ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ, ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ, ਵੀਡੀਓਜ਼, ਕਾਫੀ ਕੁਛ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ। ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਉਨਾ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ, ਤਾਂ ਬਾਰ-ਬਾਰ ਅਸੀਂ ਕੁਛ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ, ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਪਹਿਲੇ ਤਾਂ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ, ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ, ਕੱਲ੍ਹ ਕੁਛ ਜਥੇਬੰਦੀਆਂ, ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ, ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੁਹਾਨੂੰ ਇੱਕ ਚੀਜ਼ ਦੱਸਦਾ, ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ। ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਸ ਜਾਂ ਕ੍ਰੀਏਟਰ ਨੇ, ਹੈ ਨਾ, ਸਭ ਨੂੰ ਪ੍ਰਮੋਸ਼ਨਸ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ, ਅਤੇ ਇਨਫਲੂਐਂਸਰਸ ਜਾਂ ਜਿੰਨੇ ਵੀ ਕ੍ਰੀਏਟਰਸ ਹੁੰਦੇ ਆ, ਉਹਨਾਂ 'ਚੋਂ ਜਿੰਨਾ ਕੁ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ, ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰਮੋਸ਼ਨਸ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਅਤੇ ਉਹਨਾਂ 'ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਉਣੀ ਹੈ। ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਵੀ ਤੁਸੀਂ ਇੰਨੇ ਟਾਈਮ ਤੋਂ ਇੰਨੇ ਸੈਕਿੰਡ ਤੱਕ ਪਾਉਣੀ ਹੈ। ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਇਹ ਚੀਜ਼। ਆਹ ਦੇਖੋ, ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ, ਆਹ ਚੀਜ਼ ਤੁਸੀਂ ਚੈੱਕ ਕਰਿਓ। 1:57 ਤੋਂ 2:10 ਤੱਕ, ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖੇ ਆਉਂਦੇ ਆ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ। ਪ੍ਰਮੋਸ਼ਨਸ ਆਉਂਦੀ ਹੈ, ਅਸੀਂ ਨੋਰਮਲ ਕਰੀ ਦੀਆਂ, ਅਤੇ ਇਹ ਪ੍ਰਮੋਸ਼ਨਸ ਸਭ ਨੂੰ ਆਉਂਦੀਆਂ ਨੇ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਸ ਵੀਡੀਓ ਨੂੰ ਦੇ ਵਿੱਚ 7,700 ਰੀਲਾਂ ਹੋਰ ਵੀ ਇਸੇ ਗਾਣੇ ਦੇ, ਮਤਲਬ 7,700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ, ਸਿਰਫ ਇਕੱਲੇ ਅਸੀਂ ਨਹੀਂ ਬਣਾਈ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਆ ਕਿ ਦੁਨੀਆ ਬੜੀ ਇੱਦਾਂ, ਦੁਨੀਆ ਬੜੀ ਉੱਦਾਂ, ਹੈ ਨਾ, ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ। ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ। ਜਦੋਂ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਨਾ, ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ। ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ, ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ। ਔਰ ਦੂਸਰੀ ਗੱਲ ਇਹ ਹੈ ਕਿ ਸਭ ਲੋਕ ਇਹ ਬੋਲ ਰਹੇ ਕਿ ਮੈਂ ਇਹ ਗਾਲ ਕੱਢੀ ਹੈ, ਮੇਰੀ ਆਵਾਜ਼ ਨਹੀਂ ਹੈ। ਜਦੋਂ ਗਾਲ ਆਉਂਦੀ ਹੈ, ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਂਦਾ ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ। ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ, ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ, ਮੈਂ ਉਸ ਚੀਜ਼ ਦੇ ਲਈ ਮੈਂ ਹਮੇਸ਼ਾ ਉਸ ਚੀਜ਼ ਲਈ ਮੈਂ ਕਦੇ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖੇ। ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਿਆ, ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਨ ਨੂੰ ਹਮੇਸ਼ਾ ਰੈਡੀ ਰਹਿਣਾ, ਮੈਨੂੰ ਕੋਈ ਦਿੱਕਤ ਨਹੀਂ। ਜਿੱਥੇ ਆਪਾਂ ਗਲਤ ਹਾਂ ਉੱਥੇ ਗਲਤ ਹਾਂ, ਠੀਕ ਹੈ। ਬਟ ਇੱਕ ਚੀਜ਼ ਛੋਟੀ ਜਿਹੀ ਹੋਰ ਦੱਸਣਾ ਚਾਹੂੰਗਾ। ਅੱਜ ਕੀ ਨਾਮ ਲੈਂਦੇ ਹੈਗੇ ਆ, ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ। ਕੁਛ ਲੋਕਾਂ ਨੇ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਪੁਰਾਣੇ ਟੌਪਿਕਸ 'ਤੇ, ਬਟ ਕੀ ਕਰਾਂ, ਬਾਰ-ਬਾਰ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਬਾਰ-ਬਾਰ। ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ, ਜਿਹੜੇ ਲੋਕ ਪਰਸਨਲੀ ਜਾਣਦੇ ਆ, ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ। ਜਦੋਂ ਤੁਸੀਂ 15 ਮਿੰਟ, 20 ਮਿੰਟ, ਅੱਧਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ, ਤੁਸੀਂ ਇੰਨੇ ਕੁ ਪੋਜ਼ੀਟਿਵ ਹੋ ਜਾਓਗੇ ਨਾ। ਤੁਸੀਂ ਅਗਰ ਪਰੇਸ਼ਾਨ ਹੋ, ਬਿਮਾਰ ਹੋ, ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹੋਸਪਿਟਲ 'ਚ ਬੈੱਡ 'ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ, ਅਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ। ਅਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ 'ਚ ਹੱਸ ਕੇ ਗੱਲਾਂ ਕੀਤੀਆਂ ਉਹਦੇ ਨਾਲ, ਅਤੇ ਇਹਨੂੰ ਤਾਂ ਕੋਈ ਫ਼ਰਕ ਹੀ ਨਹੀਂ ਪਿਆ ਵੀ ਜੋ ਕੁਛ ਵੀ ਹੋਇਆ ਉਸ ਚੀਜ਼ ਨੂੰ ਲੈ ਕੇ। ਸਾਨੂੰ ਕਿੰਨਾ ਫ਼ਰਕ ਪਿਆ, ਕਿੰਨਾ ਨਹੀਂ ਫ਼ਰਕ ਪਿਆ, ਇਹ ਤਾਂ ਅਸੀਂ ਜਾਣਦੇ ਹਾਂ। ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ 'ਚੋਂ ਨਿਕਲੇ, ਕਿਹੜੀ ਸਿਚੁਏਸ਼ਨ 'ਚੋਂ ਨਿਕਲੇ, ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ, ਔਰ ਅਸੀਂ ਕਿਹੜੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ। ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਕਿਉਂਕਿ ਅਸੀਂ ਐਕਸਪਲੇਨ ਕਰਦੇ ਹਾਂ, ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਕਹਿੰਦੇ ਹਾਂ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ, ਅੱਜ ਟਾਈਮ ਮਾੜਾ ਵਾ, ਕਦੇ ਤਾਂ ਚੰਗਾ ਆਊਗਾ। ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਂਦੇ ਹਾਂ, ਅਤੇ ਜਿਹਦੇ ਕਰਕੇ ਅਸੀਂ ਉੱਥੇ, ਮੈਂ ਅਨਮੋਲ ਵੀਰੇ ਨਾਲ ਇੰਨਾ ਕੁ ਕੰਫਰਟੇਬਲ ਸੀਗਾ ਨਾ। ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ 'ਤੇ ਉੱਦਾਂ ਹੀ ਸਮਾਈਲ ਆ ਜਾਂਦੀ ਹੈ। ਇੱਕ ਮਰੀਜ਼ ਬੰਦੇ ਦੇ ਚਿਹਰੇ 'ਤੇ ਸਮਾਈਲ ਆ ਸਕਦੀ ਹੈ, ਅਤੇ ਮੈਂ ਤਾਂ ਫਿਰ ਇੱਕ ਸਰੀਰਕ ਰੂਪ 'ਤੇ ਬੜਾ ਪਰਫੈਕਟ ਸੀਗਾ। ਅਤੇ ਹਾਂ, ਮੈਂਟਲੀ ਰੂਪ 'ਤੇ ਠੀਕ ਹੈ, ਪਰੇਸ਼ਾਨ ਸੀ, ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟਰੈਸ ਖਤਮ ਹੋ ਗਈ। ਔਰ ਤੁਹਾਨੂੰ ਪਤਾ ਹੈ, ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ, ਬਟ ਉਸ ਸਮੇਂ ਜਦੋਂ ਅਸੀਂ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ, ਅਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਹੀ ਨਹੀਂ ਸੀ ਕਦੇ ਵੀ।
ਜਿਸ ਸਮੇਂ ਇਹ ਸਿਚੁਏਸ਼ਨ ਬਣੀ। ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਕਰ ਦਿੱਤਾ ਨਾ ਇਸ ਟ੍ਰੈਜਡੀ ਤੋਂ ਬਾਅਦ ਦਾ, ਤੇ ਲੋਕਾਂ ਦੇ ਸਾਨੂੰ ਮੈਸੇजेस ਆਉਣੇ ਸ਼ੁਰੂ ਹੋਏ ਕਾਫੀ ਸਾਰੇ, ਮਤਲਬ ਕੋਈ ਨੋਰਮਲ ਬੰਦਿਆਂ ਦੀ ਵੀ ਨਹੀਂ ਗੱਲ ਕਰ ਰਿਹਾ, ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰੁਤਬਾ ਰੱਖਦੇ ਨੇ। ਬਹੁਤ ਸਾਰੇ ਇੱਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ, ਤੁਸੀਂ ਉਹਨੂੰ, ਬੜੇ ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ, ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ, ਦੁਬਾਰਾ ਤੁਸੀਂ ਕਮ ਬੈਕ ਕਰੋ। ਐਂਡ ज़्यादा भी टाइम तुसी सोची जाओगे तो समा लंघदा ही है, तुसी कोई नहीं आराम नाल कंफर्टेबल होवो तो तुसी सोशल मीडिया ते वापस आओ। सानू मैसेजेस तो हफ्ते बाद आने शुरू हो गए सी, असी फिर भी अपने आप नूं सोचते करांदे असी 1 महीना सवा महीना बाद जाके सोशल मीडिया दोबारा स्टार्ट किया सी। सब दे हज़ारां मैसेजेस, तुसी मन्नोगे दुकान ते लोग आंदे सी, नोट लिख के जांदे सी। कुछ जम्मू तो आए सी, एक दिल्ली तो एक प्रेस रिपोर्टर मैम ही सीगे, वो आए अपना नोट लिख के दे के गए कि तुसी प्लीज़ कदे हिम्मत नहीं हारनी, पॉजिटिव रहना है, लाइफ दे विच चीज़ां हुंदियां। ठीक है, साडे तो गलती होई, असी मन भी लई सी वो गलती, बट उस गल नूं तुसी अगर अगे तक खिंची जाओगे इदां तां कदे सारी उम्र कुछ ठीक ही नहीं होएगा। तो तीसरी चीज़ तुहानूं एक चीज़ होर दसदा, जिहड़ी अपना इस वीडियो नूं लैके अज निहंग सिंह जथेबंदियां आईयां, मैं एक सानूं सारिआं नूं एक चीज़ दसदा, मैं जिन्ने भी धर्म ने, हिंदू मुस्लिम सिख ईसाई मैं सारे धर्मां दा अपना सत्कार करदा, सारी सिख जथेबंदियां दा सत्कार करदा, जिन्नियां भी जथेबंदियां ने, जिन्ने भी सिख समाज के जिन्ने भी लोग ने, मैं सब दा रिस्पैक्ट करदा, सब दी इज्जत करदा। मैं कदे भी सिख समाज लई या कदे भी, मैं खुद उस स्वरूप दे विच हां और मैं इस स्वरूप नूं किन्ना प्यार करदा। इन्हां सारियां चीज़ां नूं मैनूं पता है, ये मैं तो किसी नूं एक्सप्लेन करा, कोई मन्ने ना मन्ने कोई गल नहीं, बट एक चीज़ दसना चाहूँगा, ये जो 2 या 3 सिंह आए, जिन्ने भी आए उन्हां दे नाल काफ़ी जने इकट्ठे होके आए, अगर ये आके सिर्फ इन्नी गल करदे ना, इन्हां ने पहले तो एक गल कीती जी ये सिख नहीं हैगा, ये बहरूपी है। पहली गल तो ये कोई नहीं होंगे मैनू सर्टिफाई करन वाले कि ये सिख नहीं हैगा, ये मैं जानदा, मेरे महाराज जानते ने, ठीक है। दूसरी चीज़, इन्हों ने कहा है कि दुकान नूं आके अग ला देंगे, पर्चियां तो नहीं डरते, ये चीज़ां, इन्हां चीज़ां दे नाल ठीक है, सानू ठीक है काफ़ी ज़्यादा डराया जा रहा, धमकाया जा रहा, इदां दी चीज़ां दे नाल करके भी। हाँ, एक कला बंदा कहते ना जो उठन की कोशिश करता ना, उन्होंने दोबारा सट्टन वाली चीज़ हो गई। इन्हों के लिए मैं, अगर ये आते ना बाणे दे विच आके सीधी गल की, इन्होंने चलो जो भी कुछ करते सही सी, बट मैं तुहानूं एक गल दसदा, इन्होंने बाणे दे विच रह के बाणे नूं किद्दां दाग लाया। मैं तुहानूं एक क्लीयर बैक, इन्हां दी कदे किसी दी परसनल लाइफ ते नहीं जाऊँगा, ये बेशक मेरी परसनल लाइफ नूं लैके कदे बिग बॉस का मुद्दा छेड़ लेंदे, कदे कुछ छेड़ लेंदे कि बिग बॉस यार आ जोड़े हत्थ, बिग बॉस नूं अपनी जेब च पा के रख लो अपने कोल। मैनू ना बिग बॉस नाल लैण देण सीगा, और दूजी गल मेरी कोई कहते ना कोई बंदा अगर इहो जिहियां कंट्रोवर्सियां, कोई मेरी कोई गर्लफ्रेंड नहीं सी, मैं अपनी वाइफ दे नाल हाँ, तो मेरी अपनी वाइफ दे नाल मैं पूरी जिंदगी आने वाली पूरा आने वाला मेरा जिन्ना चिर दा भी समा इस धरती ते मैं उहदे नाल कट्टना वा। तो कोई भी इंसान इदां दी हरकत नहीं करेगा। जेड़े ते प्यार वाले ने, जेड़े ते समझण वाले ने, वो इस चीज़ नूं समझदे भी ने। जेड़े देखो मैं तुहानूं एक गल दसदा, कुछ लोग ना साडियां चीज़ां नूं लैके, असी जिद्दां दे हुंदे नहीं, सानूं उदां दा दिखा दिंदे ने बार बार कि ये जी बिग बॉस लई कीता गया। मैनूं एक गल दसो कि तुहाडे किसी कोल भी एविडेंस हैगा कि मैनूं बिग बॉस ने आके कहा कि भाई तू आ काम कर ते तेरे नूं असीं बिग बॉस चलावांगे? पहले मैनूं ये दसो, किसी कोल भी एविडेंस है? तुसीं फेक गल्लां दे उत्ते बड़ी जल्दी ट्रस्ट कर लैंदे हो। उस तो बाद दूसरी चीज़ आ जाती है जी, ਆਪਾਂ ਗੱਲ करिए इन्हां दे उत्ते गल, हाँ मैं पहले इन्हां दी गल क्लीयर कर लवां। इन्हां ने बिग बॉस की गल की, फिर उस तो बाद इन्हां ने एज सिख होने के नाम पर मैनूं सर्टिफाई किया कि ये बंदा सिख नहीं हैगा। मैं एक छोटी जी गल दसांगा, ये जो कुछ भी आके बोलते मैनूं सिर मत्थे सी, पर तुसीं मन्नोगे इन्हां ने एंड दे विच आके कीता कि मैं पहले मेरी वीडियो वेखियो, पहले पूरी वीडियो सुनियो, मैं अपनी क्लिप कट के वो वीडियो पान लगा। करो ना वो आना जाते हुआ तो मोटे वाले समझ दर्शो
ਬ੍ਰਦਰ ਉੱਤੇ ਕਰ ਲਓ, ਥੱਲੇ ਹੋ ਕੇ ਕਰ ਲਓ। ਗੱਲ ਕਰਾਂ ਜਿਹੜੀ ਨਹੀਂ ਪਤਾ ਕੀ ਦੰਦੇ ਮੈਂ ਕਿਵੇਂ ਆਪਣੇ ਗੱਲ ਹੀ ਕਰਦਾ ਗੱਲ ਜਿੱਥੇ ਮਰਜ਼ੀ ਕਰ ਲਓ ਤੁਸੀਂ ਪਤਾ ਨਹੀਂ ਕਾਲ ਕਹਿੰਦੇ ਆ ਕੀ ਕਹਿੰਦਾ ਜਵਾਬ ਦੇ ਨਾਮ ਸਪੈਸੀਫਿਕ ਦੇ ਦੇ ਆਪਣਾ ਕਿਉਂ ਬਣਾਈ ਦੀ ਕੋਸ਼ਿਸ਼ ਕਰਦਾ ਕਿ ਕੁਝ ਜ਼ਿਆਦਾ ਨਹੀਂ ਇਹ ਥੱਲੇ ਵੀ ਕਰਦਾ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ, ਤੁਸੀਂ ਇਹ ਵੀਡੀਓ ਵੇਖ ਲਈ, ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਹੈ, ਮੈਂ ਚਲੋ ਠੀਕ ਹੈ ਜੀ, ਮੈਂ ਕਹਿੰਦਾ ਮੈਂ ਰੀਲ ਬਣਾਤੀ, ਪ੍ਰਮੋਸ਼ਨ ਆਈ, ਮੇਰੀ ਰੋਜ਼ੀ ਰੋਟੀ ਹੈ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਹੈ। ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੋਂ 2 ਪੈਸੇ ਉਧਰੋਂ ਆ ਜਾਂਦੇ, 2 ਪੈਸੇ ਇੱਧਰੋਂ ਆ ਜਾਂਦੇ ਆ ਤੇ ਅਸੀਂ ਉਹ 4 ਪੈਸੇ ਨਾਲ ਆਪਣੇ ਖਰਚੇ ਚਲਾਉਂਦੇ ਆ। ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ, ਚਾਹੇ ਕੋਈ ਯੂਟਿਊਬਰ ਹੈ, ਕੋਈ ਇੰਸਟਾਗ੍ਰਾਮਰ ਹੈ, ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰਮੋਸ਼ਨ ਕਰਦਾ। ਤੇ ਮੈਂ ਇਕੱਲੇ ਨੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ। ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ, ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ। ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲਓ, ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਦਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹੈ ਨਾ, ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਦਾ। ਬਟ ਇੱਕ ਚੀਜ਼ ਦੱਸਦਾ, ਇਹਨਾਂ ਬੰਦਿਆਂ ਨੇ ਕੀ ਕੀਤਾ, ਜਦੋਂ ਇਹ ਵੀਡੀਓ ਬਣਾ ਲਈਆਂ ਇਹਨਾਂ ਨੇ, ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੁਣੀ ਲਈਆਂ ਹੋਣੀਆਂ। ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ, ਤੁਸੀਂ ਆ ਦੇਖੋ, ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ ਔਰੰਜ ਪਰਨੇ ਵਾਲਾ, ਇਹ ਮੰਗੂ ਮੱਠ ਜੀ ਨੇ, ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨੇ ਚ ਆਇਆ। ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ। ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ, ਕਹਿੰਦੇ ਤੁਸੀਂ 50,000 ਰੁਪਈਆ ਦੇ ਦਿਓ, ਅੱਜ ਜੋ ਕੈਮਰੇ ਚੱਲ ਰਹੇ ਨੇ, ਜੋ ਕੁਝ ਵੀਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ। ਅਸੀਂ ਕਿਨਮ ਲੈਂਦੇ ਹੈਗੇ ਆ, ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ, ਤੁਸੀਂ 50,000 ਰੁਪਏ ਦੇ ਦਿਓ। ਆ CCTV ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ, ਇਹ ਉਹਦੇ ਵਿੱਚ 50,000 ਦੀ ਗੱਲ। ਪਹਿਲੇ ਤੇ ਪੌੜੀਆਂ ਚੜ੍ਹਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ, ਬੰਦਾ ਗੱਲ ਕਿੱਥੇ ਕਰੇ। ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ਏਅਰਫੋਨ ਨਹੀਂ ਲੱਗੇ, ਏਅਰਫੋਨ ਲਾ ਕੇ ਉਹ ਪੂਰੀ CCTV ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ। ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ, ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ, ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ। ਮੈਂ ਇਹਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਊਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ। ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਝੁਕਣ ਨੂੰ ਤਿਆਰ ਹਾਂ। ਜਿਹੜਾ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਪਰ ਤੁਸੀਂ ਇਦਾਂ ਦੀ ਘਟੀਆ ਕਰਤੂਤ ਕੀਤੀ ਹੈ, ਤੁਸੀਂ ਅੰਦਰ ਆ ਕੇ 50,000 ਦੀ ਡਿਮਾਂਡ ਕਰ ਰਹੇ ਹੋ। ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50,000 ਕਿੱਥੋਂ ਦੇਦਾ, ਤੇ ਤੁਸੀਂ ਕਹਿ ਰਹੇ ਹੋ ਉਹਨੂੰ ਫੋਨ ਕਰੋ ਜਿਹਨੇ ਵੀਡੀਓ ਪਾਈ ਹੈ। ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ। ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਹਾਂਗਾ ਤੇ ਮੇਰੇ ਤਾਂ ਪੱਖ 'ਚ ਕਦੇ ਕੋਈ ਬੋਲੇ ਨਾ ਬੋਲੇ, ਠੀਕ ਹੈ। ਜੇ ਕੋਈ ਬੋਲਦਾ ਤੇ ਪਬਲਿਕ ਉਹਨੂੰ ਵੀ ਬੋਲਦੀ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰਦਾ, ਪਰ ਮੈਂ ਆਪਣੀ ਸਪੋਰਟ 'ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱਪ ਰਹਿ ਜਾਵਾਂਗਾ। ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ, ਮੇਰੇ ਬੋਲਿਆਂ ਜ਼ਿਆਦਾ ਵੱਧ ਜਾਂਦੀ ਹੈ, ਮੇਰੀ ਗੱਲ ਦੂਰ ਤੱਕ ਜਾਂਦੀ ਹੈ, ਮੈਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਇਹੀ ਕੋਸ਼ਿਸ਼ ਕਰਦੇ ਹਾਂ ਅਸੀਂ, ਕਦੇ ਕਿਸੇ ਕੰਟਰੋਵਰਸੀ 'ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ, ਇਹਨਾਂ ਦੀ CCTV ਫੁਟੇਜ ਵੀ ਪਾ ਦਿੱਤੀ ਹੈ। ਹੁਣ ਇਹਨਾਂ ਨੇ ਇੱਕ ਚੀਜ਼ ਕਰਨੀ, ਮੈਨੂੰ ਪਤਾ ਨਹੀਂ ਮੈਂ ਇਹਨੂੰ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ CCTV ਫੁਟੇਜ ਪਾ ਦੀ ਹੈ, ਉਹਨਾਂ ਦੇ ਉੱਤੇ ਇਲਜ਼ਾਮ ਲਾਏ। ਮੈਨੂੰ ਨਹੀਂ ਪਤਾ, ਹੈ ਮੇਰੇ ਲਈ ਰਿਸਕੀ ਹੈ ਇਸ ਚੀਜ਼ ਲਈ ਬੋਲਣਾ, ਪਰ ਪਤਾ ਨਹੀਂ ਮੇਰੇ ਉੱਤੇ ਕੋਈ ਅਟੈਕ ਵੀ ਕਰਾ ਸਕਦੇ ਨੇ, ਕੁਝ ਵੀ ਕਰਾ ਸਕਦੇ ਨੇ, ਮੈਨੂੰ ਕੁਝ ਨਹੀਂ ਪਤਾ। ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ, ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਹੈ। ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਹੈ, ਦੁਕਾਨ ਦੇ ਅੱਗੋਂ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ, ਜੇ ਕਿਤੇ ਗੱਡੀ 'ਚ ਦੇਖ ਲੈਂਦੇ ਲੋਕ ਕੀ ਫਾਲਤੂ ਕਮੈਂਟਰੀਆਂ ਕਰਨ ਲੱਗ ਜਾਂਦੇ ਨੇ। ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਉਹ ਬੰਦਾ ਅੰਦਰੋਂ ਟੁੱਟ ਜਾਵੇ, ਖਤਮ ਹੋ ਜਾਏ। ਸਾਨੂੰ ਪਤਾ ਅਸੀਂ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹਾਂ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਕਿਰਤ ਕਰ ਰਹੇ ਹਾਂ, ਕਦੇ ਕਿਸੇ ਨੂੰ ਫਾਲਤੂ ਕੋਈ ਗੱਲ ਨਹੀਂ ਕਰਦੇ। ਰੀਲ ਵਾਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਉਣ ਲਈ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ, ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ, ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ। ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ, ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ। ਪਰ ਜੋ ਇਹਨਾਂ ਨੇ ਕੀਤਾ ਆ ਕੇ, ਤੁਸੀਂ ਪਹਿਲੇ ਤੇ ਟੇਬਲਾਂ ਦੇ ਉੱਤੇ ਚੜ੍ਹ ਕੇ ਆ ਕੇ ਬਹਿ ਗਏ ਤੁਸੀਂ, ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ। ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ, ਮੇਰੇ ਅੰਦਰ ਕੀ ਸਿੱਖੀ ਹੈ। ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ, ਮੇਰੀ ਇੱਕ ਗਲਤੀ ਦੇ ਨਾਲ। ਔਰ ਦੂਸਰੀ ਗੱਲ, ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ, ਮੈਂ ਬਾਰ-ਬਾਰ ਉਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ, ਅਸੀਂ ਹਸਬੈਂਡ ਵਾਈਫ ਸੀ, ਕੋਈ ਬਗਾਨਾ ਨਹੀਂ ਸੀ। ਔਰ ਦੂਸਰੀ ਚੀਜ਼, ਉਹ ਵੀਡੀਓ
ਪਿੱਛੇ ਜੀ ਇੱਕ ਗੱਲ ਹੋਰ ਕਲੀਅਰ ਕਰ ਦੇਣਾ, ਸਭ ਲੋਕ ਕਹਿੰਦੇ ਪਏ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ, ਕੁੜੀਆਂ ਦੇ ਉੱਤੇ। ਮੈਂ ਪਤਾ ਕੀ ਹੈ, ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ, ਮੇਰੀ ਇੱਕ ਸੋਚ ਇਦਾਂ ਦੀ ਹੈ, ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ। ਮੈਂ ਕਹਿੰਦਾ ਸੀ, ਮੇਰਾ ਅਨਮੋਲ ਵੀਰੇ ਦੀ ਵੀਡੀਓ 'ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ, ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ, ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਪੁਲਿਸ ਕੋਲ ਬਕਾਇਦਾ ਸਬੂਤ ਸੀਗੇ, ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ। ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ, ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ। ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਪੋਡਕਾਸਟ ਕੀਤਾ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ। ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ, ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹਦੀ ਇਮੇਜ ਵੀ ਖਰਾਬ ਕਰਦੇ ਹੋ। ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇੰਨਾ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇੱਦਾਂ ਦਾ ਮਾੜਾ ਕਰ ਦਿੱਤਾ। ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ, ਸੱਚ ਦੀ ਆਵਾਜ਼ ਉਠਾਈ। ਜੇ ਮੈਂ ਗਲਤ ਹੁੰਦਾ, ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ। ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ, ਕਿ ਜੇ ਮੈਂ ਗਲਤ ਆ ਨਾ, ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੂਗਾ। ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ, ਉਹਨਾਂ ਨੇ ਮੈਨੂੰ ਬੋਲਿਆ, ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਸੌਰੀ ਵੀਰੇ, ਪਰ ਮੇਰੇ ਇਦਾਂ ਦਾ ਮਾਈਂਡ 'ਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ, ਮੇਰੇ ਤੋਂ ਵੀਡੀਓ ਪੈ ਗਈ। ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ। ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਆ, ਬਟ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਵਾਂਗਾ। ਮੈਂ ਕਿਹਾ ਠੀਕ ਹੈ ਜੀ, ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹੋਇਆ, ਠੀਕ ਹੈ। ਬਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ, ਸਾਡੀ ਹਰ ਛੋਟੀ ਛੋਟੀ ਚੀਜ਼ ਨੂੰ ਜੇ ਹਊਆ ਬਣਾਓਗੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ, ਔਰ ਕੁਝ ਲੋਕ ਬੜੇ ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਫੇਸਬੁੱਕ ਜਾਂ YouTube ਮੋਨੇਟਾਈਜੇਸ਼ਨ ਬੰਦ ਕਰ ਦੇ, ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ, ਜਾਂ ਜਿੰਨੀਆਂ ਵੀ ਮੇਰੇ ਖਿਲਾਫ ਨਿਊਜ਼ਾਂ ਬਣਦੀਆਂ ਨੇ ਨਾ, ਸਾਰੀਆਂ ਬੰਦ ਹੋ ਜਾਣਗੀਆਂ। ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਹੈ ਨਾ, ਨੋਰਮਲ ਇੱਕ ਬੰਦੇ ਦੇ, ਮੈਂ ਪਿੱਛੇ ਜੀ ਕੁਝ ਬੰਦਿਆਂ ਨੇ 2-3 ਮੈਂ ਉਹ ਵੀ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ। ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ, ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ। ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ, ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ 2 ਤੋਂ 3 ਰਿਵਿਊ ਵੀ ਨਹੀਂ ਆਉਂਦੇ। ਜਦੋਂ ਸਾਨੂੰ ਗਾਲਾਂ ਕੱਢਦੇ ਨੇ 2-2 3-3 ਮਿਲੀਅਨ 4-4 ਮਿਲੀਅਨ ਚਲੇ ਜਾਂਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ, ਉਹ ਹੋਰ 4 ਵੀਡੀਓ ਪਾਉਣ ਲੱਗ ਜਾਂਦੇ ਨੇ, ਜਿਹਦੇ ਕਰਕੇ ਮੁੱਦਾ ਠੰਡੇ ਹੋਣ ਦੀ ਗੱਲ ਹੀ ਨਹੀਂ ਹੋ ਰਹੀ। ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ੍ਹ ਇਸ ਗੱਲ ਨੂੰ ਖਤਮ ਕਰ ਦਿਓ, ਸਾਨੂੰ ਅੱਗੇ ਵੱਧ ਲੈਣ ਦਿਓ। ਮੈਂ ਬਾਰ-ਬਾਰ ਕਿੰਨੀਆਂ ਕੁ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ, ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ। ਪਰ ਜਿਹੜੀ ਆਹ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ, ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ। ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ, ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਹਾਂ। ਜੇ ਇਹ ਅੱਜ ਮੇਰੇ ਨਾਲ ਇੱਦਾਂ ਕਰ ਰਹੇ ਨੇ, 4 ਥਾਵਾਂ 'ਤੇ ਹੋਰ ਵੀ ਕਰਕੇ ਆਉਂਦੇ ਹੋਣਗੇ, ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਕਿ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50,000 ਰੁਪਏ ਦੀ ਡਿਮਾਂਡ ਕੀਤੀ। CCTV ਫੁਟੇਜ ਤੁਹਾਡੇ ਸਾਹਮਣੇ ਹੈ। ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ, ਕਹਿੰਦੇ 2 ਦਿਨ ਬਾਅਦ। ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ, ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ। ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ, ਨਾ ਮਿਲਦਾ ਕੱਲ। ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜ ਭੰਨ ਕਰਨ ਦੀ, ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ, ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਨਹੀਂ। ਦੇਖੋ ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਦੇ ਹਾਂ, ਬੜਾ ਉਲਟਾ ਸਿੱਧਾ ਜਿਹਾ ਕਰ ਦਿੰਦੇ ਹਾਂ, ਬਟ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ, ਕੀ ਨਹੀਂ ਫੇਸ ਕਰ ਰਿਹਾ। ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਿਮੀਨਲ ਬਣਾਇਆ ਹੋਇਆ, ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਹਾਂ। ਮੈਂ ਨਾ ਤਾਂ ਕੋਈ 2 ਨੰਬਰ ਦਾ ਕੰਮ ਕਰ ਰਿਹਾ, ਮੈਂ ਕੋਈ ਨਸ਼ਾ ਨਹੀਂ ਵੇਚਦਾ, ਠੀਕ ਹੈ ਨਾ, ਮੈਂ ਕਦੇ ਕਿਸੇ ਨਾਲ ਕੋਈ ਐਦਾਂ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾੜੀ ਕਰਦਾ ਪਿਆ ਹੋਵਾਂ, ਜਾਂ ਕਦੇ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ। ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਸਾਡੀ ਭੰਡੀ ਕੀਤੀ ਜਾ ਰਹੀ ਹੈ ਕਿ ਇਹ ਮਾੜੇ ਨੇ। ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ, ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫਾਲਤੂ ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ। ਔਰ ਦੂਸਰੀ ਚੀਜ਼, ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਾਉਣ ਲਈ ਅਗਰ ਕੁਝ ਕੀਤਾ ਜਾਂਦਾ ਨਾ, ਜੇ ਮੇਰੇ ਨਾਲ ਮੰਨ ਲਓ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ। ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ, ਅਗਲੇ ਪਤਾ ਨਹੀਂ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਅਗਲਿਆਂ ਕੋਲ ਕਿੰਨੇ ਕੁ ਬੰਦੇ ਹੋਣਗੇ, ਕਿੰਨੇ ਕੁ ਨਹੀਂ। ਮੇਰੀ ਸਾਰੀ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ। ਭਾਈ ਪੈਸਿਆਂ ਦੀ ਕਾਹਦੀ ਡਿਮਾਂਡ ਹੈ? ਜੇ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ, ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ? ਅਸੀਂ ਮੁੱਦਾ ਖਤਮ ਕਰ ਦਾਂਗੇ। ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ। ਔਰ ਮੈਨੂੰ ਇਸ ਚੀਜ਼ ਦਾ ਜੈਨੂਨਲੀ ਬਹੁਤ ਜ਼ਿਆਦਾ ਮੇਰੀ ਉਸ ਰੀਲ ਦਾ ਜਾਂ ਮੇਰੇ ਦੁਕਾਨ ਦੇ ਉੱਤੇ ਕਸਟਮਰਸ ਬੈਠੇ ਹੋਏ ਸੀ, ਜੋ ਮਾਹੌਲ ਬਣਿਆ ਉਹ ਤੇ ਚਲੋ ਖਰਾਬ ਹੋਇਆ ਹੀ ਹੋਇਆ। ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ। ਇਹਨਾਂ ਨਾਲ ਲੜੇ, ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦਾ, ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ। ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ 'ਚ ਹੀ ਬੋਲੇ ਜਾਂਦੇ ਤੇਰਾ ਸੌਦਾ ਲਾਣਾ। ਸੌਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਨ ਤੋਂ ਮਾਰਤਾ, ਮੈਂ ਕਿਸ ਨਾਲ ਮਾੜਾ ਕਰਤਾ? ਤੁਸੀਂ ਕਹਿੰਦੇ ਹੋ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ। ਮੈਨੂੰ ਇੱਕ ਗੱਲ ਦੱਸੋ, ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ?
ਜਾਂ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੀਦਾ ਸੀਗਾ। ਭਾਈ ਸਾਹਿਬ ਸਾਡੀ ਰੋਜੀ ਰੋਟੀ ਹੈ ਸੋਸ਼ਲ ਮੀਡੀਆ ਅੱਜ ਹਜ਼ਾਰਾਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਹੈ। ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ, ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ। ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ, ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਇਹ ਸਭ ਕੁਝ ਕੀਤਾ, ਵੀਡੀਓ ਵਾਇਰਲ ਕੀਤੀ। ਭਾਈ ਸਾਹਿਬ ਸਾਡੇ ਕੋਲ ਨਾਮ ਵੀ ਸੀਗਾ, ਫੇਮ ਵੀ ਸੀਗਾ, ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ, ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ, ਅਸੀਂ ਆਲਰੇਡੀ ਫੇਮਸ ਸੀਗੇ। ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਇਹ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ। ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ, ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ। ਜਿੱਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ, ਜਿੱਦਾਂ ਦੇ ਹਾਲਾਤ ਬਣ ਰਹੇ ਨੇ ਨਾ, ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ। ਸਾਨੂੰ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਸਾਡੀ ਜ਼ਿੰਦਗੀ ਜੀ ਲੈਣ ਦਿਓ। ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ, ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ, ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ। ਤੁਸੀਂ ਤਾਂ ਯਾਰ ਜਾਗਰੂਕ ਹੋ, ਤੁਸੀਂ ਤੇ ਸਮਝਦਾਰ ਹੋ, ਸਿਆਣੇ ਹੋ, ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੰਨਾ ਵੀ ਕਿਸੇ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਹਰਕਤਾਂ ਕਰੇ। ਪਰ ਮੈਂ ਚਲੋ ਮਹਾਰਾਜ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਝੱਲਦੇ ਪਏ ਹਾਂ। ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੈਪ ਲੈ ਗਿਆ ਹੁੰਦਾ, ਇਹ ਗੱਲ ਵਾਕਈ ਹੈ। ਔਰ ਕੁਝ ਲੋਕ ਤੇ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰਾ ਗਿਆ। ਪਰ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਤੋਲਦਾ। ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ, ਪੰਜਾਬੀਆਂ ਵਾਲੀ। ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਿਹਾ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਿਤਾ, ਪੰਜਾਬੀਆਂ ਦਾ ਖਾਂਦਾ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ। ਇੱਕ ਛੋਟੀ ਜਿਹੀ ਚੀਜ਼ ਸੁਣਿਓ, ਸਮਝੋ ਇੱਕ ਗੱਲ। ਮੈਂ ਪੂਰੇ ਪੰਜਾਬ ਨੂੰ ਕਦੇ ਨਾ ਤੇ ਮਾੜਾ ਕਿਹਾ ਨਾ, ਮੈਂ ਪੰਜਾਬ ਨੂੰ ਕਦੇ ਮਾੜਾ ਕਿਹਾ ਹੀ ਨਹੀਂ। ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ। ਜਿੱਦਾਂ ਹੁਣ ਇਹ ਕਹਾਵਤ ਤਾਂ ਮੈਂ ਨਹੀਂ ਬਣਾਈ, ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ, ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਇਹ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ। ਉਹੀ ਕਹਾਵਤ ਜੇ ਉਹ ਸੀਗੀ ਵੀ ਪੰਜਾਬੀ ਦਾ ਦੁਸ਼ਮਣ ਹੁੰਦਾ ਹੈ, ਸਾਰੇ ਨਹੀਂ ਕਹਿੰਦਾ ਮੈਂ ਕਿ ਸਾਰੇ ਦੁਸ਼ਮਣ ਹੁੰਦੇ ਨੇ, ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਨਾ। ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਹੋ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ, ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਜਾਂਦੀ ਹੈ। ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਥੋੜੀ ਹੈ ਕਿ ਮੇਰਾ ਪੂਰਾ ਜੀਵਨ ਹੀ ਖਤਮ ਹੋ ਗਿਆ, ਪੂਰੇ ਜੀਵਨ ਦੀ ਕੀਤਾ ਕਰਾਇਆ ਮਿੱਟੀ ਕਰ ਦਿੱਤਾ ਤੁਸੀਂ ਤੇ। ਯਾਰ ਮੈਂ ਮਿਹਨਤ ਕਰਕੇ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ, ਠੀਕ ਹੈ, ਮੈਂ ਉਸ ਚੀਜ਼ ਤੋਂ ਪੈਸੇ ਕਮਾਏ। ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਉਣ ਲਈ ਕਰਦੀ ਹੈ। ਸਭ ਲੋਕ ਪੈਸੇ ਖਾਣ, ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ, ਹਰ ਬੰਦਾ ਕਿਰਤ ਕਰਦਾ। ਮੈਂ ਵੀ 10 ਨੂੰਆਂ ਦੀ ਕਿਰਤ ਕੀਤੀ। ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਹੋ ਦੀ 5 ਮਿੰਟ ਦੀ ਰੀਲ ਹੁੰਦੀ, ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ। ਕਦੇ ਕਿਤੇ ਜਾ ਕੇ ਵੀਡੀਓ ਬਣਾਈ ਦੀ ਹੈ, ਕਦੇ ਕਿਤੇ ਜਾ ਕੇ ਬਣਾਈ ਦੀ ਹੈ, ਕਦੇ ਕੁਝ ਕਰੀਦਾ। ਕਿਰਤ ਉਹ ਵੀ ਕਿਰਤ ਹੀ ਹੈ ਜੀ, ਉਹ ਵੀ ਮਾੜੀ ਕਿਰਤ ਨਹੀਂ ਹੈਗੀ। ਬਈ ਇੱਕ ਬੇਨਤੀ ਹੈ, ਇੰਨਾ ਕੁ ਜ਼ਿਆਦਾ ਹਰਾਸ ਨਾ ਕਰੋ। ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਏ ਹਾਂ, ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ। ਸਾਨੂੰ ਇੱਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ। ਔਰ ਇੱਕ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਜੀਣ ਦਿਓ। ਜੇ ਇਹ ਜੋ ਇਹਨਾਂ ਨੇ ਕੀਤਾ, ਦੋਨਾਂ ਨੇ ਆ ਕੇ 2-3, ਇੱਕ ਵਿੱਚ ਕੋਈ ਇੱਕ ਸੀਗੇ, ਇੱਕ ਫਗਵਾੜੇ ਵਾਲੇ ਸਿੰਘ ਸਾਹਿਬ। ਅੱਛਾ, ਮੈਂ ਇੱਕ ਇਹਨਾਂ ਨੇ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ। ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ, ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ, ਦੱਸੋ ਕੀ ਗੱਲ ਹੈ। ਕਹਿੰਦੇ ਜੀ ਇਹਨਾਂ ਨੂੰ ਇੱਥੇ ਬੁਲਾਓ, ਅਸੀਂ ਫੋਨ ਤੇ ਗੱਲ ਹੀ ਨਹੀਂ ਕਰਨੀ। ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਕਿ ਅਸੀਂ ਜੀ ਆਪਣਾ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲ, ਮਤਲਬ ਕਹਿੰਦੇ ਕਿ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ, ਕੋਈ ਕੰਟੈਕਟ ਹੀ ਨਹੀਂ ਹੈਗਾ। ਮੈਂ ਕਲੀਅਰ ਫੋਨ ਤੇ ਬੋਲਿਆ, ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ। ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕੀ ਨਾਮ ਲੈਂਦੇ ਆ, ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ। ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ, ਮੈਨੂੰ ਕਲੈਰੀਫਿਕੇਸ਼ਨ ਮਿਲ ਜਾਵੇ, ਪਰ ਉਹ ਚਾਹੁੰਦੇ ਕਿ ਇੱਥੇ ਆਊਗਾ ਤਾਂ ਹੀ ਪੈਸੇ ਮਿਲੂਗੇ, ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ। ਭੁੱਲ ਜਾਓ। ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ, ਤੁਹਾਡੇ ਸਾਹਮਣੇ ਸੀਸੀਟੀਵੀ ਫੁਟੇਜ ਤੁਸੀਂ ਦੇਖ ਹੀ ਲਈ ਹੈ, ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ ਸੀਸੀਟੀਵੀ ਫੁਟੇਜ ਆ ਗਈ। ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ 'ਚ ਨਹੀਂ ਆਉਂਦੀਆਂ। ਹੱਥ ਜੋੜ ਕੇ ਬੇਨਤੀ, ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ। ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ, ਨਹੀਂ ਚੰਗੇ ਲੱਗਦੇ ਬਲੋਕ ਮਾਰ ਦਿਓ ਪਰਮਾਨੈਂਟਲੀ। ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ, ਜਿਹੜੇ ਸਾਡੀ ਵੀਡੀਓ ਪਾਉਂਦੇ ਨੇ, ਉਹਨਾਂ ਨੂੰ ਵੀ ਚੱਕ ਕੇ ਬਲੋਕ ਮਾਰ ਦਿਓ। ਤੁਹਾਨੂੰ ਚੰਗੇ ਲੱਗਦੇ ਆ ਦੇਖੋ, ਨਹੀਂ ਚੰਗੇ ਲੱਗਦੇ ਨਾ ਦੇਖੋ, ਪਰ ਸਾਨੂੰ ਹਰਾਸ ਕਰਨਾ ਬੰਦ ਕਰ ਦਿਓ। ਬੇਨਤੀ ਹੈ ਸਾਰਿਆਂ ਨੂੰ, ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਹੱਥ ਜੋੜ ਕੇ ਬੇਨਤੀ ਯਾਰ। ਪਰ ਬਹੁਤ ਪਰੇਸ਼ਾਨ ਹੋਏ ਪਿਆ, ਬਹੁਤ ਦੁਖੀ ਹੋਏ ਪਿਆ ਕਿਸੇ ਪਾਸੇ। ਤੁਸੀਂ ਮੰਨੋਗੇ ਘਰ ਜਾਂਦੇ ਆ, ਘਰ ਆਉਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ। 3600 ਚੀਜ਼ਾਂ ਅਸੀਂ ਫੇਸ ਕਰਦੇ ਹਾਂ, ਕੀ ਦੱਸਦੇ ਫਿਰੀਏ ਤੁਹਾਨੂੰ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਹਾਂ ਨਾ, ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਹਾਂ। ਫਿਰ ਵੀ ਅਸੀਂ ਖੜੇ ਹੋਏ ਹਾਂ। ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨੇ ਯਾਰ। ਕਿ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘੱਟ ਕਰਦੇ। ਮੈਂ ਬਾਰ-ਬਾਰ ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ, ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ। ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ। ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ। ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ। ਅਸੀਂ ਬੜੇ ਸੋਹਣੇ ਢੰਗ ਨਾਲ ਜੀਂਦੇ ਸੀ, ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਬਾਰਾ ਜ਼ਿੰਦਗੀ ਜੀ ਲੈਣ ਦਿਓ। ਬਸ ਇੰਨੀ ਕੀ ਗੱਲ ਕਹੂੰਗਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ, ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ, ਵੀਡੀਓਜ਼, ਕਾਫੀ ਕੁਛ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ। ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਉਨਾ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ, ਤਾਂ ਬਾਰ-ਬਾਰ ਅਸੀਂ ਕੁਛ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ, ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਪਹਿਲੇ ਤਾਂ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ, ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ, ਕੱਲ੍ਹ ਕੁਛ ਜਥੇਬੰਦੀਆਂ, ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ, ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੁਹਾਨੂੰ ਇੱਕ ਚੀਜ਼ ਦੱਸਦਾ, ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ। ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਸ ਜਾਂ ਕ੍ਰੀਏਟਰ ਨੇ, ਹੈ ਨਾ, ਸਭ ਨੂੰ ਪ੍ਰਮੋਸ਼ਨਸ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ, ਅਤੇ ਇਨਫਲੂਐਂਸਰਸ ਜਾਂ ਜਿੰਨੇ ਵੀ ਕ੍ਰੀਏਟਰਸ ਹੁੰਦੇ ਆ, ਉਹਨਾਂ 'ਚੋਂ ਜਿੰਨਾ ਕੁ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ, ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰਮੋਸ਼ਨਸ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਅਤੇ ਉਹਨਾਂ 'ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਉਣੀ ਹੈ। ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਵੀ ਤੁਸੀਂ ਇੰਨੇ ਟਾਈਮ ਤੋਂ ਇੰਨੇ ਸੈਕਿੰਡ ਤੱਕ ਪਾਉਣੀ ਹੈ। ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਇਹ ਚੀਜ਼। ਆਹ ਦੇਖੋ, ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ, ਆਹ ਚੀਜ਼ ਤੁਸੀਂ ਚੈੱਕ ਕਰਿਓ। 1:57 ਤੋਂ 2:10 ਤੱਕ, ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖੇ ਆਉਂਦੇ ਹੈ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ। ਪ੍ਰਮੋਸ਼ਨਸ ਆਉਂਦੀ ਹੈ, ਅਸੀਂ ਨੋਰਮਲ ਕਰੀ ਦੀਆਂ, ਅਤੇ ਇਹ ਪ੍ਰਮੋਸ਼ਨਸ ਸਭ ਨੂੰ ਆਉਂਦੀਆਂ ਨੇ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਸ ਵੀਡੀਓ ਨੂੰ ਦੇ ਵਿੱਚ 7,700 ਰੀਲਾਂ ਹੋਰ ਵੀ ਇਸੇ ਗਾਣੇ ਦੇ, ਮਤਲਬ 7,700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ, ਸਿਰਫ ਇਕੱਲੇ 80 ਨਹੀਂ ਬਣਾਈ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਹੈ ਕਿ ਦੁਨੀਆ ਬੜੀ ਇੱਦਾਂ, ਦੁਨੀਆ ਬੜੀ ਉੱਦਾਂ, ਹੈ ਨਾ, ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ। ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ। ਜਦੋਂ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਨਾ, ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ। ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ, ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ। ਔਰ ਦੂਸਰੀ ਗੱਲ ਇਹ ਹੈ ਕਿ ਸਭ ਲੋਕ ਇਹ ਬੋਲ ਰਹੇ ਕਿ ਮੈਂ ਇਹ ਗਾਲ ਕੱਢੀ ਹੈ, ਮੇਰੀ ਆਵਾਜ਼ ਨਹੀਂ ਹੈ। ਜਦੋਂ ਗਾਲ ਆਉਂਦੀ ਹੈ, ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਂਦਾ ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ। ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ, ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ, ਮੈਂ ਉਸ ਚੀਜ਼ ਦੇ ਲਈ ਮੈਂ ਹਮੇਸ਼ਾ ਉਸ ਚੀਜ਼ ਲਈ ਮੈਂ ਕਦੇ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖੇ। ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਿਆ, ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਨ ਨੂੰ ਹਮੇਸ਼ਾ ਰੈਡੀ ਰਹਿਣਾ, ਮੈਨੂੰ ਕੋਈ ਦਿੱਕਤ ਨਹੀਂ। ਜਿੱਥੇ ਆਪਾਂ ਗਲਤ ਹਾਂ ਉੱਥੇ ਗਲਤ ਹਾਂ, ਠੀਕ ਹੈ। ਬਟ ਇੱਕ ਚੀਜ਼ ਛੋਟੀ ਜਿਹੀ ਹੋਰ ਦੱਸਣਾ ਚਾਹੂੰਗਾ। ਅੱਜ ਕੀ ਨਾਮ ਲੈਂਦੇ ਹੈਗੇ ਆ, ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ। ਕੁਛ ਲੋਕਾਂ ਨੇ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਪੁਰਾਣੇ ਟੌਪਿਕਸ 'ਤੇ, ਬਟ ਕੀ ਕਰਾਂ, ਬਾਰ-ਬਾਰ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਬਾਰ-ਬਾਰ। ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ, ਜਿਹੜੇ ਲੋਕ ਪਰਸਨਲੀ ਜਾਣਦੇ ਆ, ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ। ਜਦੋਂ ਤੁਸੀਂ 15 ਮਿੰਟ 20 ਮਿੰਟ ਅੱਧਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ, ਤੁਸੀਂ ਇੰਨੇ ਕੁ ਪੋਜ਼ੀਟਿਵ ਹੋ ਜਾਓਗੇ ਨਾ। ਤੁਸੀਂ ਅਗਰ ਪਰੇਸ਼ਾਨ ਹੋ, ਬਿਮਾਰ ਹੋ, ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹੌਸਪੀਟਲ 'ਚ ਬੈੱਡ 'ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ, ਅਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ। ਅਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ 'ਚ ਹੱਸ ਕੇ ਗੱਲਾਂ ਕੀਤੀਆਂ ਉਹਦੇ ਨਾਲ, ਅਤੇ ਇਹਨੂੰ ਤਾਂ ਕੋਈ ਫ਼ਰਕ ਹੀ ਨਹੀਂ ਪਿਆ ਵੀ ਜੋ ਕੁਛ ਵੀ ਹੋਇਆ ਉਸ ਚੀਜ਼ ਨੂੰ ਲੈ ਕੇ। ਸਾਨੂੰ ਕਿੰਨਾ ਫ਼ਰਕ ਪਿਆ, ਕਿੰਨਾ ਨਹੀਂ ਫ਼ਰਕ ਪਿਆ, ਇਹ ਤਾਂ ਅਸੀਂ ਜਾਣਦੇ ਹਾਂ। ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ 'ਚੋਂ ਨਿਕਲੇ, ਕਿਹੜੀ ਸਿਚੁਏਸ਼ਨ 'ਚੋਂ ਨਿਕਲੇ, ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ, ਔਰ ਅਸੀਂ ਕਿਹੜੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ। ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਕਿਉਂਕਿ ਅਸੀਂ ਐਕਸਪਲੇਨ ਕਰਦੇ ਹਾਂ, ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਕਹਿੰਦੇ ਹਾਂ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ, ਅੱਜ ਟਾਈਮ ਮਾੜਾ ਵਾ, ਕਦੇ ਤੇ ਚੰਗਾ ਆਊਗਾ। ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਂਦੇ ਹਾਂ, ਅਤੇ ਜਿਹਦੇ ਕਰਕੇ ਅਸੀਂ ਉੱਥੇ, ਮੈਂ ਅਨਮੋਲ ਵੀਰੇ ਨਾਲ ਇੰਨਾ ਕੁ ਕੰਫਰਟੇਬਲ ਸੀਗਾ ਨਾ। ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ 'ਤੇ ਉੱਦਾਂ ਹੀ ਸਮਾਈਲ ਆ ਜਾਂਦੀ ਹੈ। ਇੱਕ ਮਰੀਜ਼ ਬੰਦੇ ਦੇ ਚਿਹਰੇ 'ਤੇ ਸਮਾਈਲ ਆ ਸਕਦੀ ਹੈ, ਅਤੇ ਮੈਂ ਤਾਂ ਫਿਰ ਇੱਕ ਸਰੀਰਕ ਰੂਪ 'ਤੇ ਬੜਾ ਪਰਫੈਕਟ ਸੀਗਾ। ਅਤੇ ਹਾਂ, ਮੈਂਟਲੀ ਰੂਪ 'ਤੇ ਠੀਕ ਹੈ, ਪਰੇਸ਼ਾਨ ਸੀ, ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟਰੈਸ ਖਤਮ ਹੋ ਗਈ। ਔਰ ਤੁਹਾਨੂੰ ਪਤਾ ਹੈ, ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ, ਬਟ ਉਸ ਸਮੇਂ ਜਦੋਂ ਅਸੀਂ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ, ਅਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਹੀ ਨਹੀਂ ਸੀ ਕਦੇ ਵੀ।
ਜਿਸ ਸਮੇਂ ਇਹ ਸਿਚੁਏਸ਼ਨ ਬਣੀ। ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਕਰ ਦਿੱਤਾ ਨਾ ਇਸ ਟ੍ਰੈਜਡੀ ਤੋਂ ਬਾਅਦ ਦਾ, ਤੇ ਲੋਕਾਂ ਦੇ ਸਾਨੂੰ ਮੈਸੇजेस ਆਉਣੇ ਸ਼ੁਰੂ ਹੋਏ ਕਾਫੀ ਸਾਰੇ, ਮਤਲਬ ਕੋਈ ਨੋਰਮਲ ਬੰਦਿਆਂ ਦੀ ਵੀ ਨਹੀਂ ਗੱਲ ਕਰ ਰਿਹਾ, ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰੁਤਬਾ ਰੱਖਦੇ ਨੇ। ਬਹੁਤ ਸਾਰੇ ਇੱਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ, ਤੁਸੀਂ ਉਹਨੂੰ ਬੜੇ ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ, ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ, ਦੁਬਾਰਾ ਤੁਸੀਂ ਕਮ ਬੈਕ ਕਰੋ। ਐਂਡ ਜ਼ਿਆਦਾ ਵੀ ਟਾਈਮ ਤੁਸੀਂ ਸੋਚੀ ਜਾਓਗੇ ਤੇ ਸਮਾਂ ਲੰਘਦਾ ਹੀ ਹੈ, ਤੁਸੀਂ ਕੋਈ ਨਹੀਂ ਆਰਾਮ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਾਪਸ ਆਓ। ਸਾਨੂੰ ਮੈਸੇजेस ਤਾਂ ਹਫਤੇ ਬਾਅਦ ਆਉਣੇ ਸ਼ੁਰੂ ਹੋ ਗਏ ਸੀ, ਅਸੀਂ ਫਿਰ ਵੀ ਆਪਣੇ ਆਪ ਨੂੰ ਸੋਚਦੇ ਕਰਾਂਦੇ ਅਸੀਂ 1 ਮਹੀਨਾ ਸਵਾ ਮਹੀਨਾ ਬਾਅਦ ਜਾ ਕੇ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ ਸੀ। ਸਭ ਦੇ ਹਜ਼ਾਰਾਂ ਮੈਸੇजेस, ਤੁਸੀਂ ਮੰਨੋਗੇ ਦੁਕਾਨ ਤੇ ਲੋਕ ਆਉਂਦੇ ਸੀ, ਨੋਟ ਲਿਖ ਕੇ ਜਾਂਦੇ ਸੀ। ਕੁਝ ਜੰਮੂ ਤੋਂ ਆਏ ਸੀ, ਇੱਕ ਦਿੱਲੀ ਤੋਂ ਇੱਕ ਪ੍ਰੈਸ ਰਿਪੋਰਟਰ ਮੈਮ ਹੀ ਸੀਗੇ, ਉਹ ਆਏ ਆਪਣਾ ਨੋਟ ਲਿਖ ਕੇ ਦੇ ਕੇ ਗਏ ਕਿ ਤੁਸੀਂ ਪਲੀਜ਼ ਕਦੇ ਹਿੰਮਤ ਨਹੀਂ ਹਾਰਨੀ, ਪੋਜ਼ਿਟਿਵ ਰਹਿਣਾ, ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ। ਠੀਕ ਹੈ, ਸਾਡੇ ਤੋਂ ਗਲਤੀ ਹੋਈ, ਅਸੀਂ ਮੰਨ ਵੀ ਲਈ ਸੀ ਉਹ ਗਲਤੀ, ਬਟ ਉਸ ਗੱਲ ਨੂੰ ਤੁਸੀਂ ਅਗਰ ਅੱਗੇ ਤੱਕ ਖਿੱਚੀ ਜਾਓਗੇ ਇੱਦਾਂ ਤਾਂ ਕਦੇ ਸਾਰੀ ਉਮਰ ਕੁਝ ਠੀਕ ਹੀ ਨਹੀਂ ਹੋਏਗਾ। ਤੇ ਤੀਸਰੀ ਚੀਜ਼, ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਆਈਆਂ। ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ, ਮੈਂ ਜਿੰਨੇ ਵੀ ਧਰਮ ਨੇ, ਹਿੰਦੂ ਮੁਸਲਿਮ ਸਿੱਖ ਈਸਾਈ ਮੈਂ ਸਾਰੇ ਧਰਮਾਂ ਦਾ ਆਪਣਾ ਸਤਿਕਾਰ ਕਰਦਾ, ਸਾਰੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦਾ, ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ, ਮੈਂ ਸਭ ਦਾ ਰਿਸਪੈਕਟ ਕਰਦਾ, ਸਭ ਦੀ ਇੱਜ਼ਤ ਕਰਦਾ। ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ, ਮੈਂ ਖੁਦ ਉਸ ਸਰੂਪ ਦੇ ਵਿੱਚ ਹਾਂ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ, ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ, ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ, ਬਟ ਇੱਕ ਚੀਜ਼ ਦੱਸਣਾ ਚਾਹੂੰਗਾ, ਇਹ ਜੋ 2 ਜਾਂ 3 ਸਿੰਘ ਆਏ, ਜਿੰਨੇ ਵੀ ਆਏ, ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ। ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ, ਇਹਨਾਂ ਨੇ ਪਹਿਲੇ ਤਾਂ ਇੱਕ ਗੱਲ ਕੀਤੀ ਜੀ, ਇਹ ਸਿੱਖ ਨਹੀਂ ਹੈਗਾ, ਇਹ ਬਹਿਰੂਪੀ ਹੈ। ਪਹਿਲੀ ਗੱਲ ਤਾਂ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ, ਇਹ ਮੈਂ ਜਾਣਦਾ, ਮੇਰੇ ਮਹਾਰਾਜ ਜਾਣਦੇ ਨੇ, ਠੀਕ ਹੈ। ਦੂਸਰੀ ਚੀਜ਼, ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ, ਪਰਚਿਆਂ ਤੋਂ ਨਹੀਂ ਡਰਦੇ। ਇਹ ਚੀਜ਼ਾਂ, ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ, ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ, ਇੱਕ ਇਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਨਾ ਦੁਬਾਰਾ, ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ। ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ, ਚਲੋ ਜੋ ਵੀ ਕੁਝ ਕਰਦੇ ਸਹੀ ਸੀ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿੱਦਾਂ ਦਾਗ ਲਾਇਆ। ਮੈਂ ਤੁਹਾਨੂੰ ਇੱਕ ਕਲੀਅਰ ਬੈਕ, ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਂਗਾ। ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੇੜ ਲੈਂਦੇ ਆ, ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੋਸ ਯਾਰ ਆ ਜੋੜੇ ਹੱਥ, ਬਿਗ ਬੋਸ ਨੂੰ ਆਪਣੀ ਜੇਬ 'ਚ ਪਾ ਕੇ ਰੱਖ ਲਓ ਆਪਣੇ ਕੋਲ। ਮੈਨੂੰ ਨਾ ਬਿਗ ਬੋਸ ਨਾਲ ਲੈਣ ਦੇਣ ਸੀਗਾ। ਔਰ ਦੂਜੀ ਗੱਲ, ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੀਆਂ ਕੰਟਰੋਵਰਸੀਆਂ, ਕੋਈ ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ, ਮੈਂ ਆਪਣੀ ਵਾਈਫ ਦੇ ਨਾਲ ਹਾਂ, ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਧਰਤੀ ਤੇ ਮੈਂ ਉਹਦੇ ਨਾਲ ਕੱਟਣਾ ਵਾ। ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ। ਜਿਹੜੇ ਤੇ ਪਿਆਰ ਵਾਲੇ ਨੇ, ਜਿਹੜੇ ਤੇ ਸਮਝਣ ਵਾਲੇ ਨੇ, ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ। ਜਿਹੜੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੁਛ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ, ਅਸੀਂ ਜਿੱਦਾਂ ਦੇ ਹੁੰਦੇ ਨਹੀਂ, ਸਾਨੂੰ ਉੱਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਲਈ ਕੀਤਾ ਗਿਆ। ਮੈਨੂੰ ਇੱਕ ਗੱਲ ਦੱਸੋ, ਕਿ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ ਚਲਾਵਾਂਗੇ? ਪਹਿਲੇ ਮੈਨੂੰ ਇਹ ਦੱਸੋ, ਕਿਸੇ ਕੋਲ ਵੀ ਐਵੀਡੈਂਸ ਹੈ? ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ। ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ, ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ, ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ। ਇਹਨਾਂ ਨੇ ਬਿਗ ਬੋਸ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਐਜ਼ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ। ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂਗਾ, ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ, ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਮੇਰੀ ਇਹ ਵੀਡੀਓ ਵੇਖਿਓ, ਪਹਿਲੇ ਪੂਰੀ ਵੀਡੀਓ ਸੁਣਿਓ। ਮੈਂ ਆਪਣੀ ਕਲਿੱਪ ਕੱਟ ਕੇ ਉਹ ਵੀਡੀਓ ਪਾਉਣ ਲੱਗਾ। ਅੱਜ ਕੱਲ ਟਾਈਮ ਹੁੰਦਾ ਹੈ, ਚਲੋ 4 ਵਾਰੀ ਵੈਸੇ ਹੋ ਗਈ ਨਾ। ਅੱਛਾ ਗੱਲ ਕਰ ਲਓ, ਜਿੱਥੇ ਬੰਦੀਆਂ ਹੈ ਤਿੰਨ ਤੇ ਮਤਲਬ ਵੀ ਤਨਾਵ ਕਰੋ ਨਾ ਉਹ ਬਚਾਣਾ ਤਾਂ ਕੰਮ ਬਹੁਤ ਆਣਾ ਜਾ ਕੇ ਦੂਰ ਤੋਂ ਤੁਸੀਂ ਫੋਨ ਤੇ ਗੱਲ ਕਰੋ, ਸਮਝ ਦੱਸੋ ਬ੍ਰਦਰ
ਤੇ ਕਰ ਲਓ, ਥੱਲੇ ਹੋ ਕੇ ਕਰ ਲਓ। ਗੱਲ ਕਰਨ ਜਿਹੜੀ ਨਹੀਂ ਤਾਂ ਦੰਦੇ ਮੈਂ ਕਿਹਨਾਂ ਨੇ ਗੱਲ ਹੀ ਕਰਦਾ ਸਾਰਾ ਜਿੱਥੇ ਮਰਜ਼ੀ ਕਰ ਲਓ ਤੁਸੀਂ ਕਾਲਾ ਕਹਿੰਦੇ ਆ ਕੀ ਕਹਿੰਦਾ ਤੁਹਾਨੂੰ ਜਵਾਬ ਦੇ ਨਾਮ ਸਪੈਸੀਫਿਕੇਸ਼ਨ ਦੇ ਦੇ ਆਪਣਾ ਕਿਉਂ ਬਣਾਈ ਦੀ ਕੋਸ਼ਿਸ਼ ਕਰਦਾ ਇਹ ਕੁਝ ਚਾਹਦਾ ਇਹ ਥੱਲੇ ਵੀ ਕਰਦਾ ਇਹ ਜਿਹੜਾ ਇੱਥੇ ਦਾ ਇਹ ਚੀਜ਼ਾਂ ਨਹੀਂ ਆਪਣੇ ਹੱਥ ਚਾਹੀਦੀ ਮੈਂ ਤਾਂ ਦਵਾਂਗੀ ਹਾਂ ਮੈਂ ਤਾਂ ਆਪਣੇ ਜੋ ਵੈਰ ਕਰਾ ਦੂੰਗਾ ਇਹ ਜੋ ਕਰਨੇ ਆ ਇਹਨਾਂ ਗੱਲ ਕਰੋ ਜੀ। ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ, ਤੁਸੀਂ ਇਹ ਵੀਡੀਓ ਵੇਖ ਲਈ, ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਹੈ, ਮੈਂ ਚਲੋ ਠੀਕ ਹੈ ਜੀ, ਮੈਂ ਕਹਿੰਦਾ ਮੈਂ ਰੀਲ ਬਣਾਤੀ, ਪ੍ਰਮੋਸ਼ਨ ਆਈ, ਮੇਰੀ ਰੋਜ਼ੀ ਰੋਟੀ ਹੈ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਹੈ। ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੋਂ 2 ਪੈਸੇ ਉਧਰੋਂ ਆ ਜਾਂਦੇ, 2 ਪੈਸੇ ਇੱਧਰੋਂ ਆ ਜਾਂਦੇ ਆ ਤੇ ਅਸੀਂ ਉਹ 4 ਪੈਸੇ ਨਾਲ ਆਪਣੇ ਖਰਚੇ ਚਲਾਉਂਦੇ ਆ। ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ, ਚਾਹੇ ਕੋਈ ਯੂਟਿਊਬਰ ਹੈ, ਕੋਈ ਇੰਸਟਾਗ੍ਰਾਮਰ ਹੈ, ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰਮੋਸ਼ਨ ਕਰਦਾ। ਤੇ ਮੈਂ ਇਕੱਲੇ ਨੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ। ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ, ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ, ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੈ ਲਓ। ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਦਾ ਕਿ ਤੁਹਾਡਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਹੈ ਨਾ, ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਦਾ। ਬਟ ਇੱਕ ਚੀਜ਼ ਦੱਸਦਾ, ਇਹਨਾਂ ਬੰਦਿਆਂ ਨੇ ਕੀ ਕੀਤਾ, ਜਦੋਂ ਇਹ ਵੀਡੀਓ ਬਣਾ ਲਈਆਂ ਇਹਨਾਂ ਨੇ, ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੁਣੀ ਲਈਆਂ ਹੋਣੀਆਂ। ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ, ਤੁਸੀਂ ਆ ਦੇਖੋ, ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ ਔਰੰਜ ਪਰਨੇ ਵਾਲਾ, ਇਹ ਮੰਗੂ ਮੱਠ ਜੀ ਨੇ, ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨੇ ਚ ਆਇਆ। ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ। ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ, ਕਹਿੰਦੇ ਤੁਸੀਂ 50,000 ਰੁਪਈਆ ਦੇ ਦਿਓ, ਅੱਜ ਜੋ ਕੈਮਰੇ ਚੱਲ ਰਹੇ ਨੇ, ਜੋ ਕੁਝ ਵੀਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ। ਅਸੀਂ ਕਿਨਮ ਲੈਂਦੇ ਹੈਗੇ ਆ, ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ, ਤੁਸੀਂ 50,000 ਰੁਪਏ ਦੇ ਦਿਓ। ਆ ਸੀਸੀਟੀਵੀ ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ, ਇਹ ਉਹਦੇ ਵਿੱਚ 50,000 ਦੀ ਗੱਲ। ਪਹਿਲੇ ਤੇ ਪੌੜੀਆਂ ਚੜ੍ਹਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ, ਬੰਦਾ ਗੱਲ ਕਿੱਥੇ ਕਰੇ। ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ਏਅਰਫੋਨ ਨਹੀਂ ਲੱਗੇ, ਏਅਰਫੋਨ ਲਾ ਕੇ ਉਹ ਪੂਰੀ ਸੀਸੀਟੀਵੀ ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ। ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ, ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ, ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ। ਮੈਂ ਇਹਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਊਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ। ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਝੁਕਣ ਨੂੰ ਤਿਆਰ ਹਾਂ। ਜਿਹੜਾ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਪਰ ਤੁਸੀਂ ਇਦਾਂ ਦੀ ਘਟੀਆ ਕਰਤੂਤ ਕੀਤੀ ਹੈ, ਤੁਸੀਂ ਅੰਦਰ ਆ ਕੇ 50,000 ਦੀ ਡਿਮਾਂਡ ਕਰ ਰਹੇ ਹੋ। ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50,000 ਕਿੱਥੋਂ ਦੇਦਾ, ਤੇ ਤੁਸੀਂ ਕਹਿ ਰਹੇ ਹੋ ਉਹਨੂੰ ਫੋਨ ਕਰੋ ਜਿਹਨੇ ਵੀਡੀਓ ਪਾਈ ਹੈ। ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ। ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਹਾਂਗਾ ਤੇ ਮੇਰੇ ਤਾਂ ਪੱਖ 'ਚ ਕਦੇ ਕੋਈ ਬੋਲੇ ਨਾ ਬੋਲੇ, ਠੀਕ ਹੈ। ਜੇ ਕੋਈ ਬੋਲਦਾ ਤੇ ਪਬਲਿਕ ਉਹਨੂੰ ਵੀ ਬੋਲਦੀ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰਦਾ, ਪਰ ਮੈਂ ਆਪਣੀ ਸਪੋਰਟ 'ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱਪ ਰਹਿ ਜਾਵਾਂਗਾ। ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ, ਮੇਰੇ ਬੋਲਿਆਂ ਜ਼ਿਆਦਾ ਵੱਧ ਜਾਂਦੀ ਹੈ, ਮੇਰੀ ਗੱਲ ਦੂਰ ਤੱਕ ਜਾਂਦੀ ਹੈ, ਮੈਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਇਹੀ ਕੋਸ਼ਿਸ਼ ਕਰਦੇ ਹਾਂ ਅਸੀਂ, ਕਦੇ ਕਿਸੇ ਕੰਟਰੋਵਰਸੀ 'ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ, ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਪਾ ਦਿੱਤੀ ਹੈ। ਹੁਣ ਇਹਨਾਂ ਨੇ ਇੱਕ ਚੀਜ਼ ਕਰਨੀ, ਮੈਨੂੰ ਪਤਾ ਨਹੀਂ ਮੈਂ ਇਹਨੂੰ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ ਸੀਸੀਟੀਵੀ ਫੁਟੇਜ ਪਾ ਦੀ ਜਾਂ ਉਹਨਾਂ ਦੇ ਉੱਤੇ ਇਲਜ਼ਾਮ ਲਾਏ। ਮੈਨੂੰ ਨਹੀਂ ਪਤਾ, ਹੈ ਮੇਰੇ ਲਈ ਰਿਸਕੀ ਹੈ ਇਸ ਚੀਜ਼ ਲਈ ਬੋਲਣਾ, ਪਰ ਪਤਾ ਨਹੀਂ ਮੇਰੇ ਉੱਤੇ ਕੋਈ ਅਟੈਕ ਵੀ ਕਰਾ ਸਕਦੇ ਨੇ, ਕੁਝ ਵੀ ਕਰਾ ਸਕਦੇ ਨੇ, ਮੈਨੂੰ ਕੁਝ ਨਹੀਂ ਪਤਾ। ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ, ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਹੈ। ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਹੈ, ਦੁਕਾਨ ਦੇ ਅੱਗੋਂ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ, ਜੇ ਕਿਤੇ ਗੱਡੀ ਦੇਖ ਲੈਂਦੇ ਲੋਕ ਕੀ ਫਾਲਤੂ ਕਮੈਂਟਰੀਆਂ ਕਰਨ ਲੱਗ ਜਾਂਦੇ ਨੇ। ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਉਹ ਬੰਦਾ ਅੰਦਰੋਂ ਟੁੱਟ ਜਾਵੇ, ਖਤਮ ਹੋ ਜਾਏ। ਸਾਨੂੰ ਪਤਾ ਅਸੀਂ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹਾਂ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਕਿਰਤ ਕਰ ਰਹੇ ਹਾਂ, ਕਦੇ ਕਿਸੇ ਨੂੰ ਫਾਲਤੂ ਕੋਈ ਗੱਲ ਨਹੀਂ ਕਰਦੇ। ਰੀਲ ਵਾਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਉਣ ਲਈ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ, ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ, ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ। ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ, ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ। ਪਰ ਜੋ ਇਹਨਾਂ ਨੇ ਕੀਤਾ ਆ ਕੇ, ਤੁਸੀਂ ਪਹਿਲੇ ਤੇ ਟੇਬਲਾਂ ਦੇ ਉੱਤੇ ਚੜ੍ਹ ਕੇ ਆ ਕੇ ਬਹਿ ਗਏ ਤੁਸੀਂ, ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ। ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ। ਮੇਰੇ ਅੰਦਰ ਕੀ ਸਿੱਖੀ ਹੈ, ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ, ਮੇਰੀ ਇੱਕ ਗਲਤੀ ਦੇ ਨਾਲ। ਔਰ ਦੂਸਰੀ ਗੱਲ, ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ, ਮੈਂ ਬਾਰ-ਬਾਰ ਉਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ, ਅਸੀਂ ਹਸਬੈਂਡ ਵਾਈਫ ਸੀ, ਕੋਈ ਬਗਾਨਾ ਨਹੀਂ ਸੀ। ਔਰ ਦੂਸਰੀ ਚੀਜ਼, ਉਹ ਵੀਡੀਓ
ਪਿੱਛੇ ਜੀ ਇੱਕ ਗੱਲ ਹੋਰ ਕਲੀਅਰ ਕਰ ਦੇਣਾ, ਸਭ ਲੋਕ ਕਹਿੰਦੇ ਪਏ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ, ਕੁੜੀਆਂ ਦੇ ਉੱਤੇ। ਮੈਂ ਪਤਾ ਕੀ ਹੈ, ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ, ਮੇਰੀ ਇੱਕ ਸੋਚ ਇਦਾਂ ਦੀ ਹੈ, ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ। ਮੈਂ ਕਹਿੰਦਾ ਸੀ, ਮੇਰਾ ਅਨਮੋਲ ਵੀਰੇ ਦੀ ਵੀਡੀਓ 'ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ, ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ, ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਪੁਲਿਸ ਕੋਲ ਬਕਾਇਦਾ ਸਬੂਤ ਸੀਗੇ, ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ। ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ, ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ। ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਪੋਡਕਾਸਟ ਕੀਤਾ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ। ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ, ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹਦੀ ਇਮੇਜ ਵੀ ਖਰਾਬ ਕਰਦੇ ਹੋ। ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇੰਨਾ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇੱਦਾਂ ਦਾ ਮਾੜਾ ਕਰ ਦਿੱਤਾ। ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ, ਸੱਚ ਦੀ ਆਵਾਜ਼ ਉਠਾਈ। ਜੇ ਮੈਂ ਗਲਤ ਹੁੰਦਾ, ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ। ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ, ਕਿ ਜੇ ਮੈਂ ਗਲਤ ਆ ਨਾ, ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੂਗਾ। ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ, ਉਹਨਾਂ ਨੇ ਮੈਨੂੰ ਬੋਲਿਆ, ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਸੌਰੀ ਵੀਰੇ, ਪਰ ਮੇਰੇ ਇਦਾਂ ਦਾ ਮਾਈਂਡ 'ਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ, ਮੇਰੇ ਤੋਂ ਵੀਡੀਓ ਪੈ ਗਈ। ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ। ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਆ, ਪਰ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਵਾਂਗਾ। ਮੈਂ ਕਿਹਾ ਠੀਕ ਹੈ ਜੀ, ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹੋਇਆ, ਠੀਕ ਹੈ। ਬਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ, ਸਾਡੀ ਹਰ ਛੋਟੀ ਛੀਜ਼ ਨੂੰ ਜੇ ਹਊਆ ਬਣਾਓਗੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ। ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ, ਔਰ ਕੁਝ ਲੋਕ ਬੜੇ ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਫੇਸਬੁੱਕ ਜਾਂ YouTube ਮੋਨੇਟਾਈਜੇਸ਼ਨ ਬੰਦ ਕਰ ਦੇ, ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ, ਆ ਜਿੰਨੀਆਂ ਵੀ ਮੇਰੇ ਖਿਲਾਫ ਨਿਊਜ਼ਾਂ ਬਣਦੀਆਂ ਨੇ ਨਾ, ਸਾਰੀਆਂ ਬੰਦ ਹੋ ਜਾਣਗੀਆਂ। ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਨਾ, ਨੋਰਮਲ ਇੱਕ ਬੰਦੇ ਦੇ, ਮੈਂ ਪਿੱਛੇ ਜੀ ਕੁਝ ਬੰਦਿਆਂ ਨੇ 2-3 ਮੈਂ ਉਹ ਵੀ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ। ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ, ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ। ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ, ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ 2 ਤੋਂ 3 ਰਿਵਿਊ ਵੀ ਨਹੀਂ ਆਉਂਦੇ। ਜਦੋਂ ਸਾਨੂੰ ਗਾਲਾਂ ਕੱਢਦੇ ਨੇ 2-2 3-3 ਮਿਲੀਅਨ 4-4 ਮਿਲੀਅਨ ਚਲੇ ਜਾਂਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ, ਉਹ ਹੋਰ 4 ਵੀਡੀਓ ਪਾਉਣ ਲੱਗ ਜਾਂਦੇ ਨੇ, ਜਿਹਦੇ ਕਰਕੇ ਮੁੱਦਾ ਠੰਡੇ ਹੋਣ ਦੀ ਗੱਲ ਹੀ ਨਹੀਂ ਹੋ ਰਹੀ। ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦਿਓ, ਸਾਨੂੰ ਅੱਗੇ ਵੱਧ ਲੈਣ ਦਿਓ। ਮੈਂ ਬਾਰ-ਬਾਰ ਕਿੰਨੀਆਂ ਕੁ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ, ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ। ਪਰ ਜਿਹੜੀ ਆਹ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ, ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ। ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ, ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਹਾਂ। ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ, 4 ਥਾਵਾਂ ਤੇ ਹੋਰ ਵੀ ਕਰਕੇ ਆਉਂਦੇ ਹੋਣਗੇ, ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਕਿ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50,000 ਰੁਪਏ ਦੀ ਡਿਮਾਂਡ ਕੀਤੀ। CCTV ਫੁਟੇਜ ਤੁਹਾਡੇ ਸਾਹਮਣੇ ਹੈ। ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ, ਕਹਿੰਦੇ 2 ਦਿਨ ਬਾਅਦ। ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ, ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ। ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ, ਨਾ ਮਿਲਦਾ ਕੱਲ। ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜ ਭੰਨ ਕਰਨ ਦੀ, ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ, ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਨਹੀਂ। ਦੇਖੋ ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਦੇ ਹਾਂ, ਬੜਾ ਉਲਟਾ ਸਿੱਧਾ ਜਿਹਾ ਕਰ ਦਿੰਦੇ ਹਾਂ, ਬਟ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ, ਕੀ ਨਹੀਂ ਫੇਸ ਕਰ ਰਿਹਾ। ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਿਮੀਨਲ ਬਣਾਇਆ ਹੋਇਆ, ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਹਾਂ। ਮੈਂ ਨਾ ਤਾਂ ਕੋਈ 2 ਨੰਬਰ ਦਾ ਕੰਮ ਕਰ ਰਿਹਾ, ਮੈਂ ਕੋਈ ਨਸ਼ਾ ਨਹੀਂ ਵੇਚਦਾ, ਠੀਕ ਹੈ ਨਾ, ਮੈਂ ਕਦੇ ਕਿਸੇ ਨਾਲ ਕੋਈ ਐਦਾਂ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾੜੀ ਕਰਦਾ ਪਿਆ ਹੋਵਾਂ, ਜਾਂ ਕਦੇ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ। ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਸਾਡੀ ਭੰਡੀ ਕੀਤੀ ਜਾ ਰਹੀ ਹੈ ਕਿ ਇਹ ਮਾੜੇ ਨੇ। ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ, ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫਾਲਤੂ ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ। ਔਰ ਦੂਸਰੀ ਚੀਜ਼, ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਾਉਣ ਲਈ ਅਗਰ ਕੁਝ ਕੀਤਾ ਜਾਂਦਾ ਨਾ, ਜੇ ਮੇਰੇ ਨਾਲ ਮੰਨ ਲਓ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ। ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ, ਅਗਲੇ ਪਤਾ ਨਹੀਂ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਅਗਲਿਆਂ ਕੋਲ ਕਿੰਨੇ ਕੁ ਬੰਦੇ ਹੋਣਗੇ, ਕਿੰਨੇ ਕੁ ਨਹੀਂ। ਮੇਰੀ ਸਾਰੀ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ। ਭਾਈ ਪੈਸਿਆਂ ਦੀ ਕਾਹਦੀ ਡਿਮਾਂਡ ਹੈ? ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ, ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ? ਅਸੀਂ ਮੁੱਦਾ ਖਤਮ ਕਰ ਦਾਂਗੇ। ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ। ਔਰ ਮੈਨੂੰ ਇਸ ਚੀਜ਼ ਦਾ ਜੈਨੂਨਲੀ ਬਹੁਤ ਜ਼ਿਆਦਾ ਮੇਰੀ ਉਸ ਰੀਲ ਦਾ ਜਾਂ ਮੇਰੇ ਦੁਕਾਨ ਦੇ ਉੱਤੇ ਕਸਟਮਰਸ ਬੈਠੇ ਹੋਏ ਸੀ, ਜੋ ਮਾਹੌਲ ਬਣਿਆ ਉਹ ਤੇ ਚਲੋ ਖਰਾਬ ਹੋਇਆ ਹੀ ਹੋਇਆ। ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ। ਇਹਨਾਂ ਨਾਲ ਲੜੇ, ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦਾ, ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ। ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ 'ਚ ਹੀ ਬੋਲੇ ਜਾਂਦੇ ਤੇਰਾ ਸੌਦਾ ਲਾਣਾ ਦਾ ਕਾਰਨ ਮੈਂ ਕਿਸ ਨੂੰ ਜਾਨ ਤੋਂ ਮਾਰਤਾ, ਮੈਂ ਕਿਸ ਨਾਲ ਮਾੜਾ ਕਰਤਾ। ਤੁਸੀਂ ਕਹਿੰਦੇ ਹੋ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ। ਮੈਨੂੰ ਇੱਕ ਗੱਲ ਦੱਸੋ, ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ?
ਜਾਂ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੀਦਾ ਸੀਗਾ। ਭਾਈ ਸਾਹਿਬ ਸਾਡੀ ਰੋਜੀ ਰੋਟੀ ਹੈ ਸੋਸ਼ਲ ਮੀਡੀਆ ਅੱਜ ਹਜ਼ਾਰਾਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਹੈ। ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ, ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ। ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ, ਕੁਛ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਇਹ ਸਭ ਕੁਝ ਕੀਤਾ, ਵੀਡੀਓ ਵਾਇਰਲ ਕੀਤੀ। ਭਾਈ ਸਾਹਿਬ ਸਾਡੇ ਕੋਲ ਨਾਮ ਵੀ ਸੀਗਾ, ਫੇਮ ਵੀ ਸੀਗਾ, ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ, ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ, ਅਸੀਂ ਆਲਰੇਡੀ ਫੇਮਸ ਸੀਗੇ। ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਇਹ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ। ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ, ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ। ਜਿੱਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ, ਜਿੱਦਾਂ ਦੇ ਹਾਲਾਤ ਬਣ ਰਹੇ ਨੇ ਨਾ, ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ। ਸਾਨੂੰ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਸਾਡੀ ਜ਼ਿੰਦਗੀ ਜੀ ਲੈਣ ਦਿਓ। ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ, ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ, ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ। ਤੁਸੀਂ ਤਾਂ ਯਾਰ ਜਾਗਰੂਕ ਹੋ, ਤੁਸੀਂ ਤੇ ਸਮਝਦਾਰ ਹੋ, ਸਿਆਣੇ ਹੋ, ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੰਨਾ ਵੀ ਕਿਸੇ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਹਰਕਤਾਂ ਕਰੇ। ਪਰ ਮੈਂ ਚਲੋ ਮਹਾਰਾਜ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਝੱਲਦੇ ਪਏ ਹਾਂ। ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੈਪ ਲੈ ਗਿਆ ਹੁੰਦਾ, ਇਹ ਗੱਲ ਵਾਕਈ ਹੈ। ਔਰ ਕੁਝ ਲੋਕ ਤੇ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰਾ ਗਿਆ। ਪਰ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਤੋਲਦਾ। ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ, ਪੰਜਾਬੀਆਂ ਵਾਲੀ। ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਿਹਾ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਿਤਾ, ਪੰਜਾਬੀਆਂ ਦਾ ਖਾਂਦਾ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ। ਇੱਕ ਛੋਟੀ ਜਿਹੀ ਚੀਜ਼ ਸੁਣਿਓ, ਸਮਝੋ ਇੱਕ ਗੱਲ। ਮੈਂ ਪੂਰੇ ਪੰਜਾਬ ਨੂੰ ਕਦੇ ਨਾ ਤੇ ਮਾੜਾ ਕਿਹਾ ਨਾ, ਮੈਂ ਪੰਜਾਬ ਨੂੰ ਕਦੇ ਮਾੜਾ ਕਿਹਾ ਹੀ ਨਹੀਂ। ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ। ਜਿੱਦਾਂ ਹੁਣ ਇਹ ਕਹਾਵਤ ਤਾਂ ਮੈਂ ਨਹੀਂ ਬਣਾਈ, ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ, ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਇਹ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ। ਉਹੀ ਕਹਾਵਤ ਜੇ ਉਹ ਸੀਗੀ ਵੀ ਪੰਜਾਬੀ ਦਾ ਦੁਸ਼ਮਣ ਹੁੰਦਾ ਹੈ, ਸਾਰੇ ਨਹੀਂ ਕਹਿੰਦਾ ਮੈਂ ਕਿ ਸਾਰੇ ਦੁਸ਼ਮਣ ਹੁੰਦੇ ਨੇ, ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਨਾ। ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਹੋ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ, ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਜਾਂਦੀ ਹੈ। ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਥੋੜੀ ਹੈ ਕਿ ਮੇਰਾ ਪੂਰਾ ਜੀਵਨ ਹੀ ਖਤਮ ਹੋ ਗਿਆ, ਪੂਰੇ ਜੀਵਨ ਦੀ ਕੀਤਾ ਕਰਾਇਆ ਮਿੱਟੀ ਕਰ ਦਿੱਤਾ ਤੁਸੀਂ ਤੇ। ਯਾਰ ਮੈਂ ਮਿਹਨਤ ਕਰਕੇ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ, ਠੀਕ ਹੈ, ਮੈਂ ਉਸ ਚੀਜ਼ ਤੋਂ ਪੈਸੇ ਕਮਾਏ। ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਉਣ ਲਈ ਕਰਦੀ ਹੈ। ਸਭ ਲੋਕ ਪੈਸੇ ਖਾਣ, ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ, ਹਰ ਬੰਦਾ ਕਿਰਤ ਕਰਦਾ। ਮੈਂ ਵੀ 10 ਅਨੂਆਂ ਦੀ ਕਿਰਤ ਕੀਤੀ। ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਹੋ ਦੀ 5 ਮਿੰਟ ਦੀ ਰੀਲ ਹੁੰਦੀ, ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ। ਕਦੇ ਕਿਤੇ ਜਾ ਕੇ ਵੀਡੀਓ ਬਣਾਈ ਦੀ ਹੈ, ਕਦੇ ਕਿਤੇ ਜਾ ਕੇ ਬਣਾਈ ਦੀ ਹੈ, ਕਦੇ ਕੁਝ ਕਰੀਦਾ। ਕਿਰਤ ਉਹ ਵੀ ਕਿਰਤ ਹੀ ਹੈ ਜੀ, ਉਹ ਵੀ ਮਾੜੀ ਕਿਰਤ ਨਹੀਂ ਹੈਗੀ। ਮੈਂ ਇੱਕ ਬੇਨਤੀ ਹੈ, ਇੰਨਾ ਕੁ ਜ਼ਿਆਦਾ ਹਰਾਸ ਨਾ ਕਰੋ। ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਏ, ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ। ਸਾਨੂੰ ਇੱਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ। ਔਰ ਇੱਕ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਜੀਣ ਦਿਓ। ਜੇ ਇਹ ਜੋ ਇਹਨਾਂ ਨੇ ਕੀਤਾ, ਦੋਨਾਂ ਨੇ ਆ ਕੇ 2-3, ਇੱਕ ਵਿੱਚ ਕੋਈ ਇੱਕ ਸੀਗੇ, ਇੱਕ ਫਗਵਾੜੇ ਵਾਲੇ ਸਿੰਘ ਸਾਹਿਬ। ਅੱਛਾ, ਮੈਂ ਇੱਕ ਇਹਨਾਂ ਨੇ ਇਹ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ। ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ, ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ, ਦੱਸੋ ਕੀ ਗੱਲ ਹੈ। ਕਹਿੰਦੇ ਜੀ ਇਹਨਾਂ ਨੂੰ ਇੱਥੇ ਬੁਲਾਓ, ਅਸੀਂ ਫੋਨ ਤੇ ਗੱਲ ਹੀ ਨਹੀਂ ਕਰਨੀ। ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਕਿ ਅਸੀਂ ਜੀ ਆਪਣਾ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲ, ਮਤਲਬ ਕਹਿੰਦੇ ਕਿ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ, ਕੋਈ ਕੰਟੈਕਟ ਹੀ ਨਹੀਂ ਹੈਗਾ। ਮੈਂ ਕਲੀਅਰ ਫੋਨ ਤੇ ਬੋਲਿਆ, ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ। ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕੀ ਨਾਮ ਲੈਂਦੇ ਆ, ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ। ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ, ਮੈਨੂੰ ਕਲੈਰੀਫਿਕੇਸ਼ਨ ਮਿਲ ਜਾਵੇ, ਪਰ ਉਹ ਚਾਹੁੰਦੇ ਕਿ ਇੱਥੇ ਆਊਗਾ ਤਾਂ ਹੀ ਪੈਸੇ ਮਿਲੂਗੇ, ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ। ਭੁੱਲ ਜਾਓ। ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ, ਤੁਹਾਡੇ ਸਾਹਮਣੇ ਸੀਸੀਟੀਵੀ ਫੁਟੇਜ ਤੁਸੀਂ ਦੇਖ ਹੀ ਲਈ ਹੈ, ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ ਸੀਸੀਟੀਵੀ ਫੁਟੇਜ ਆ ਗਈ। ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ 'ਚ ਨਹੀਂ ਆਉਂਦੀਆਂ। ਹੱਥ ਜੋੜ ਕੇ ਬੇਨਤੀ, ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ। ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ, ਨਹੀਂ ਚੰਗੇ ਲੱਗਦੇ ਬਲੋਕ ਮਾਰ ਦਿਓ ਪਰਮਾਨੈਂਟਲੀ। ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ, ਜਿਹੜੇ ਸਾਡੀ ਵੀਡੀਓ ਪਾਉਂਦੇ ਨੇ, ਉਹਨਾਂ ਨੂੰ ਵੀ ਚੱਕ ਕੇ ਬਲੋਕ ਮਾਰ ਦਿਓ। ਤੁਹਾਨੂੰ ਚੰਗੇ ਲੱਗਦੇ ਆ ਦੇਖੋ, ਨਹੀਂ ਚੰਗੇ ਲੱਗਦੇ ਨਾ ਦੇਖੋ, ਪਰ ਸਾਨੂੰ ਹਰਾਸ ਕਰਨਾ ਬੰਦ ਕਰ ਦਿਓ। ਬੇਨਤੀ ਹੈ ਸਾਰਿਆਂ ਨੂੰ, ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਹੱਥ ਜੋੜ ਕੇ ਬੇਨਤੀ ਯਾਰ, ਪਰ ਬਹੁਤ ਪਰੇਸ਼ਾਨ ਹੋਏ ਪਏ ਆ, ਬਹੁਤ ਦੁਖੀ ਹੋਏ ਪਏ ਆ। ਕਿਸੇ ਪਾਸੇ ਤੁਸੀਂ ਮੰਨੋਗੇ, ਘਰ ਜਾਂਦੇ ਆ, ਘਰ ਆਉਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ। 3600 ਚੀਜ਼ਾਂ ਅਸੀਂ ਫੇਸ ਕਰਦੇ ਹਾਂ, ਕੀ ਦੱਸਦੇ ਫਿਰੀਏ ਤੁਹਾਨੂੰ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਹਾਂ ਨਾ, ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਹਾਂ, ਫਿਰ ਵੀ ਅਸੀਂ ਖੜੇ ਹੋਏ ਹਾਂ। ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨੇ। ਯਾਰ ਕਿ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘੱਟ ਕਰਦੇ। ਮੈਂ ਬਾਰ-ਬਾਰ ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ, ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ। ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ। ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ। ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ। ਅਸੀਂ ਬੜੇ ਸੋਹਣੇ ਢੰਗ ਨਾਲ ਜਿੰਦੇ ਸੀ, ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਬਾਰਾ ਜ਼ਿੰਦਗੀ ਜੀ ਲੈਣ ਦਿਓ। ਬਸ ਇੰਨੀ ਕੁ ਗੱਲ ਕਹੂੰਗਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ, ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ, ਵੀਡੀਓਜ਼, ਕਾਫੀ ਕੁਛ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ। ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਉਨਾ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ, ਤਾਂ ਬਾਰ-ਬਾਰ ਅਸੀਂ ਕੁਛ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ, ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਪਹਿਲੇ ਤਾਂ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ, ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ, ਕੱਲ੍ਹ ਕੁਛ ਜਥੇਬੰਦੀਆਂ, ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ, ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੁਹਾਨੂੰ ਇੱਕ ਚੀਜ਼ ਦੱਸਦਾ, ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ। ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਸ ਜਾਂ ਕ੍ਰੀਏਟਰ ਨੇ, ਹੈ ਨਾ, ਸਭ ਨੂੰ ਪ੍ਰਮੋਸ਼ਨਸ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ, ਅਤੇ ਇਨਫਲੂਐਂਸਰਸ ਜਾਂ ਜਿੰਨੇ ਵੀ ਕ੍ਰੀਏਟਰਸ ਹੁੰਦੇ ਆ, ਉਹਨਾਂ 'ਚੋਂ ਜਿੰਨਾ ਕੁ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ, ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰਮੋਸ਼ਨਸ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਅਤੇ ਉਹਨਾਂ 'ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਉਣੀ ਹੈ। ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਵੀ ਤੁਸੀਂ ਇੰਨੇ ਟਾਈਮ ਤੋਂ ਇੰਨੇ ਸੈਕਿੰਡ ਤੱਕ ਪਾਉਣੀ ਹੈ। ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਇਹ ਚੀਜ਼। ਆਹ ਦੇਖੋ, ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ, ਆਹ ਚੀਜ਼ ਤੁਸੀਂ ਚੈੱਕ ਕਰਿਓ। 1:57 ਤੋਂ 2:10 ਤੱਕ, ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖੇ ਹੁੰਦੇ ਹੈ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ। ਪ੍ਰਮੋਸ਼ਨਸ ਆਉਂਦੀ ਹੈ, ਅਸੀਂ ਨੋਰਮਲ ਕਰੀ ਦੀਆਂ, ਅਤੇ ਇਹ ਪ੍ਰਮੋਸ਼ਨਸ ਸਭ ਨੂੰ ਆਉਂਦੀਆਂ ਨੇ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਸ ਵੀਡੀਓ ਨੂੰ ਦੇ ਵਿੱਚ 7,700 ਰੀਲਾਂ ਹੋਰ ਵੀ ਇਸੇ ਗਾਣੇ ਦੇ, ਮਤਲਬ 7,700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ, ਸਿਰਫ ਇਕੱਲੇ ਅਸੀਂ ਨਹੀਂ ਬਣਾਈ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਆ ਕਿ ਦੁਨੀਆ ਬੜੀ ਇੱਦਾਂ, ਦੁਨੀਆ ਬੜੀ ਉੱਦਾਂ, ਹੈ ਨਾ, ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ। ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ। ਜਦੋਂ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਨਾ, ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ। ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ, ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ। ਔਰ ਦੂਸਰੀ ਗੱਲ ਇਹ ਹੈ ਕਿ ਸਭ ਲੋਕ ਇਹ ਬੋਲੇ ਕਿ ਮੈਂ ਇਹ ਗਾਲ ਕੱਢੀ ਹੈ, ਮੇਰੀ ਆਵਾਜ਼ ਨਹੀਂ ਹੈ। ਜਦੋਂ ਗਾਲ ਆਉਂਦੀ ਹੈ, ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਣਾ, ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ। ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ, ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ, ਮੈਂ ਉਸ ਚੀਜ਼ ਦੇ ਲਈ ਮੈਂ ਹਮੇਸ਼ਾ ਉਸ ਚੀਜ਼ ਲਈ ਮੈਂ ਕਦੇ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖੇ। ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਿਆ, ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਨ ਨੂੰ ਹਮੇਸ਼ਾ ਰੈਡੀ ਰਹਿਣਾ, ਮੈਨੂੰ ਕੋਈ ਦਿੱਕਤ ਨਹੀਂ। ਜਿੱਥੇ ਆਪਾਂ ਗਲਤ ਹਾਂ ਉੱਥੇ ਗਲਤ ਹਾਂ, ਠੀਕ ਹੈ। ਬਟ ਇੱਕ ਚੀਜ਼ ਛੋਟੀ ਜਿਹੀ ਹੋਰ ਦੱਸਣਾ ਚਾਹੂੰਗਾ। ਅੱਜ ਕੀ ਨਾਮ ਲੈਂਦੇ ਹੈਗੇ ਆ, ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ। ਕੁਛ ਲੋਕਾਂ ਨੇ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਪੁਰਾਣੇ ਟੌਪਿਕਸ 'ਤੇ, ਬਟ ਕੀ ਕਰਾਂ, ਬਾਰ-ਬਾਰ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਬਾਰ-ਬਾਰ। ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ, ਜਿਹੜੇ ਲੋਕ ਪਰਸਨਲੀ ਜਾਣਦੇ ਆ, ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ। ਜਦੋਂ ਤੁਸੀਂ 15 ਮਿੰਟ, 20 ਮਿੰਟ, ਅੱਧਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ, ਤੁਸੀਂ ਇੰਨੇ ਕੁ ਪੋਜ਼ੀਟਿਵ ਹੋ ਜਾਓਗੇ ਨਾ। ਤੁਸੀਂ ਅਗਰ ਪਰੇਸ਼ਾਨ ਹੋ, ਬਿਮਾਰ ਹੋ, ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹੌਸਪੀਟਲ 'ਚ ਬੈੱਡ 'ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ, ਅਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ। ਅਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ 'ਚ ਹੱਸ ਕੇ ਗੱਲਾਂ ਕੀਤੀਆਂ ਉਹਦੇ ਨਾਲ, ਅਤੇ ਇਹਨੂੰ ਤਾਂ ਕੋਈ ਫ਼ਰਕ ਹੀ ਨਹੀਂ ਪਿਆ ਵੀ ਜੋ ਕੁਛ ਵੀ ਹੋਇਆ ਉਸ ਚੀਜ਼ ਨੂੰ ਲੈ ਕੇ। ਸਾਨੂੰ ਕਿੰਨਾ ਫ਼ਰਕ ਪਿਆ, ਕਿੰਨਾ ਨਹੀਂ ਫ਼ਰਕ ਪਿਆ, ਇਹ ਤਾਂ ਅਸੀਂ ਜਾਣਦੇ ਹਾਂ। ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ 'ਚੋਂ ਨਿਕਲੇ, ਕਿਹੜੀ ਸਿਚੁਏਸ਼ਨ 'ਚੋਂ ਨਿਕਲੇ, ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ, ਔਰ ਅਸੀਂ ਕਿਹੜੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ। ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਕਿਉਂਕਿ ਅਸੀਂ ਐਕਸਪਲੇਨ ਕਰਦੇ ਹਾਂ, ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਕਹਿੰਦੇ ਹਾਂ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ, ਅੱਜ ਟਾਈਮ ਮਾੜਾ ਵਾ, ਕਦੇ ਤੇ ਚੰਗਾ ਆਊਗਾ। ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਂਦੇ ਹਾਂ, ਅਤੇ ਜਿਹਦੇ ਕਰਕੇ ਅਸੀਂ ਉੱਥੇ, ਮੈਂ ਅਨਮੋਲ ਵੀਰੇ ਨਾਲ ਇੰਨਾ ਕੁ ਕੰਫਰਟੇਬਲ ਸੀਗਾ ਨਾ। ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ 'ਤੇ ਉੱਦਾਂ ਹੀ ਸਮਾਈਲ ਆ ਜਾਂਦੀ ਹੈ। ਇੱਕ ਮਰੀਜ਼ ਬੰਦੇ ਦੇ ਚਿਹਰੇ 'ਤੇ ਸਮਾਈਲ ਆ ਸਕਦੀ ਹੈ, ਅਤੇ ਮੈਂ ਤਾਂ ਫਿਰ ਇੱਕ ਸਰੀਰਕ ਰੂਪ 'ਤੇ ਬੜਾ ਪਰਫੈਕਟ ਸੀਗਾ। ਅਤੇ ਹਾਂ, ਮੈਂਟਲੀ ਰੂਪ 'ਤੇ ਠੀਕ ਹੈ, ਪਰੇਸ਼ਾਨ ਸੀ, ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟਰੈਸ ਖਤਮ ਹੋ ਗਈ। ਔਰ ਤੁਹਾਨੂੰ ਪਤਾ ਹੈ, ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ, ਬਟ ਉਸ ਸਮੇਂ ਜਦੋਂ ਅਸੀਂ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ, ਅਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਹੀ ਨਹੀਂ ਸੀ ਕਦੇ ਵੀ, ਜਿਸ ਸਮੇਂ ਇਹ ਸਿਚੁਏਸ਼ਨ ਬਣੀ। ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਕਰ ਦਿੱਤਾ ਨਾ ਇਸ ਟ੍ਰੈਜਡੀ ਤੋਂ ਬਾਅਦ ਦਾ,
ਤੇ ਲੋਕਾਂ ਦੇ ਸਾਨੂੰ ਮੈਸੇजेस ਆਣੇ ਸ਼ੁਰੂ ਹੋਏ ਕਾਫੀ ਸਾਰੇ, ਮਤਲਬ ਕੋਈ ਨਾਰਮਲ ਬੰਦਿਆਂ ਦੀ ਵੀ ਨਹੀਂ ਗੱਲ ਕਰ ਰਿਹਾ, ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰੁਤਬਾ ਰੱਖਦੇ ਨੇ। ਬਹੁਤ ਸਾਰੇ ਇਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ, ਤੁਸੀਂ ਉਹਨੂੰ ਬੜੇ ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ, ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ, ਦੁਬਾਰਾ ਤੁਸੀਂ ਕਮ ਬੈਕ ਕਰੋ। ਐਂਡ ਜ਼ਿਆਦਾ ਵੀ ਟਾਈਮ ਤੁਸੀਂ ਸੋਚੀ ਜਾਓਗੇ ਤੇ ਸਮਾਂ ਲੰਘਦਾ ਹੀ ਹੈ, ਤੁਸੀਂ ਕੋਈ ਨਹੀਂ ਆਰਾਮ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਾਪਸ ਆਓ। ਸਾਨੂੰ ਮੈਸੇजेस ਤਾਂ ਹਫਤੇ ਬਾਅਦ ਆਣੇ ਸ਼ੁਰੂ ਹੋ ਗਏ ਸੀ, ਅਸੀਂ ਫਿਰ ਵੀ ਆਪਣੇ ਆਪ ਨੂੰ ਸੋਚਦੇ ਕਰਾਂਦੇ ਅਸੀਂ 1 ਮਹੀਨਾ ਸਵਾ ਮਹੀਨਾ ਬਾਅਦ ਜਾ ਕੇ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ ਸੀ। ਸਭ ਦੇ ਹਜ਼ਾਰਾਂ ਮੈਸੇजेस, ਤੁਸੀਂ ਮੰਨੋਗੇ ਦੁਕਾਨ ਤੇ ਲੋਕ ਆਉਂਦੇ ਸੀ, ਨੋਟ ਲਿਖ ਕੇ ਜਾਂਦੇ ਸੀ। ਕੁਝ ਜੰਮੂ ਤੋਂ ਆਏ ਸੀ, ਇੱਕ ਦਿੱਲੀ ਤੋਂ ਇੱਕ ਪ੍ਰੈਸ ਰਿਪੋਰਟਰ ਮੈਮ ਹੀ ਸੀਗੇ, ਉਹ ਆਏ ਆਪਣਾ ਨੋਟ ਲਿਖ ਕੇ ਦੇ ਕੇ ਗਏ ਕਿ ਤੁਸੀਂ ਪਲੀਜ਼ ਕਦੇ ਹਿੰਮਤ ਨਹੀਂ ਹਾਰਨੀ, ਪੋਜ਼ਿਟਿਵ ਰਹਿਣਾ, ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ। ਠੀਕ ਹੈ, ਸਾਡੇ ਤੋਂ ਗਲਤੀ ਹੋਈ, ਅਸੀਂ ਮੰਨ ਵੀ ਲਈ ਸੀ ਉਹ ਗਲਤੀ, ਬਟ ਉਸ ਗੱਲ ਨੂੰ ਤੁਸੀਂ ਅਗਰ ਅੱਗੇ ਤੱਕ ਖਿੱਚੀ ਜਾਓਗੇ ਇੱਦਾਂ ਤਾਂ ਕਦੇ ਸਾਰੀ ਉਮਰ ਕੁਝ ਠੀਕ ਹੀ ਨਹੀਂ ਹੋਏਗਾ। ਤੇ ਤੀਸਰੀ ਚੀਜ਼ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਆਈਆਂ। ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ, ਮੈਂ ਜਿੰਨੇ ਵੀ ਧਰਮ ਨੇ, ਹਿੰਦੂ ਮੁਸਲਿਮ ਸਿੱਖ ਈਸਾਈ ਮੈਂ ਸਾਰੇ ਧਰਮਾਂ ਦਾ ਆਪਣਾ ਸਤਿਕਾਰ ਕਰਦਾ, ਸਾਰੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦਾ, ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ, ਮੈਂ ਸਭ ਦਾ ਰਿਸਪੈਕਟ ਕਰਦਾ, ਸਭ ਦੀ ਇੱਜ਼ਤ ਕਰਦਾ। ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ, ਮੈਂ ਖੁਦ ਉਸ ਸਰੂਪ ਦੇ ਵਿੱਚ ਹਾਂ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ, ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ, ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ, ਬਟ ਇੱਕ ਚੀਜ਼ ਦੱਸਣਾ ਚਾਹੂੰਗਾ, ਇਹ ਜੋ 2 ਜਾਂ 3 ਸਿੰਘ ਆਏ, ਜਿੰਨੇ ਵੀ ਆਏ, ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ। ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ, ਇਹਨਾਂ ਨੇ ਪਹਿਲੇ ਤਾਂ ਇੱਕ ਗੱਲ ਕੀਤੀ ਜੀ, ਇਹ ਸਿੱਖ ਨਹੀਂ ਹੈਗਾ, ਇਹ ਬਹਿਰੂਪੀ ਹੈ। ਪਹਿਲੀ ਗੱਲ ਤਾਂ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ, ਇਹ ਮੈਂ ਜਾਣਦਾ, ਮੇਰੇ ਮਹਾਰਾਜ ਜਾਣਦੇ ਨੇ, ਠੀਕ ਹੈ। ਦੂਸਰੀ ਚੀਜ਼, ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ, ਪਰਚਿਆਂ ਤੋਂ ਨਹੀਂ ਡਰਦੇ। ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ, ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ, ਇੱਕ ਇਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਨਾ ਦੁਬਾਰਾ, ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ। ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ, ਚਲੋ ਜੋ ਵੀ ਕੁਝ ਕਰਦੇ ਸਹੀ ਸੀ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿੱਦਾਂ ਦਾਗ ਲਾਇਆ। ਮੈਂ ਤੁਹਾਨੂੰ ਇੱਕ ਕਲੀਅਰ ਬੈਕ, ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ 'ਤੇ ਨਹੀਂ ਜਾਊਂਗਾ। ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੇੜ ਲੈਂਦੇ ਆ, ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੋਸ ਯਾਰ ਆ ਜੋੜੇ ਹੱਥ, ਬਿਗ ਬੋਸ ਨੂੰ ਆਪਣੀ ਜੇਬ 'ਚ ਪਾ ਕੇ ਰੱਖ ਲਓ ਆਪਣੇ ਕੋਲ। ਮੈਨੂੰ ਨਾ ਬਿਗ ਬੋਸ ਨਾਲ ਲੈਣ ਦੇਣ ਸੀਗਾ। ਔਰ ਦੂਜੀ ਗੱਲ, ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੀਆਂ ਕੰਟਰੋਵਰਸੀਆਂ, ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ, ਮੈਂ ਆਪਣੀ ਵਾਈਫ ਦੇ ਨਾਲ ਹਾਂ ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਧਰਤੀ 'ਤੇ ਮੈਂ ਉਹਦੇ ਨਾਲ ਕੱਟਣਾ ਵਾ। ਤੇ ਕੋਈ ਵੀ ਇਨਸਾਨ ਇੱਦਾਂ ਦੀ ਹਰਕਤ ਨਹੀਂ ਕਰੇਗਾ। ਜਿਹੜੇ ਤੇ ਪਿਆਰ ਵਾਲੇ ਨੇ, ਜਿਹੜੇ ਤੇ ਸਮਝਣ ਵਾਲੇ ਨੇ, ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ। ਜਿਹੜੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੁਛ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ, ਅਸੀਂ ਜਿੱਦਾਂ ਦੇ ਹੁੰਦੇ ਨਹੀਂ ਸਾਨੂੰ ਉੱਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਲਈ ਕੀਤਾ ਗਿਆ। ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ 'ਚ ਲਾਵਾਂਗੇ? ਪਹਿਲੇ ਮੈਨੂੰ ਇਹ ਦੱਸੋ, ਕਿਸੇ ਕੋਲ ਵੀ ਐਵੀਡੈਂਸ ਹੈ? ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ। ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ, ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ, ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ। ਇਹਨਾਂ ਨੇ ਬਿਗ ਬੋਸ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਐਜ਼ ਸਿੱਖ ਹੋਣ ਦੇ ਨਾਮ 'ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ। ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂਗਾ, ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ, ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਮੇਰੀ ਇਹ ਵੀਡੀਓ ਵੇਖਿਓ, ਪਹਿਲੇ ਪੂਰੀ ਵੀਡੀਓ ਸੁਣਿਓ। ਮੈਂ ਆਪਣੀ ਕਲਿੱਪ ਕੱਟ ਕੇ ਉਹ ਵੀਡੀਓ ਪਾਉਣ ਲੱਗਾ। ਅੱਜ ਕੱਲ ਟਾਈਮ ਹੋਣਾ ਕਈ ਚਾਰ ਵਾਰੀ ਗਲਤੀ ਹੋ ਜਾਂਦੀ ਨਾ। ਅੱਛਾ ਗੱਲ ਕਰ ਲਓ ਜਿੱਥੇ ਬੰਦੀਆਂ ਨੇ ਤਿੰਨ ਤੇ ਮਤਲਬ ਵੀ ਕਿੰਨਾ ਕਰੋ ਨਾ ਉਹ ਬਚਾਣਾ ਪਾਣੀ ਕੰਮ ਬਹੁਤ ਆਣਾ ਜਾ ਕੇ ਦੂਰ ਤੋਂ ਤੁਸੀਂ ਫੋਨ ਤੇ ਗੱਲ ਕਰੋ ਸਮਝ ਦੱਸੋ ਬ੍ਰਦਰ ਤੇ ਕਰ ਲਓ, ਥੱਲੇ ਹੋ ਕਰ ਲਓ। ਗੱਲ ਕਰਨ ਦੀ ਨਹੀਂ ਪਤਾ ਕਿ ਮੈਂ ਕਿਹਨਾਂ ਨਾਲ ਗੱਲ ਹੀ ਕਰਦਾ, ਜਿੱਥੇ ਮਰਜ਼ੀ ਕਰ ਲਓ
ਕਾਲਾ ਕਹਿੰਦੇ ਆ ਕੀ ਕਹਿੰਦਾ ਜਵਾਬ ਦੇ ਨਾਮ ਸਪਸ਼ਟੀਕਰਨ ਦੇ ਦੇ ਆਪਣਾ ਕਿਉਂ ਬਣਾਈ ਦੀ ਕੋਸ਼ਿਸ਼ ਕਰਦਾ ਇਹ ਕੋਸ਼ਿਸ਼ ਕਰਦਾ ਇਹ ਤਾਂ ਲੇਕਿਨ ਇਹ ਤਾਂ ਇਹ ਜਿਹੜਾ ਇਹ ਤੇ ਦਾ ਇਹ ਹੈ ਇਹ ਚੀਜ਼ਾਂ ਨਹੀਂ ਆਪਣੇ ਹੱਥ ਹੈ ਮੈਂ ਤਾਂ ਦਵਾਂ ਕਿ ਹਾਂ ਮੈਂ ਤਾਂ ਆਪਣੇ ਜੋ ਵੈਸੇ ਕਰਾ ਦੂੰਗਾ ਇਹ ਜੋ ਕਰਨੇ ਇਹਨਾਂ ਗੱਲ ਕਰੋ ਜਿਹਨਾਂ ਦਾ ਕੀਤੀ ਤੁਹਾਨੂੰ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ, ਤੁਸੀਂ ਇਹ ਵੀਡੀਓ ਵੇਖ ਲਈ। ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਹੈ, ਮੈਂ ਚਲੋ ਠੀਕ ਹੈ ਜੀ, ਮੈਂ ਕਹਿੰਦਾ ਮੈਂ ਰੀਲ ਬਣਾਤੀ, ਪ੍ਰਮੋਸ਼ਨ ਆਈ, ਮੇਰੀ ਰੋਜ਼ੀ ਰੋਟੀ ਹੈ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਹੈ। ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੋਂ 2 ਪੈਸੇ ਉਧਰੋਂ ਆ ਜਾਂਦੇ ਆ, 2 ਪੈਸੇ ਇੱਧਰੋਂ ਆ ਜਾਂਦੇ ਆ ਤੇ ਅਸੀਂ ਉਹ 4 ਪੈਸੇ ਨਾਲ ਆਪਣੇ ਖਰਚੇ ਚਲਾਉਂਦੇ ਆ। ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ, ਚਾਹੇ ਕੋਈ ਯੂਟਿਊਬਰ ਹੈ, ਕੋਈ ਇੰਸਟਾਗ੍ਰਾਮਰ ਹੈ, ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰਮੋਸ਼ਨ ਕਰਦਾ। ਤੇ ਮੈਂ ਇਕੱਲੇ ਨੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ। ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ, ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ। ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੈ ਲਓ। ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਦਾ ਕਿ ਤੁਹਾਡਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਹੈ ਨਾ, ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਦਾ। ਬਟ ਇੱਕ ਚੀਜ਼ ਦੱਸਦਾ, ਇਹਨਾਂ ਬੰਦਿਆਂ ਨੇ ਕੀ ਕੀਤਾ, ਜਦੋਂ ਇਹ ਵੀਡੀਓ ਬਣਾ ਲਈਆਂ ਇਹਨਾਂ ਨੇ, ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੁਣੀ ਲਈਆਂ ਹੋਣੀਆਂ। ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ, ਤੁਸੀਂ ਆ ਦੇਖੋ, ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ ਔਰੰਜ ਪਰਨੇ ਵਾਲਾ, ਇਹ ਮੰਗੂ ਮੱਠ ਜੀ ਨੇ ਸ਼ਾਇਦ, ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨੇ ਚ ਆਇਆ। ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ। ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ, ਕਹਿੰਦੇ ਤੁਸੀਂ 50,000 ਰੁਪਈਆ ਦੇ ਦਿਓ, ਅੱਜ ਜੋ ਕੈਮਰੇ ਚੱਲ ਰਹੇ ਨੇ, ਜੋ ਕੁਝ ਵੀਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ। ਅਸੀਂ ਕਿਨਮ ਲੈਂਦੇ ਹੈਗੇ ਆ, ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ, ਤੁਸੀਂ 50,000 ਰੁਪਏ ਦੇ ਦਿਓ। ਆ CCTV ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ, ਇਹ ਉਹਦੇ ਵਿੱਚ 50,000 ਦੀ ਗੱਲ। ਪਹਿਲੇ ਤੇ ਪੌੜੀਆਂ ਚੜ੍ਹਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ, ਬੰਦਾ ਗੱਲ ਕਿੱਥੇ ਕਰੇ। ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ਏਅਰਫੋਨ ਨਹੀਂ ਲੱਗੇ, ਏਅਰਫੋਨ ਲਾ ਕੇ ਉਹ ਪੂਰੀ CCTV ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ। ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ, ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ, ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ। ਮੈਂ ਇਹਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਊਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ। ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਝੁਕਣ ਨੂੰ ਤਿਆਰ ਹਾਂ। ਜਿਹੜੇ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਪਰ ਤੁਸੀਂ ਇਦਾਂ ਦੀ ਘਟੀਆ ਕਰਤੂਤ ਕੀਤੀ ਹੈ, ਤੁਸੀਂ ਅੰਦਰ ਆ ਕੇ 50,000 ਦੀ ਡਿਮਾਂਡ ਕਰ ਰਹੇ ਹੋ। ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50,000 ਕਿੱਥੋਂ ਦੇਦਾ, ਤੇ ਤੁਸੀਂ ਕਹਿ ਰਹੇ ਹੋ ਉਹਨੂੰ ਫੋਨ ਕਰੋ ਜਿੰਨੇ ਵੀਡੀਓ ਪਾਈ ਹੈ। ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ। ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਹਾਂਗਾ ਤੇ ਮੇਰੇ ਤਾਂ ਪੱਖ 'ਚ ਕਦੇ ਕੋਈ ਬੋਲੇ ਨਾ ਬੋਲੇ, ਠੀਕ ਹੈ। ਜੇ ਕੋਈ ਬੋਲਦਾ ਤੇ ਪਬਲਿਕ ਉਹਨੂੰ ਵੀ ਬੋਲਦੀ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰਦਾ, ਪਰ ਮੈਂ ਆਪਣੀ ਸਪੋਰਟ 'ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱਪ ਰਹਿ ਜਾਵਾਂਗਾ। ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ, ਮੇਰੇ ਬੋਲਿਆਂ ਜ਼ਿਆਦਾ ਵੱਧ ਜਾਂਦੀ ਹੈ, ਮੇਰੀ ਗੱਲ ਦੂਰ ਤੱਕ ਜਾਂਦੀ ਹੈ, ਮੈਨੂੰ ਸ਼ਾਂਤ ਰਹਿਣਾ ਚਾਹੀਦਾ। ਇਹੀ ਕੋਸ਼ਿਸ਼ ਕਰਦੇ ਹਾਂ ਅਸੀਂ, ਕਦੇ ਕਿਸੇ ਕੰਟਰੋਵਰਸੀ 'ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ, ਇਹਨਾਂ ਦੀ CCTV ਫੁਟੇਜ ਵੀ ਪਾ ਦਿੱਤੀ ਹੈ। ਹੁਣ ਇਹਨਾਂ ਨੇ ਇੱਕ ਚੀਜ਼ ਕਰਨੀ, ਮੈਨੂੰ ਪਤਾ ਨਹੀਂ ਮੈਂ ਇਹਨੂੰ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ CCTV ਫੁਟੇਜ ਪਾ ਦੀ ਹੈ, ਉਹਨਾਂ ਦੇ ਉੱਤੇ ਇਲਜ਼ਾਮ ਲਾਏ। ਮੈਨੂੰ ਨਹੀਂ ਪਤਾ, ਹੈ ਮੇਰੇ ਲਈ ਰਿਸਕੀ ਹੈ ਇਸ ਚੀਜ਼ ਲਈ ਬੋਲਣਾ, ਪਰ ਪਤਾ ਨਹੀਂ ਮੇਰੇ ਉੱਤੇ ਕੋਈ ਅਟੈਕ ਵੀ ਕਰਾ ਸਕਦੇ ਨੇ, ਕੁਝ ਵੀ ਕਰਾ ਸਕਦੇ ਨੇ, ਮੈਨੂੰ ਕੁਝ ਨਹੀਂ ਪਤਾ। ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ, ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਹੈ। ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਹੈ, ਦੁਕਾਨ ਦੇ ਅੱਗੋਂ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ, ਜੇ ਕਿਤੇ ਗੱਡੀ 'ਚ ਦੇਖ ਲੈਂਦੇ ਲੋਕ ਕੀ ਫਾਲਤੂ ਕਮੈਂਟਰੀਆਂ ਕਰਨ ਲੱਗ ਜਾਂਦੇ ਨੇ। ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ, ਸਾਡੇ ਨਾਲ ਖੜਾ ਹੋਵੇ ਤੇ ਉਹ ਬੰਦਾ ਅੰਦਰੋਂ ਟੁੱਟ ਜਾਵੇ, ਖਤਮ ਹੋ ਜਾਏ। ਸਾਨੂੰ ਪਤਾ ਅਸੀਂ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹਾਂ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਕਿਰਤ ਕਰ ਰਹੇ ਹਾਂ, ਕਦੇ ਕਿਸੇ ਨੂੰ ਫਾਲਤੂ ਕੋਈ ਗੱਲ ਨਹੀਂ ਕਰਦੇ। ਰੀਲ ਵਾਲੀ ਗੱਲ, ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਉਣ ਲਈ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ, ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ, ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ। ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ, ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ। ਪਰ ਜੋ ਇਹਨਾਂ ਨੇ ਕੀਤਾ ਆ ਕੇ, ਤੁਸੀਂ ਪਹਿਲੇ ਤੇ ਟੇਬਲਾਂ ਦੇ ਉੱਤੇ ਚੜ੍ਹ ਕੇ ਆ ਕੇ ਬਹਿ ਗਏ ਤੁਸੀਂ, ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ। ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ। ਮੇਰੇ ਅੰਦਰ ਕੀ ਸਿੱਖੀ ਹੈ, ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ, ਮੇਰੀ ਇੱਕ ਗਲਤੀ ਦੇ ਨਾਲ। ਔਰ ਦੂਸਰੀ ਗੱਲ, ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ, ਮੈਂ ਬਾਰ-ਬਾਰ ਉਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ, ਅਸੀਂ ਹਸਬੈਂਡ ਵਾਈਫ ਸੀ, ਕੋਈ ਬਗਾਨਾ ਨਹੀਂ ਸੀ। ਔਰ ਦੂਸਰੀ ਚੀਜ਼, ਉਹ ਵੀਡੀਓ
ਪਿੱਛੇ ਜੀ ਇੱਕ ਗੱਲ ਹੋਲ ਕਲੀਅਰ ਕਰ ਦੇਣਾ, ਸਭ ਲੋਕ ਕਹਿੰਦੇ ਪਏ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ, ਕੁੜੀਆਂ ਦੇ ਉੱਤੇ। ਮੈਂ ਪਤਾ ਕੀ ਹੈ, ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ, ਮੇਰੀ ਇੱਕ ਸੋਚ ਇਦਾਂ ਦੀ ਹੈ, ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ। ਮੈਂ ਕਹਿੰਦਾ ਸੀ, ਮੇਰਾ ਅਨਮੋਲ ਵੀਰੇ ਦੀ ਵੀਡੀਓ 'ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ, ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ, ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਪੁਲਿਸ ਕੋਲ ਬਕਾਇਦਾ ਸਬੂਤ ਸੀਗੇ, ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ। ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ, ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ। ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਪੋਡਕਾਸਟ ਕੀਤਾ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ। ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ, ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹਦੀ ਇਮੇਜ ਵੀ ਖਰਾਬ ਕਰਦੇ ਹੋ। ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇੰਨਾ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇੱਦਾਂ ਦਾ ਮਾੜਾ ਕਰ ਦਿੱਤਾ। ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ, ਸੱਚ ਦੀ ਆਵਾਜ਼ ਉਠਾਈ। ਜੇ ਮੈਂ ਗਲਤ ਹੁੰਦਾ, ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ। ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ, ਕਿ ਜੇ ਮੈਂ ਗਲਤ ਆ ਨਾ, ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੂਗਾ। ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ, ਉਹਨਾਂ ਨੇ ਮੈਨੂੰ ਬੋਲਿਆ, ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਸੌਰੀ ਵੀਰੇ, ਪਰ ਮੇਰੇ ਇਦਾਂ ਦਾ ਮਾਈਂਡ 'ਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ, ਮੇਰੇ ਤੋਂ ਵੀਡੀਓ ਪੈ ਗਈ। ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ। ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਆ, ਬਟ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਵਾਂਗਾ। ਮੈਂ ਕਿਹਾ ਠੀਕ ਹੈ ਜੀ, ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹੋਇਆ, ਠੀਕ ਹੈ। ਬਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ, ਸਾਡੀ ਹਰ ਛੋਟੀ ਚੀਜ਼ ਨੂੰ ਜੇ ਹਊਆ ਬਣਾਓਗੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ, ਔਰ ਕੁਝ ਲੋਕ ਬੜੇ ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਫੇਸਬੁੱਕ ਜਾਂ YouTube ਮੋਨੇਟਾਈਜੇਸ਼ਨ ਬੰਦ ਕਰ ਦੇ, ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ, ਆ ਜਿੰਨੀਆਂ ਵੀ ਮੇਰੇ ਖਿਲਾਫ ਨਿਊਜ਼ਾਂ ਬਣਦੀਆਂ ਨੇ ਨਾ, ਸਾਰੀਆਂ ਬੰਦ ਹੋ ਜਾਣਗੀਆਂ। ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਨਾ, ਨੋਰਮਲ ਇੱਕ ਬੰਦੇ ਦੇ, ਮੈਂ ਪਿੱਛੇ ਜੀ ਕੁਝ ਬੰਦਿਆਂ ਨੇ 2-3 ਮੈਂ ਉਹ ਵੀ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ। ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ, ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ। ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ, ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ 2 ਤੋਂ 3 ਹਜ਼ਾਰ ਵਿਊ ਵੀ ਨਹੀਂ ਆਉਂਦੇ। ਜਦੋਂ ਸਾਨੂੰ ਗਾਲਾਂ ਕੱਢਦੇ ਨੇ 2-2 3-3 ਮਿਲੀਅਨ 4-4 ਮਿਲੀਅਨ ਚਲੇ ਜਾਂਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ, ਉਹ ਹੋਰ 4 ਵੀਡੀਓ ਪਾਉਣ ਲੱਗ ਜਾਂਦੇ ਨੇ, ਜਿਹਦੇ ਕਰਕੇ ਮੁੱਦਾ ਠੰਡੇ ਹੋਣ ਦੀ ਗੱਲ ਹੀ ਨਹੀਂ ਹੋ ਰਹੀ। ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦਿਓ, ਸਾਨੂੰ ਅੱਗੇ ਵੱਧ ਲੈਣ ਦਿਓ। ਮੈਂ ਬਾਰ-ਬਾਰ ਕਿੰਨੀਆਂ ਕੁ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ, ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ। ਪਰ ਜਿਹੜੀ ਆਹ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ, ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ। ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ, ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਹਾਂ। ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ, 4 ਥਾਵਾਂ ਤੇ ਹੋਰ ਵੀ ਕਰਕੇ ਆਉਂਦੇ ਹੋਣਗੇ, ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਕਿ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50,000 ਰੁਪਏ ਦੀ ਡਿਮਾਂਡ ਕੀਤੀ। CCTV ਫੁਟੇਜ ਤੁਹਾਡੇ ਸਾਹਮਣੇ ਹੈ। ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ, ਕਹਿੰਦੇ 2 ਦਿਨ ਬਾਅਦ। ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ, ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ। ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ, ਨਾ ਮਿਲਦਾ ਕੱਲ। ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜ ਭੰਨ ਕਰਨ ਦੀ, ਤੇ ਜੇ ਦੇਖੋ ਯਾਰ, ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ। ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਨਹੀਂ। ਦੇਖੋ, ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਦੇ ਹਾਂ, ਬੜਾ ਉਲਟਾ ਸਿੱਧਾ ਜਿਹਾ ਕਰ ਦਿੰਦੇ ਹਾਂ, ਬਟ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ, ਕੀ ਨਹੀਂ ਫੇਸ ਕਰ ਰਿਹਾ। ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਿਮੀਨਲ ਬਣਾਇਆ ਹੋਇਆ, ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਹਾਂ। ਮੈਂ ਨਾ ਤਾਂ ਕੋਈ 2 ਨੰਬਰ ਦਾ ਕੰਮ ਕਰ ਰਿਹਾ, ਮੈਂ ਕੋਈ ਨਸ਼ਾ ਨਹੀਂ ਵੇਚਦਾ, ਠੀਕ ਹੈ ਨਾ, ਮੈਂ ਕਦੇ ਕਿਸੇ ਨਾਲ ਕੋਈ ਐਦਾਂ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾੜੀ ਕਰਦਾ ਪਿਆ ਹੋਵਾਂ, ਜਾਂ ਕਦੇ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ। ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਸਾਡੀ ਭੰਡੀ ਕੀਤੀ ਜਾ ਰਹੀ ਹੈ ਕਿ ਇਹ ਮਾੜੇ ਨੇ। ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ, ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫਾਲਤੂ ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ। ਔਰ ਦੂਸਰੀ ਚੀਜ਼, ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਾਉਣ ਲਈ ਅਗਰ ਕੁਝ ਕੀਤਾ ਜਾਂਦਾ ਨਾ, ਜੇ ਮੇਰੇ ਨਾਲ ਮੰਨ ਲਓ, ਪਤਾ ਨਹੀਂ ਕੁਝ ਵੀ ਕਰ ਸਕਦੇ ਨੇ। ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ, ਅਗਲੇ ਪਤਾ ਨਹੀਂ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਅਗਲਿਆਂ ਕੋਲ ਕਿੰਨੇ ਕੁ ਬੰਦੇ ਹੋਣਗੇ, ਕਿੰਨੇ ਕੁ ਨਹੀਂ। ਮੇਰੀ ਸਾਰੀ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ। ਭਾਈ ਪੈਸਿਆਂ ਦੀ ਕਾਹਦੀ ਡਿਮਾਂਡ ਹੈ? ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ, ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ? ਅਸੀਂ ਮੁੱਦਾ ਖਤਮ ਕਰ ਦਾਂਗੇ। ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ। ਔਰ ਮੈਨੂੰ ਇਸ ਚੀਜ਼ ਦਾ ਜੈਨੂਇਨਲੀ ਬਹੁਤ ਜ਼ਿਆਦਾ, ਮੇਰੀ ਉਸ ਰੀਲ ਦਾ ਜਾਂ ਮੇਰੇ ਦੁਕਾਨ ਦੇ ਉੱਤੇ ਕਸਟਮਰਸ ਬੈਠੇ ਹੋਏ ਸੀ, ਜੋ ਮਾਹੌਲ ਬਣਿਆ ਉਹ ਤੇ ਚਲੋ ਖਰਾਬ ਹੋਇਆ ਹੀ ਹੋਇਆ। ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ। ਇਹਨਾਂ ਨਾਲ ਲੜੇ, ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦਾ, ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ। ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ 'ਚ ਹੀ ਬੋਲੇ ਜਾਂਦੇ, ਤੇਰਾ ਸੌਦਾ ਲਾਣਾ। ਸੌਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਨ ਤੋਂ ਮਾਰਤਾ, ਮੈਂ ਕਿਸ ਨਾਲ ਮਾੜਾ ਕਰਤਾ? ਤੁਸੀਂ ਕਹਿੰਦੇ ਹੋ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ। ਮੈਨੂੰ ਇੱਕ ਗੱਲ ਦੱਸੋ, ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ?
ਜਾਂ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੀਦਾ ਸੀਗਾ। ਭਾਈ ਸਾਹਿਬ ਸਾਡੀ ਰੋਜੀ ਰੋਟੀ ਹੈ ਸੋਸ਼ਲ ਮੀਡੀਆ 'ਚ ਹਜ਼ਾਰਾਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਹੈ। ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ, ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ। ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ, ਕੁਛ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਇਹ ਸਭ ਕੁਝ ਕੀਤਾ, ਵੀਡੀਓ ਵਾਇਰਲ ਕੀਤੀ। ਭਾਈ ਸਾਹਿਬ ਸਾਡੇ ਕੋਲ ਨਾਮ ਵੀ ਸੀਗਾ, ਫੇਮ ਵੀ ਸੀਗਾ, ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ, ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ, ਅਸੀਂ ਆਲਰੇਡੀ ਫੇਮਸ ਸੀਗੇ। ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਇਹ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ। ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ, ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ। ਜਿੱਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ, ਜਿੱਦਾਂ ਦੇ ਹਾਲਾਤ ਬਣ ਰਹੇ ਨੇ ਨਾ, ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ। ਸਾਨੂੰ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਸਾਡੀ ਜ਼ਿੰਦਗੀ ਜੀ ਲੈਣ ਦਿਓ। ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ, ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ, ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ। ਤੁਸੀਂ ਤਾਂ ਯਾਰ ਜਾਗਰੂਕ ਹੋ, ਤੁਸੀਂ ਤੇ ਸਮਝਦਾਰ ਹੋ, ਸਿਆਣੇ ਹੋ, ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੰਨਾ ਵੀ ਕਿਸੇ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਹਰਕਤਾਂ ਕਰੇ। ਪਰ ਮੈਂ ਚਲੋ ਮਹਾਰਾਜ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਝੱਲਦੇ ਪਏ ਹਾਂ। ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੈਪ ਲੈ ਗਿਆ ਹੁੰਦਾ, ਇਹ ਗੱਲ ਵਾਕਈ ਹੈ। ਔਰ ਕੁਝ ਲੋਕ ਤੇ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰਾ ਗਿਆ। ਪਰ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਤੋਲਦਾ। ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ, ਪੰਜਾਬੀਆਂ ਵਾਲੀ। ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਿਹਾ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਿਤਾ, ਪੰਜਾਬੀਆਂ ਦਾ ਖਾਂਦਾ ਹੈ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ ਹੈ। ਇੱਕ ਛੋਟੀ ਜਿਹੀ ਚੀਜ਼ ਸੁਣਿਓ, ਸਮਝੋ ਇੱਕ ਗੱਲ। ਮੈਂ ਪੂਰੇ ਪੰਜਾਬ ਨੂੰ ਕਦੇ ਨਾ ਤੇ ਮਾੜਾ ਕਿਹਾ ਨਾ, ਮੈਂ ਪੰਜਾਬ ਨੂੰ ਕਦੇ ਮਾੜਾ ਕਿਹਾ ਹੀ। ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ। ਜਿੱਦਾਂ ਹੁਣ ਇਹ ਕਹਾਵਤਾਂ ਮੈਂ ਨਹੀਂ ਬਣਾਈ, ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ, ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਇਹ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ। ਉਹੀ ਕਹਾਵਤ ਜੇ ਉਹ ਸੀਗੀ ਵੀ ਪੰਜਾਬੀ ਦਾ ਦੁਸ਼ਮਣ ਹੁੰਦਾ ਹੈ, ਸਾਰੇ ਨਹੀਂ ਕਹਿੰਦਾ ਮੈਂ ਕਿ ਸਾਰੇ ਦੁਸ਼ਮਣ ਹੁੰਦੇ ਨੇ, ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਨਾ। ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਹੋ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ, ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਜਾਂਦੀ ਹੈ। ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਥੋੜੀ ਹੈ ਕਿ ਮੇਰਾ ਪੂਰਾ ਜੀਵਨ ਹੀ ਖਤਮ ਹੋ ਗਿਆ, ਪੂਰੇ ਜੀਵਨ ਦੀ ਕੀਤਾ ਕਰਾਇਆ ਮਿੱਟੀ ਕਰ ਦਿੱਤਾ ਤੁਸੀਂ ਤੇ ਯਾਰ। ਮੈਂ ਮਿਹਨਤ ਕਰਕੇ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ, ਠੀਕ ਹੈ, ਮੈਂ ਉਸ ਚੀਜ਼ ਤੋਂ ਪੈਸੇ ਕਮਾਏ। ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਉਣ ਲਈ ਕਰਦੀ ਹੈ। ਸਭ ਲੋਕ ਪੈਸੇ ਖਾਣ, ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ, ਹਰ ਬੰਦਾ ਕਿਰਤ ਕਰਦਾ। ਮੈਂ ਵੀ 10 ਅਨੂਆਂ ਦੀ ਕਿਰਤ ਕੀਤੀ। ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਹੋ ਦੀ 5 ਮਿੰਟ ਦੀ ਰੀਲ ਹੁੰਦੀ, ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ। ਕਦੇ ਕਿਤੇ ਜਾ ਕੇ ਵੀਡੀਓ ਬਣਾਈ ਦੀ ਹੈ, ਕਦੇ ਕਿਤੇ ਜਾ ਕੇ ਬਣਾਈ ਦੀ ਹੈ, ਕਦੇ ਕੁਝ ਕਰੀਦਾ। ਕਿਰਤ ਉਹ ਵੀ ਕਿਰਤ ਹੀ ਹੈ ਜੀ, ਉਹ ਵੀ ਮਾੜੀ ਕਿਰਤ ਨਹੀਂ ਹੈਗੀ। ਮੈਂ ਇੱਕ ਬੇਨਤੀ ਹੈ, ਇੰਨਾ ਕੁ ਜ਼ਿਆਦਾ ਹਰਾਸ ਨਾ ਕਰੋ। ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਏ ਹਾਂ, ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ। ਸਾਨੂੰ ਇੱਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ। ਔਰ ਇੱਕ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਜੀਣ ਦਿਓ। ਜੇ ਇਹ ਜੋ ਇਹਨਾਂ ਨੇ ਕੀਤਾ, ਦੋਨਾਂ ਨੇ ਆ ਕੇ 2-3 ਇੱਕ ਵਿੱਚ ਕੋਈ ਇੱਕ ਸੀਗੇ, ਇੱਕ ਫਗਵਾੜੇ ਵਾਲੇ ਸਿੰਘ ਸਾਹਿਬ। ਅੱਛਾ, ਮੈਂ ਇੱਕ ਇਹਨਾਂ ਨੇ ਇਹ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ। ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ, ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ, ਦੱਸੋ ਕੀ ਗੱਲ ਹੈ। ਕਹਿੰਦੇ ਜੀ ਇਹਨਾਂ ਨੂੰ ਇੱਥੇ ਬੁਲਾਓ, ਅਸੀਂ ਫੋਨ ਤੇ ਗੱਲ ਹੀ ਨਹੀਂ ਕਰਨੀ। ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਕਿ ਅਸੀਂ ਜੀ ਆਪਣਾ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲ, ਮਤਲਬ ਕਹਿੰਦੇ ਕਿ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ, ਕੋਈ ਕੰਟੈਕਟ ਹੀ ਨਹੀਂ ਹੈਗਾ। ਮੈਂ ਕਲੀਅਰ ਫੋਨ ਤੇ ਬੋਲਿਆ, ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ। ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕੀ ਨਾਮ ਲੈਂਦੇ ਆ, ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ। ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ, ਮੈਨੂੰ ਕਲੈਰੀਫਿਕੇਸ਼ਨ ਮਿਲ ਜਾਵੇ, ਪਰ ਉਹ ਚਾਹੁੰਦੇ ਕਿ ਇੱਥੇ ਆਊਗਾ ਤਾਂ ਹੀ ਪੈਸੇ ਮਿਲੂਗੇ, ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ। ਭੁੱਲ ਜਾਓ। ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ, ਤੁਹਾਡੇ ਸਾਹਮਣੇ CCTV ਫੁਟੇਜ ਤੁਸੀਂ ਦੇਖ ਹੀ ਲਈ ਹੈ, ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ CCTV ਫੁਟੇਜ ਆ ਗਈ। ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ 'ਚ ਨਹੀਂ ਆਉਂਦੀਆਂ। ਹੱਥ ਜੋੜ ਕੇ ਬੇਨਤੀ, ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ। ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ, ਨਹੀਂ ਚੰਗੇ ਲੱਗਦੇ ਬਲੋਕ ਮਾਰ ਦਿਓ ਪਰਮਾਨੈਂਟਲੀ। ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ, ਜਿਹੜੇ ਸਾਡੀ ਵੀਡੀਓ ਪਾਉਂਦੇ ਨੇ, ਉਹਨਾਂ ਨੂੰ ਵੀ ਚੱਕ ਕੇ ਬਲੋਕ ਮਾਰ ਦਿਓ। ਤੁਹਾਨੂੰ ਚੰਗੇ ਲੱਗਦੇ ਆ ਦੇਖੋ, ਨਹੀਂ ਚੰਗੇ ਲੱਗਦੇ ਨਾ ਦੇਖੋ, ਪਰ ਸਾਨੂੰ ਹਰਾਸ ਕਰਨਾ ਬੰਦ ਕਰ ਦਿਓ। ਬੇਨਤੀ ਹੈ ਸਾਰਿਆਂ ਨੂੰ, ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਹੱਥ ਜੋੜ ਕੇ ਬੇਨਤੀ ਯਾਰ। ਪਰ ਬਹੁਤ ਪਰੇਸ਼ਾਨ ਹੋਏ ਪਏ ਆ, ਬਹੁਤ ਦੁਖੀ ਹੋਏ ਪਏ ਆ। ਕਿਸੇ ਪਾਸੇ ਤੁਸੀਂ ਮੰਨੋਗੇ, ਘਰ ਜਾਂਦੇ ਆ, ਘਰ ਆਉਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ। 3600 ਚੀਜ਼ਾਂ ਅਸੀਂ ਫੇਸ ਕਰਦੇ ਹਾਂ, ਕੀ ਦੱਸਦੇ ਫਿਰੀਏ ਤੁਹਾਨੂੰ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਹਾਂ ਨਾ, ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਹਾਂ, ਫਿਰ ਵੀ ਅਸੀਂ ਖੜੇ ਹੋਏ ਹਾਂ। ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨੇ ਯਾਰ। ਕਿ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘੱਟ ਕਰਦੇ। ਮੈਂ ਬਾਰ-ਬਾਰ ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ, ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ। ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ। ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ। ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ। ਅਸੀਂ ਬੜੇ ਸੋਹਣੇ ਢੰਗ ਨਾਲ ਜੀਂਦੇ ਸੀ, ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਬਾਰਾ ਜ਼ਿੰਦਗੀ ਜੀ ਲੈਣ ਦਿਓ। ਬਸ ਇੰਨੀ ਕੀ ਗੱਲ ਕਹੂੰਗਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ, ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ, ਵੀਡੀਓਜ਼, ਕਾਫੀ ਕੁਛ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ। ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਉਨਾ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ, ਤਾਂ ਬਾਰ-ਬਾਰ ਅਸੀਂ ਕੁਛ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ, ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਪਹਿਲੇ ਤਾਂ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ, ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ, ਕੱਲ੍ਹ ਕੁਛ ਜਥੇਬੰਦੀਆਂ, ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ, ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੁਹਾਨੂੰ ਇੱਕ ਚੀਜ਼ ਦੱਸਦਾ, ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ। ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਸ ਜਾਂ ਕ੍ਰੀਏਟਰ ਨੇ, ਹੈ ਨਾ, ਸਭ ਨੂੰ ਪ੍ਰਮੋਸ਼ਨਸ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ, ਅਤੇ ਇਨਫਲੂਐਂਸਰਸ ਜਾਂ ਜਿੰਨੇ ਵੀ ਕ੍ਰੀਏਟਰਸ ਹੁੰਦੇ ਆ, ਉਹਨਾਂ 'ਚੋਂ ਜਿੰਨਾ ਕੁ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ, ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰਮੋਸ਼ਨਸ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ, ਅਤੇ ਉਹਨਾਂ 'ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਉਣੀ ਹੈ। ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਵੀ ਤੁਸੀਂ ਇੰਨੇ ਟਾਈਮ ਤੋਂ ਇੰਨੇ ਸੈਕਿੰਡ ਤੱਕ ਪਾਉਣੀ ਹੈ। ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਇਹ ਚੀਜ਼। ਆ ਦੇਖੋ, ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ, ਆਹ ਚੀਜ਼ ਤੁਸੀਂ ਚੈੱਕ ਕਰਿਓ। 1:57 ਤੋਂ 2:10 ਤੱਕ, ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖੇ ਆਉਂਦੇ ਆ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ। ਪ੍ਰਮੋਸ਼ਨਸ ਆਉਂਦੀ ਹੈ, ਅਸੀਂ ਨੋਰਮਲ ਕਰੀ ਦੀਆਂ, ਅਤੇ ਇਹ ਪ੍ਰਮੋਸ਼ਨਸ ਸਭ ਨੂੰ ਆਉਂਦੀਆਂ ਨੇ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਸ ਵੀਡੀਓ ਨੂੰ ਦੇ ਵਿੱਚ 7,700 ਰੀਲਾਂ ਹੋਰ ਵੀ ਇਸੇ ਗਾਣੇ ਦੇ, ਮਤਲਬ 7,700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ, ਸਿਰਫ ਇਕੱਲੇ ਅਸੀਂ ਨਹੀਂ ਬਣਾਈ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਆ ਕਿ ਦੁਨੀਆ ਬੜੀ ਇੱਦਾਂ, ਦੁਨੀਆ ਬੜੀ ਉੱਦਾਂ, ਹੈ ਨਾ, ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ। ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ। ਜਦੋਂ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਨਾ, ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ। ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ, ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ। ਔਰ ਦੂਸਰੀ ਗੱਲ ਇਹ ਹੈ ਕਿ ਸਭ ਲੋਕ ਇਹ ਬੋਲ ਰਹੇ ਕਿ ਮੈਂ ਇਹ ਗਾਲ ਕੱਢੀ ਹੈ, ਮੇਰੀ ਆਵਾਜ਼ ਨਹੀਂ ਹੈ। ਜਦੋਂ ਗਾਲ ਆਉਂਦੀ ਹੈ, ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਣਾ, ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ। ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ, ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ, ਮੈਂ ਉਸ ਚੀਜ਼ ਦੇ ਲਈ ਮੈਂ ਹਮੇਸ਼ਾ ਉਸ ਚੀਜ਼ ਲਈ ਮੈਂ ਕਦੇ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖੇ। ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਿਆ, ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਨ ਨੂੰ ਹਮੇਸ਼ਾ ਰੈਡੀ ਰਹਿਣਾ, ਮੈਨੂੰ ਕੋਈ ਦਿੱਕਤ ਨਹੀਂ। ਜਿੱਥੇ ਆਪਾਂ ਗਲਤ ਹਾਂ ਉੱਥੇ ਗਲਤ ਹਾਂ, ਠੀਕ ਹੈ। ਬਟ ਇੱਕ ਚੀਜ਼ ਛੋਟੀ ਜਿਹੀ ਹੋਰ ਦੱਸਣਾ ਚਾਹੂੰਗਾ। ਅੱਜ ਕੀ ਨਾਮ ਲੈਂਦੇ ਹੈਗੇ ਆ, ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ। ਕੁਛ ਲੋਕਾਂ ਨੇ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਪੁਰਾਣੇ ਟੌਪਿਕਸ 'ਤੇ, ਬਟ ਕੀ ਕਰਾਂ, ਬਾਰ-ਬਾਰ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਬਾਰ-ਬਾਰ। ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ, ਜਿਹੜੇ ਲੋਕ ਪਰਸਨਲੀ ਜਾਣਦੇ ਆ, ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ। ਜਦੋਂ ਤੁਸੀਂ 15 ਮਿੰਟ, 20 ਮਿੰਟ, ਅੱਧਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ, ਤੁਸੀਂ ਇੰਨੇ ਕੁ ਪੋਜ਼ੀਟਿਵ ਹੋ ਜਾਓਗੇ ਨਾ। ਤੁਸੀਂ ਅਗਰ ਪਰੇਸ਼ਾਨ ਹੋ, ਬਿਮਾਰ ਹੋ, ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹੌਸਪੀਟਲ 'ਚ ਬੈੱਡ 'ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ, ਅਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ। ਅਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ 'ਚ ਹੱਸ ਕੇ ਗੱਲਾਂ ਕੀਤੀਆਂ ਉਹਦੇ ਨਾਲ, ਅਤੇ ਇਹਨੂੰ ਤਾਂ ਕੋਈ ਫ਼ਰਕ ਹੀ ਨਹੀਂ ਪਿਆ ਵੀ ਜੋ ਕੁਛ ਵੀ ਹੋਇਆ ਉਸ ਚੀਜ਼ ਨੂੰ ਲੈ ਕੇ। ਸਾਨੂੰ ਕਿੰਨਾ ਫ਼ਰਕ ਪਿਆ, ਕਿੰਨਾ ਨਹੀਂ ਫ਼ਰਕ ਪਿਆ, ਇਹ ਤਾਂ ਅਸੀਂ ਜਾਣਦੇ ਹਾਂ। ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ 'ਚੋਂ ਨਿਕਲੇ, ਕਿਹੜੀ ਸਿਚੁਏਸ਼ਨ 'ਚੋਂ ਨਿਕਲੇ, ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ, ਔਰ ਅਸੀਂ ਕਿਹੜੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ। ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਕਿਉਂਕਿ ਅਸੀਂ ਐਕਸਪਲੇਨ ਕਰਦੇ ਹਾਂ, ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਕਹਿੰਦੇ ਹਾਂ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ, ਅੱਜ ਟਾਈਮ ਮਾੜਾ ਵਾ, ਕਦੇ ਤੇ ਚੰਗਾ ਆਊਗਾ। ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਂਦੇ ਹਾਂ। ਅਤੇ ਜਿਹਦੇ ਕਰਕੇ ਅਸੀਂ ਉੱਥੇ, ਮੈਂ ਅਨਮੋਲ ਵੀਰੇ ਨਾਲ ਇੰਨਾ ਕੁ ਕੰਫਰਟੇਬਲ ਸੀਗਾ ਨਾ। ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ 'ਤੇ ਉੱਦਾਂ ਹੀ ਸਮਾਈਲ ਆ ਜਾਂਦੀ ਹੈ। ਇੱਕ ਮਰੀਜ਼ ਬੰਦੇ ਦੇ ਚਿਹਰੇ 'ਤੇ ਸਮਾਈਲ ਆ ਸਕਦੀ ਹੈ, ਅਤੇ ਮੈਂ ਤਾਂ ਫਿਰ ਇੱਕ ਸਰੀਰਕ ਰੂਪ 'ਤੇ ਬੜਾ ਪਰਫੈਕਟ ਸੀਗਾ। ਅਤੇ ਹਾਂ, ਮੈਂਟਲੀ ਰੂਪ 'ਤੇ ਠੀਕ ਹੈ, ਪਰੇਸ਼ਾਨ ਸੀ, ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟਰੈਸ ਖਤਮ ਹੋ ਗਈ। ਔਰ ਤੁਹਾਨੂੰ ਪਤਾ ਹੈ, ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ, ਬਟ ਉਸ ਸਮੇਂ ਜਦੋਂ ਅਸੀਂ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ, ਅਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਹੀ ਨਹੀਂ ਸੀ ਕਦੇ ਵੀ।
ਜਿਸ ਸਮੇਂ ਇਹ ਸਿਚੁਏਸ਼ਨ ਬਣੀ। ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਕਰ ਦਿੱਤਾ ਨਾ ਇਸ ਟ੍ਰੈਜਡੀ ਤੋਂ ਬਾਅਦ ਦਾ, ਤੇ ਲੋਕਾਂ ਦੇ ਸਾਨੂੰ ਮੈਸੇजेस ਆਉਣੇ ਸ਼ੁਰੂ ਹੋਏ ਕਾਫੀ ਸਾਰੇ, ਮਤਲਬ ਕੋਈ ਨੋਰਮਲ ਬੰਦਿਆਂ ਦੀ ਵੀ ਨਹੀਂ ਗੱਲ ਕਰ ਰਿਹਾ, ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰੁਤਬਾ ਰੱਖਦੇ ਨੇ। ਬਹੁਤ ਸਾਰੇ ਇਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ, ਤੁਸੀਂ ਉਹਨੂੰ ਬੜੇ ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ, ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ, ਦੁਬਾਰਾ ਤੁਸੀਂ ਕਮ ਬੈਕ ਕਰੋ। ਐਂਡ ਜ਼ਿਆਦਾ ਵੀ ਟਾਈਮ ਤੁਸੀਂ ਸੋਚੀ ਜਾਓਗੇ ਤੇ ਸਮਾਂ ਲੰਘਦਾ ਹੀ ਹੈ, ਤੁਸੀਂ ਕੋਈ ਨਹੀਂ ਆਰਾਮ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਾਪਸ ਆਓ। ਸਾਨੂੰ ਮੈਸੇजेस ਤਾਂ ਹਫਤੇ ਬਾਅਦ ਆਉਣੇ ਸ਼ੁਰੂ ਹੋ ਗਏ ਸੀ, ਅਸੀਂ ਫਿਰ ਵੀ ਆਪਣੇ ਆਪ ਨੂੰ ਸੋਚਦੇ ਕਰਾਂਦੇ ਅਸੀਂ 1 ਮਹੀਨਾ ਸਵਾ ਮਹੀਨਾ ਬਾਅਦ ਜਾ ਕੇ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ ਸੀ। ਸਭ ਦੇ ਹਜ਼ਾਰਾਂ ਮੈਸੇजेस, ਤੁਸੀਂ ਮੰਨੋਗੇ ਦੁਕਾਨ ਤੇ ਲੋਕ ਆਉਂਦੇ ਸੀ, ਨੋਟ ਲਿਖ ਕੇ ਜਾਂਦੇ ਸੀ। ਕੁਝ ਜੰਮੂ ਤੋਂ ਆਏ ਸੀ, ਇੱਕ ਦਿੱਲੀ ਤੋਂ ਇੱਕ ਪ੍ਰੈਸ ਰਿਪੋਰਟਰ ਮੈਮ ਹੀ ਸੀਗੇ, ਉਹ ਆਏ ਆਪਣਾ ਨੋਟ ਲਿਖ ਕੇ ਦੇ ਕੇ ਗਏ ਕਿ ਤੁਸੀਂ ਪਲੀਜ਼ ਕਦੇ ਹਿੰਮਤ ਨਹੀਂ ਹਾਰਨੀ, ਪੋਜ਼ਿਟਿਵ ਰਹਿਣਾ, ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ। ਠੀਕ ਹੈ, ਸਾਡੇ ਤੋਂ ਗਲਤੀ ਹੋਈ, ਅਸੀਂ ਮੰਨ ਵੀ ਲਈ ਸੀ ਉਹ ਗਲਤੀ, ਬਟ ਉਸ ਗੱਲ ਨੂੰ ਤੁਸੀਂ ਅਗਰ ਅੱਗੇ ਤੱਕ ਖਿੱਚੀ ਜਾਓਗੇ ਇੱਦਾਂ ਤਾਂ ਕਦੇ ਸਾਰੀ ਉਮਰ ਕੁਝ ਠੀਕ ਹੀ ਨਹੀਂ ਹੋਏਗਾ। ਤੇ ਤੀਸਰੀ ਚੀਜ਼, ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਆਈਆਂ। ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ, ਮੈਂ ਜਿੰਨੇ ਵੀ ਧਰਮ ਨੇ, ਹਿੰਦੂ ਮੁਸਲਿਮ ਸਿੱਖ ਈਸਾਈ ਮੈਂ ਸਾਰੇ ਧਰਮਾਂ ਦਾ ਆਪਣਾ ਸਤਿਕਾਰ ਕਰਦਾ, ਸਾਰੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦਾ, ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ, ਮੈਂ ਸਭ ਦਾ ਰਿਸਪੈਕਟ ਕਰਦਾ, ਸਭ ਦੀ ਇੱਜ਼ਤ ਕਰਦਾ। ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ, ਮੈਂ ਖੁਦ ਉਸ ਸਰੂਪ ਦੇ ਵਿੱਚ ਹਾਂ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ, ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ, ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ, ਬਟ ਇੱਕ ਚੀਜ਼ ਦੱਸਣਾ ਚਾਹੂੰਗਾ, ਇਹ ਜੋ 2 ਜਾਂ 3 ਸਿੰਘ ਆਏ, ਜਿੰਨੇ ਵੀ ਆਏ, ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ। ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ, ਇਹਨਾਂ ਨੇ ਪਹਿਲੇ ਤਾਂ ਇੱਕ ਗੱਲ ਕੀਤੀ ਜੀ, ਇਹ ਸਿੱਖ ਨਹੀਂ ਹੈਗਾ, ਇਹ ਬਹਿਰੂਪੀ ਹੈ। ਪਹਿਲੀ ਗੱਲ ਤਾਂ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ, ਇਹ ਮੈਂ ਜਾਣਦਾ, ਮੇਰੇ ਮਹਾਰਾਜ ਜਾਣਦੇ ਨੇ, ਠੀਕ ਹੈ। ਦੂਸਰੀ ਚੀਜ਼, ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ, ਪਰਚਿਆਂ ਤੋਂ ਨਹੀਂ ਡਰਦੇ। ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ, ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ, ਇੱਕ ਇਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਨਾ ਦੁਬਾਰਾ, ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ। ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ, ਚਲੋ ਜੋ ਵੀ ਕੁਝ ਕਰਦੇ ਸਹੀ ਸੀ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿੱਦਾਂ ਦਾਗ ਲਾਇਆ। ਮੈਂ ਤੁਹਾਨੂੰ ਇੱਕ ਕਲੀਅਰ ਬੈਕ, ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਂਗਾ। ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੇੜ ਲੈਂਦੇ ਆ, ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੋਸ ਯਾਰ ਆ ਜੋੜੇ ਹੱਥ, ਬਿਗ ਬੋਸ ਨੂੰ ਆਪਣੀ ਜੇਬ 'ਚ ਪਾ ਕੇ ਰੱਖ ਲਓ ਆਪਣੇ ਕੋਲ। ਮੈਨੂੰ ਨਾ ਬਿਗ ਬੋਸ ਨਾਲ ਲੈਣ ਦੇਣ ਸੀਗਾ। ਔਰ ਦੂਜੀ ਗੱਲ, ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੀਆਂ ਕੰਟਰੋਵਰਸੀਆਂ, ਕੋਈ ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ, ਮੈਂ ਆਪਣੀ ਵਾਈਫ ਦੇ ਨਾਲ ਹਾਂ, ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਧਰਤੀ ਤੇ ਮੈਂ ਉਹਦੇ ਨਾਲ ਕੱਟਣਾ ਵਾ। ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ। ਜਿਹੜੇ ਤੇ ਪਿਆਰ ਵਾਲੇ ਨੇ, ਜਿਹੜੇ ਤੇ ਸਮਝਣ ਵਾਲੇ ਨੇ, ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ। ਜਿਹੜੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੁਛ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ, ਅਸੀਂ ਜਿੱਦਾਂ ਦੇ ਹੁੰਦੇ ਨਹੀਂ ਸਾਨੂੰ ਉੱਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਲਈ ਕੀਤਾ ਗਿਆ। ਮੈਨੂੰ ਇੱਕ ਗੱਲ ਦੱਸੋ ਕਿ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ 'ਚ ਲਾਵਾਂਗੇ? ਪਹਿਲੇ ਮੈਨੂੰ ਇਹ ਦੱਸੋ, ਕਿਸੇ ਕੋਲ ਵੀ ਐਵੀਡੈਂਸ ਹੈ? ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ। ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ, ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ, ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ। ਇਹਨਾਂ ਨੇ ਬਿਗ ਬੋਸ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਐਜ਼ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ। ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂਗਾ, ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ, ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਮੇਰੀ ਇਹ ਵੀਡੀਓ ਵੇਖਿਓ, ਪਹਿਲੇ ਪੂਰੀ ਵੀਡੀਓ ਸੁਣਿਓ। ਮੈਂ ਆਪਣੀ ਕਲਿੱਪ ਕੱਟ ਕੇ ਉਹ ਵੀਡੀਓ ਪਾਉਣ ਲੱਗਾ। ਅੱਜ ਕੱਲ ਟਾਈਮ ਹੋਣਾ ਕਈ ਜ਼ਿਆਦਾ ਵੀ ਗਲਤੀ ਹੋ ਜਾਂਦੀ ਨਾ। ਅੱਛਾ ਗੱਲ ਕਰ ਲਓ ਜਿੱਥੇ ਹੁੰਦੀਆਂ ਨੇ ਤੇ ਮਤਲਬ ਵੀ ਪੰਜਾਬ ਕਰੋ ਨਾ ਉਹ ਬਚਾਣਾ ਪਾਣੀ का भगवान जाते हुआ तो उसी मोटे वाले को समझ दर्शो
ਬ੍ਰਦਰ ਤੇ ਕਰ ਲਓ, ਥੱਲੇ ਹੋ ਕੇ ਕਰ ਲਓ। ਗੱਲ ਕਰਾਂ ਜਿਹੜੀ ਨਹੀਂ ਪਤਾ ਕੀ ਦੰਦੇ ਮੈਂ ਕਿਹਨਾਂ ਨਾਲ ਗੱਲ ਹੀ ਕਰਦਾ ਗੱਲ ਜਿੱਥੇ ਮਰਜ਼ੀ ਕਰ ਲਓ ਤੁਸੀਂ ਕਾਲ ਚਾਹੁੰਦੇ ਆ ਕੀ ਕਹਿੰਦਾ ਤੁਹਾਨੂੰ ਜਵਾਬ ਦੇ ਨਾਮ ਸਪਸ਼ਟੀਕਰਨ ਦੇ ਦੇ ਆਪਣਾ ਕਿਉਂ ਬਣਾਈ ਦੀ ਕੋਸ਼ਿਸ਼ ਕਰਦਾ ਇਹ ਕੋਸ਼ਿਸ਼ ਕਰਦਾ ਇਹ ਥੱਲੇ ਵੀ ਕਰਦਾ ਇਹ ਜਿਹੜਾ ਇਹ ਸਿਰਾ ਮੇਰੀ ਹੈ ਇਹ ਚੀਜ਼ਾਂ ਨਹੀਂ ਆਪਣੇ ਹੱਥ ਹੈਗੀ ਮੈਂ ਤਾਂ ਦਵਾਂਗੀ ਹਾਂ ਮੈਂ ਤਾਂ ਆਪਣੇ ਜੋ ਵੈਸੇ ਕਰਾ ਦੂੰਗਾ ਇਹ ਜੋ ਕਰਨੇ ਇਹਨਾਂ ਗੱਲ ਕਰੋ ਜਿਹਨਾਂ ਦਾ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ, ਤੁਸੀਂ ਇਹ ਵੀਡੀਓ ਵੇਖ ਲਈ। ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਹੈ, ਮੈਂ ਚਲੋ ਠੀਕ ਹੈ ਜੀ, ਮੈਂ ਕਹਿੰਦਾ ਮੈਂ ਰੀਲ ਬਣਾਤੀ, ਪ੍ਰਮੋਸ਼ਨ ਆਈ, ਮੇਰੀ ਰੋਜ਼ੀ ਰੋਟੀ ਹੈ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਹੈ। ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੋਂ 2 ਪੈਸੇ ਉਧਰੋਂ ਆ ਜਾਂਦੇ ਆ, 2 ਪੈਸੇ ਇੱਧਰੋਂ ਆ ਜਾਂਦੇ ਆ ਤੇ ਅਸੀਂ ਉਹ 4 ਪੈਸੇ ਨਾਲ ਆਪਣੇ ਖਰਚੇ ਚਲਾਉਂਦੇ ਆ। ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ, ਚਾਹੇ ਕੋਈ ਯੂਟਿਊਬਰ ਹੈ, ਕੋਈ ਇੰਸਟਾਗ੍ਰਾਮਰ ਹੈ, ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰਮੋਸ਼ਨ ਕਰਦਾ। ਤੇ ਮੈਂ ਇਕੱਲੇ ਨੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ। ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ, ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ। ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੈ ਲਓ। ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਦਾ ਕਿ ਤੁਹਾਡਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਹੈ ਨਾ, ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਦਾ। ਬਟ ਇੱਕ ਚੀਜ਼ ਦੱਸਦਾ, ਇਹਨਾਂ ਬੰਦਿਆਂ ਨੇ ਕੀ ਕੀਤਾ, ਜਦੋਂ ਇਹ ਵੀਡੀਓ ਬਣਾ ਲਈਆਂ ਇਹਨਾਂ ਨੇ, ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੁਣੀ ਲਈਆਂ ਹੋਣੀਆਂ। ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ, ਤੁਸੀਂ ਆ ਦੇਖੋ, ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ ਔਰੰਜ ਪਰਨੇ ਵਾਲਾ, ਇਹ ਮੰਗੂ ਮੱਠ ਜੀ ਨੇ ਸ਼ਾਇਦ, ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨੇ ਚ ਆਇਆ। ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ। ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ, ਕਹਿੰਦੇ ਤੁਸੀਂ 50,000 ਰੁਪਈਆ ਦੇ ਦਿਓ, ਆ ਜੋ ਕੈਮਰੇ ਚੱਲ ਰਹੇ ਨੇ, ਜੋ ਕੁਝ ਵੀਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ। ਅਸੀਂ ਕਿਨਮ ਲੈਂਦੇ ਹੈਗੇ ਆ, ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ, ਤੁਸੀਂ 50,000 ਰੁਪਏ ਦੇ ਦਿਓ। ਆ CCTV ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ, ਇਹ ਉਹਦੇ ਵਿੱਚ 50,000 ਦੀ ਗੱਲ। ਪਹਿਲੇ ਤੇ ਪੌੜੀਆਂ ਚੜ੍ਹਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ, ਬੰਦਾ ਗੱਲ ਕਿੱਥੇ ਕਰੇ। ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ਏਅਰਫੋਨ ਨਹੀਂ ਲੱਗੇ, ਏਅਰਫੋਨ ਲਾ ਕੇ ਉਹ ਪੂਰੀ CCTV ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ। ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ, ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ, ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ। ਮੈਂ ਇਹਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਊਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ। ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਝੁਕਣ ਨੂੰ ਤਿਆਰ ਹਾਂ। ਜਿਹੜਾ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਪਰ ਤੁਸੀਂ ਇਦਾਂ ਦੀ ਘਟੀਆ ਕਰਤੂਤ ਕੀਤੀ ਹੈ, ਤੁਸੀਂ ਅੰਦਰ ਆ ਕੇ 50,000 ਦੀ ਡਿਮਾਂਡ ਕਰ ਰਹੇ ਹੋ। ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50,000 ਕਿੱਥੋਂ ਦੇਦਾ, ਤੇ ਤੁਸੀਂ ਕਹਿ ਰਹੇ ਹੋ ਉਹਨੂੰ ਫੋਨ ਕਰੋ ਜਿਹਨੇ ਵੀਡੀਓ ਪਾਈ ਹੈ। ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ। ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਹਾਂਗਾ ਤੇ ਮੇਰੇ ਤਾਂ ਪੱਖ 'ਚ ਕਦੇ ਕੋਈ ਆਇਆ, ਕੋਈ ਬੋਲੇ ਨਾ ਬੋਲੇ ਠੀਕ ਹੈ। ਜੇ ਕੋਈ ਬੋਲਦਾ ਤੇ ਪਬਲਿਕ ਉਹਨੂੰ ਵੀ ਬੋਲਦੀ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰਦਾ, ਪਰ ਮੈਂ ਆਪਣੀ ਸਪੋਰਟ 'ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱਪ ਰਹਿ ਜਾਵਾਂਗਾ। ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ, ਮੇਰੇ ਬੋਲਿਆਂ ਜ਼ਿਆਦਾ ਵੱਧ ਜਾਂਦੀ ਹੈ, ਮੇਰੀ ਗੱਲ ਦੂਰ ਤੱਕ ਜਾਂਦੀ ਹੈ, ਮੈਨੂੰ ਸ਼ਾਂਤ ਰਹਿਣਾ ਚਾਹੀਦਾ। ਇਹੀ ਕੋਸ਼ਿਸ਼ ਕਰਦੇ ਹਾਂ ਅਸੀਂ, ਕਦੇ ਕਿਸੇ ਕੰਟਰੋਵਰਸੀ 'ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ, ਇਹਨਾਂ ਦੀ CCTV ਫੁਟੇਜ ਵੀ ਪਾ ਦਿੱਤੀ ਹੈ। ਹੁਣ ਇਹਨਾਂ ਨੇ ਇੱਕ ਚੀਜ਼ ਕਰਨੀ, ਮੈਨੂੰ ਪਤਾ ਨਹੀਂ ਮੈਂ ਇਹਨੂੰ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ CCTV ਫੁਟੇਜ ਪਾ ਦੀ ਹੈ, ਉਹਨਾਂ ਦੇ ਉੱਤੇ ਇਲਜ਼ਾਮ ਲਾਏ। ਮੈਨੂੰ ਨਹੀਂ ਪਤਾ, ਹੈ ਮੇਰੇ ਲਈ ਰਿਸਕੀ ਹੈ ਇਸ ਚੀਜ਼ ਲਈ ਬੋਲਣਾ, ਪਰ ਪਤਾ ਨਹੀਂ ਮੇਰੇ ਉੱਤੇ ਕੋਈ ਅਟੈਕ ਵੀ ਕਰਾ ਸਕਦੇ ਨੇ, ਕੁਝ ਵੀ ਕਰਾ ਸਕਦੇ ਨੇ, ਮੈਨੂੰ ਕੁਝ ਨਹੀਂ ਪਤਾ। ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ, ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਹੈ। ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਹੈ, ਦੁਕਾਨ ਦੇ ਅੱਗੋਂ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ, ਜੇ ਕਿਤੇ ਗੱਡੀ ਦੇਖ ਲੈਂਦੇ ਲੋਕ ਕੀ ਫਾਲਤੂ ਕਮੈਂਟਰੀਆਂ ਕਰਨ ਲੱਗ ਜਾਂਦੇ ਨੇ। ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਉਹ ਬੰਦਾ ਅੰਦਰੋਂ ਟੁੱਟ ਜਾਵੇ, ਖਤਮ ਹੋ ਜਾਏ। ਸਾਨੂੰ ਪਤਾ ਅਸੀਂ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹਾਂ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਕਿਰਤ ਕਰ ਰਹੇ ਹਾਂ, ਕਦੇ ਕਿਸੇ ਨੂੰ ਫਾਲਤੂ ਕੋਈ ਗੱਲ ਨਹੀਂ ਕਰਦੇ। ਰੀਲ ਵਾਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਉਣ ਲਈ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ, ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ, ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ। ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ, ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ। ਪਰ ਜੋ ਇਹਨਾਂ ਨੇ ਕੀਤਾ ਆ ਕੇ, ਤੁਸੀਂ ਪਹਿਲੇ ਤੇ ਟੇਬਲਾਂ ਦੇ ਉੱਤੇ ਚੜ੍ਹ ਕੇ ਆ ਕੇ ਬਹਿ ਗਏ ਤੁਸੀਂ, ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ। ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ। ਮੇਰੇ ਅੰਦਰ ਕੀ ਸਿੱਖੀ ਹੈ, ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ, ਮੇਰੀ ਇੱਕ ਗਲਤੀ ਦੇ ਨਾਲ ਔਰ ਹਜ਼ਾਰ। ਔਰ ਦੂਸਰੀ ਗੱਲ, ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ, ਮੈਂ ਬਾਰ-ਬਾਰ ਉਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ, ਅਸੀਂ ਹਸਬੈਂਡ ਵਾਈਫ ਸੀ, ਕੋਈ ਬਗਾਨਾ ਨਹੀਂ ਸੀ। ਔਰ ਦੂਸਰੀ ਚੀਜ਼, ਉਹ ਵੀਡੀਓ
ਪਿੱਛੇ ਜੀ ਇੱਕ ਗੱਲ ਹੋਰ ਕਲੀਅਰ ਕਰ ਦੇਣਾ, ਸਭ ਲੋਕ ਕਹਿੰਦੇ ਪਏ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ ਕੁੜੀਆਂ ਦੇ ਉੱਤੇ। ਮੈਂ ਪਤਾ ਕੀ ਹੈ, ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ, ਮੇਰੀ ਇੱਕ ਸੋਚ ਇਦਾਂ ਦੀ ਹੈ, ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ। ਮੈਂ ਕਹਿੰਦਾ ਸੀ, ਮੇਰਾ ਅਨਮੋਲ ਵੀਰੇ ਦੀ ਵੀਡੀਓ 'ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ, ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ, ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਪੁਲਿਸ ਕੋਲ ਬਕਾਇਦਾ ਸਬੂਤ ਸੀਗੇ, ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ। ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ, ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ। ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਪੋਡਕਾਸਟ ਕੀਤਾ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ। ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ, ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹਦੀ ਇਮੇਜ ਵੀ ਖਰਾਬ ਕਰਦੇ ਹੋ। ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇੰਨਾ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇੱਦਾਂ ਦਾ ਮਾੜਾ ਕਰ ਦਿੱਤਾ। ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ, ਸੱਚ ਦੀ ਆਵਾਜ਼ ਉਠਾਈ। ਜੇ ਮੈਂ ਗਲਤ ਹੁੰਦਾ, ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ। ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ, ਕਿ ਜੇ ਮੈਂ ਗਲਤ ਆ ਨਾ, ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੂਗਾ। ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ, ਉਹਨਾਂ ਨੇ ਮੈਨੂੰ ਬੋਲਿਆ, ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਸੌਰੀ ਵੀਰੇ, ਪਰ ਮੇਰੇ ਇਦਾਂ ਦਾ ਮਾਈਂਡ 'ਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ, ਮੇਰੇ ਤੋਂ ਵੀਡੀਓ ਪੈ ਗਈ। ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਇਹ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ। ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਆ, ਬਟ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਵਾਂਗਾ। ਮੈਂ ਕਿਹਾ ਠੀਕ ਹੈ ਜੀ, ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹੋਇਆ, ਠੀਕ ਹੈ। ਬਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ, ਸਾਡੀ ਹਰ ਛੋਟੀ ਚੀਜ਼ ਨੂੰ ਜੇ ਹਊਆ ਬਣਾਓਗੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ, ਔਰ ਕੁਝ ਲੋਕ ਬੜੇ ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਫੇਸਬੁੱਕ ਜਾਂ YouTube ਮੋਨੇਟਾਈਜੇਸ਼ਨ ਬੰਦ ਕਰ ਦੇ, ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ, ਆ ਜਿੰਨੀਆਂ ਵੀ ਮੇਰੇ ਖਿਲਾਫ ਨਿਊਜ਼ਾਂ ਬਣਦੀਆਂ ਨੇ ਨਾ, ਸਾਰੀਆਂ ਬੰਦ ਹੋ ਜਾਣਗੀਆਂ। ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਨਾ, ਨੋਰਮਲ ਇੱਕ ਬੰਦੇ ਦੇ, ਮੈਂ ਪਿੱਛੇ ਜੀ ਕੁਝ ਬੰਦਿਆਂ ਨੇ 2-3 ਮੈਂ ਉਹ ਵੀ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ। ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ, ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ। ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ, ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ 2 ਤੋਂ 3 ਹਜ਼ਾਰ ਵਿਊ ਵੀ ਨਹੀਂ ਆਉਂਦੇ। ਜਦੋਂ ਸਾਨੂੰ ਗਾਲਾਂ ਕੱਢਦੇ ਨੇ 2-2 3-3 ਮਿਲੀਅਨ 4-4 ਮਿਲੀਅਨ ਚਲੇ ਜਾਂਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ, ਉਹ ਹੋਰ 4 ਵੀਡੀਓ ਪਾਉਣ ਲੱਗ ਜਾਂਦੇ ਨੇ, ਜਿਹਦੇ ਕਰਕੇ ਮੁੱਦਾ ਠੰਡੇ ਹੋਣ ਦੀ ਗੱਲ ਹੀ ਨਹੀਂ ਹੋ ਰਹੀ। ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦਿਓ, ਸਾਨੂੰ ਅੱਗੇ ਵੱਧ ਲੈਣ ਦਿਓ। ਮੈਂ ਬਾਰ-ਬਾਰ ਕਿੰਨੀਆਂ ਕੁ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ, ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ। ਪਰ ਜਿਹੜੀ ਆਹ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ, ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ। ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ, ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਹਾਂ। ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ, 4 ਥਾਵਾਂ ਤੇ ਹੋਰ ਵੀ ਕਰਕੇ ਆਉਂਦੇ ਹੋਣਗੇ, ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਕਿ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50,000 ਰੁਪਏ ਦੀ ਡਿਮਾਂਡ ਕੀਤੀ। CCTV ਫੁਟੇਜ ਤੁਹਾਡੇ ਸਾਹਮਣੇ ਹੈ। ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ, ਕਹਿੰਦੇ 2 ਦਿਨ ਬਾਅਦ। ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ, ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ। ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ, ਨਾ ਮਿਲਦਾ ਕੱਲ। ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜ ਭੰਨ ਕਰਨ ਦੀ, ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ, ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਨਹੀਂ। ਦੇਖੋ ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਦੇ ਹਾਂ, ਬੜਾ ਉਲਟਾ ਸਿੱਧਾ ਜਿਹਾ ਕਰ ਦਿੰਦੇ ਹਾਂ, ਬਟ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ, ਕੀ ਨਹੀਂ ਫੇਸ ਕਰ ਰਿਹਾ। ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਿਮੀਨਲ ਬਣਾਇਆ ਹੋਇਆ, ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਹਾਂ। ਮੈਂ ਨਾ ਤਾਂ ਕੋਈ 2 ਨੰਬਰ ਦਾ ਕੰਮ ਕਰ ਰਿਹਾ, ਮੈਂ ਕੋਈ ਨਸ਼ਾ ਨਹੀਂ ਵੇਚਦਾ, ਠੀਕ ਹੈ ਨਾ, ਮੈਂ ਕਦੇ ਕਿਸੇ ਨਾਲ ਕੋਈ ਐਦਾਂ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾੜੀ ਕਰਦਾ ਪਿਆ ਹੋਵਾਂ, ਜਾਂ ਕਦੇ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ। ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਸਾਡੀ ਭੰਡੀ ਕੀਤੀ ਜਾ ਰਹੀ ਹੈ ਕਿ ਇਹ ਮਾੜੇ ਨੇ। ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ, ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫਾਲਤੂ ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ। ਔਰ ਦੂਸਰੀ ਚੀਜ਼, ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਨ ਲਈ ਅਗਰ ਕੁਝ ਕੀਤਾ ਜਾਂਦਾ ਨਾ, ਜੇ ਮੇਰੇ ਨਾਲ ਮੰਨ ਲਓ ਪਤਾ ਨਹੀਂ ਕੁਝ ਵੀ ਕਰ ਸਕਦੇ ਨੇ। ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ, ਅਗਲੇ ਪਤਾ ਨਹੀਂ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਅਗਲਿਆਂ ਕੋਲ ਕਿੰਨੇ ਕੁ ਬੰਦੇ ਹੋਣਗੇ, ਕਿੰਨੇ ਕੁ ਨਹੀਂ। ਮੇਰੀ ਸਾਰੀ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ। ਭਾਈ ਪੈਸਿਆਂ ਦੀ ਕਾਹਦੀ ਡਿਮਾਂਡ ਹੈ? ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ, ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ? ਅਸੀਂ ਮੁੱਦਾ ਖਤਮ ਕਰ ਦਾਂਗੇ। ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ। ਔਰ ਮੈਨੂੰ ਇਸ ਚੀਜ਼ ਦਾ ਜੈਨੂਨਲੀ ਬਹੁਤ ਜ਼ਿਆਦਾ ਮੇਰੀ ਉਸ ਰੀਲ ਦਾ ਜਾਂ ਮੇਰੇ ਦੁਕਾਨ ਦੇ ਉੱਤੇ ਕਸਟਮਰਸ ਬੈਠੇ ਹੋਏ ਸੀ, ਜੋ ਮਾਹੌਲ ਬਣਿਆ ਉਹ ਤੇ ਚਲੋ ਖਰਾਬ ਹੋਇਆ ਹੀ ਹੋਇਆ। ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ। ਇਹਨਾਂ ਨਾਲ ਲੜੇ, ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰ ਦੇ, ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ। ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ 'ਚ ਹੀ ਬੋਲੇ ਜਾਂਦੇ ਤੇਰਾ ਸੌਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਨ ਤੋਂ ਮਾਰਤਾ, ਮੈਂ ਕਿਸ ਨਾਲ ਮਾੜਾ ਕਰਤਾ। ਤੁਸੀਂ ਕਹਿੰਦੇ ਹੋ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ। ਮੈਨੂੰ ਇੱਕ ਗੱਲ ਦੱਸੋ, ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ?
ਜਾਂ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੀਦਾ ਸੀਗਾ। ਭਾਈ ਸਾਹਿਬ ਸਾਡੀ ਰੋਜੀ ਰੋਟੀ ਹੈ ਸੋਸ਼ਲ ਮੀਡੀਆ 'ਚ ਹਜ਼ਾਰਾਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਹੈ। ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ, ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ। ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ, ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਇਹ ਸਭ ਕੁਝ ਕੀਤਾ, ਵੀਡੀਓ ਵਾਇਰਲ ਕੀਤੀ। ਭਾਈ ਸਾਹਿਬ ਸਾਡੇ ਕੋਲ ਨਾਮ ਵੀ ਸੀਗਾ, ਫੇਮ ਵੀ ਸੀਗਾ, ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ, ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ, ਅਸੀਂ ਆਲਰੇਡੀ ਫੇਮਸ ਸੀਗੇ। ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਇਹ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ। ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ, ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ। ਜਿੱਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ, ਜਿੱਦਾਂ ਦੇ ਹਾਲਾਤ ਬਣ ਰਹੇ ਨੇ ਨਾ, ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ। ਸਾਨੂੰ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਸਾਡੀ ਜ਼ਿੰਦਗੀ ਜੀ ਲੈਣ ਦਿਓ। ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ, ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ, ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ। ਤੁਸੀਂ ਤਾਂ ਯਾਰ ਜਾਗਰੂਕ ਹੋ, ਤੁਸੀਂ ਤੇ ਸਮਝਦਾਰ ਹੋ, ਸਿਆਣੇ ਹੋ, ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੰਨਾ ਵੀ ਕਿਸੇ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਹਰਕਤਾਂ ਕਰੇ। ਪਰ ਮੈਂ ਚਲੋ ਮਹਾਰਾਜ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਝੱਲਦੇ ਪਏ ਹਾਂ। ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੈਪ ਲੈ ਗਿਆ ਹੁੰਦਾ, ਇਹ ਗੱਲ ਵਾਕਈ ਹੈ। ਔਰ ਕੁਝ ਲੋਕ ਤੇ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰਾ ਗਿਆ। ਪਰ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਤੋਲਦਾ। ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ, ਪੰਜਾਬੀਆਂ ਵਾਲੀ। ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਿਹਾ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਿਤਾ, ਪੰਜਾਬੀਆਂ ਦਾ ਖਾਂਦਾ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ। ਇੱਕ ਛੋਟੀ ਜਿਹੀ ਚੀਜ਼ ਸੁਣਿਓ, ਸਮਝੋ ਇੱਕ ਗੱਲ। ਮੈਂ ਪੂਰੇ ਪੰਜਾਬ ਨੂੰ ਕਦੇ ਨਾ ਤੇ ਮਾੜਾ ਕਿਹਾ ਨਾ, ਮੈਂ ਪੰਜਾਬ ਨੂੰ ਕਦੇ ਮਾੜਾ ਕਿਹਾ ਹੀ ਨਹੀਂ। ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ। ਜਿੱਦਾਂ ਹੁਣ ਇਹ ਕਹਾਵਤ ਤਾਂ ਮੈਂ ਨਹੀਂ ਬਣਾਈ, ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ, ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ। ਇਹ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ। ਉਹੀ ਕਹਾਵਤ ਜੇ ਉਹ ਸੀਗੀ ਵੀ ਪੰਜਾਬੀ ਦਾ ਦੁਸ਼ਮਣ ਹੁੰਦਾ, ਸਾਰੇ ਨਹੀਂ ਕਹਿੰਦਾ ਮੈਂ ਕਿ ਸਾਰੇ ਦੁਸ਼ਮਣ ਹੁੰਦੇ ਨੇ, ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਨਾ। ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਹੋ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ, ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਜਾਂਦੀ ਹੈ। ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਥੋੜੀ ਹੈ ਕਿ ਮੇਰਾ ਪੂਰਾ ਜੀਵਨ ਹੀ ਖਤਮ ਹੋ ਗਿਆ, ਪੂਰੇ ਜੀਵਨ ਦੀ ਕੀਤਾ ਕਰਾਇਆ ਮਿੱਟੀ ਕਰ ਦਿੱਤਾ ਤੁਸੀਂ ਤੇ। ਯਾਰ ਮੈਂ ਮਿਹਨਤ ਕਰਕੇ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ, ਠੀਕ ਹੈ, ਮੈਂ ਉਸ ਚੀਜ਼ ਤੋਂ ਪੈਸੇ ਕਮਾਏ। ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਉਣ ਲਈ ਕਰਦੀ ਹੈ। ਸਭ ਲੋਕ ਪੈਸੇ ਖਾਣ, ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ, ਹਰ ਬੰਦਾ ਕਿਰਤ ਕਰਦਾ। ਮੈਂ ਵੀ 10 ਅਨੂਆਂ ਦੀ ਕਿਰਤ ਕੀਤੀ। ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਹੋ ਦੀ 5 ਮਿੰਟ ਦੀ ਰੀਲ ਹੁੰਦੀ, ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ। ਕਦੇ ਕਿਤੇ ਜਾ ਕੇ ਵੀਡੀਓ ਬਣਾਈ ਦੀ ਹੈ, ਕਦੇ ਕਿਤੇ ਜਾ ਕੇ ਬਣਾਈ ਦੀ ਹੈ, ਕਦੇ ਕੁਝ ਕਰੀਦਾ। ਕਿਰਤ ਉਹ ਵੀ ਕਿਰਤ ਹੀ ਹੈ ਜੀ, ਉਹ ਵੀ ਮਾੜੀ ਕਿਰਤ ਨਹੀਂ ਹੈਗੀ। ਮੈਂ ਇੱਕ ਬੇਨਤੀ ਹੈ, ਇੰਨਾ ਕੁ ਜ਼ਿਆਦਾ ਹਰਾਸ ਨਾ ਕਰੋ। ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਏ ਹਾਂ, ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕੀ। ਸਾਨੂੰ ਇੱਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ। ਔਰ ਇੱਕ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਜੀਣ ਦਿਓ। ਜੇ ਇਹ ਜੋ ਇਹਨਾਂ ਨੇ ਕੀਤਾ, ਦੋਨਾਂ ਨੇ ਆ ਕੇ 2-3, ਇੱਕ ਵਿੱਚ ਕੋਈ ਇੱਕ ਸੀਗੇ, ਇੱਕ ਫਗਵਾੜੇ ਵਾਲੇ ਸਿੰਘ ਸਾਹਿਬ। ਅੱਛਾ, ਮੈਂ ਇੱਕ ਇਹਨਾਂ ਨੇ ਇਹ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ। ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ, ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ, ਦੱਸੋ ਕੀ ਗੱਲ ਹੈ। ਕਹਿੰਦੇ ਜੀ ਇਹਨਾਂ ਨੂੰ ਇੱਥੇ ਬੁਲਾਓ, ਅਸੀਂ ਫੋਨ ਤੇ ਗੱਲ ਹੀ ਨਹੀਂ ਕਰਨੀ। ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਕਿ ਅਸੀਂ ਜੀ ਆਪਣਾ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲ, ਮਤਲਬ ਕਹਿੰਦੇ ਕਿ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ, ਕੋਈ ਕੰਟੈਕਟ ਹੀ ਨਹੀਂ ਹੈਗਾ। ਮੈਂ ਕਲੀਅਰ ਫੋਨ ਤੇ ਬੋਲਿਆ, ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ। ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕੀ ਨਾਮ ਲੈਂਦੇ ਆ, ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ। ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ, ਮੈਨੂੰ ਕਲੈਰੀਫਿਕੇਸ਼ਨ ਮਿਲ ਜਾਵੇ, ਪਰ ਉਹ ਚਾਹੁੰਦੇ ਕਿ ਇੱਥੇ ਆਊਗਾ ਤਾਂ ਹੀ ਪੈਸੇ ਮਿਲੂਗੇ, ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ। ਭੁੱਲ ਜਾਓ। ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ, ਤੁਹਾਡੇ ਸਾਹਮਣੇ CCTV ਫੁਟੇਜ ਤੁਸੀਂ ਦੇਖ ਹੀ ਲਈ ਹੈ, ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ CCTV ਫੁਟੇਜ ਆ ਗਈ। ਨਹੀਂ ਤੇ ਤੁਹਾਨੂੰ ਪਤਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ 'ਚ ਨਹੀਂ ਆਉਂਦੀਆਂ। ਹੱਥ ਜੋੜ ਕੇ ਬੇਨਤੀ, ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ। ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ, ਨਹੀਂ ਚੰਗੇ ਲੱਗਦੇ ਬਲੋਕ ਮਾਰ ਦਿਓ ਪਰਮਾਨੈਂਟਲੀ। ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ, ਜਿਹੜੇ ਸਾਡੀ ਵੀਡੀਓ ਪਾਉਂਦੇ ਨੇ, ਉਹਨਾਂ ਨੂੰ ਵੀ ਚੱਕ ਕੇ ਬਲੋਕ ਮਾਰ ਦਿਓ। ਤੁਹਾਨੂੰ ਚੰਗੇ ਲੱਗਦੇ ਆ ਦੇਖੋ, ਨਹੀਂ ਚੰਗੇ ਲੱਗਦੇ ਨਾ ਦੇਖੋ, ਪਰ ਸਾਨੂੰ ਹਰਾਸ ਕਰਨਾ ਬੰਦ ਕਰ ਦਿਓ। ਬੇਨਤੀ ਹੈ ਸਾਰਿਆਂ ਨੂੰ, ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਹੱਥ ਜੋੜ ਕੇ ਬੇਨਤੀ ਯਾਰ। ਪਰ ਬਹੁਤ ਪਰੇਸ਼ਾਨ ਹੋਏ ਪਿਆ, ਬਹੁਤ ਦੁਖੀ ਹੋਏ ਪਿਆ। ਕਿਸੇ ਪਾਸੇ ਤੁਸੀਂ ਮੰਨੋਗੇ, ਘਰ ਜਾਂਦੇ ਆ, ਘਰ ਆਉਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ। 3600 ਚੀਜ਼ਾਂ ਅਸੀਂ ਫੇਸ ਕਰਦੇ ਹਾਂ, ਕੀ ਦੱਸਦੇ ਫਿਰੀਏ ਤੁਹਾਨੂੰ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਹਾਂ ਨਾ, ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਹਾਂ, ਫਿਰ ਵੀ ਅਸੀਂ ਖੜੇ ਹੋਏ ਹਾਂ। ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨੇ। ਯਾਰ ਕਿ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘੱਟ ਕਰਦੇ। ਮੈਂ ਬਾਰ-ਬਾਰ ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ, ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ। ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ। ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ। ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ। ਅਸੀਂ ਬੜੇ ਸੋਹਣੇ ਢੰਗ ਨਾਲ ਜਿੰਦੇ ਸੀ, ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਬਾਰਾ ਜ਼ਿੰਦਗੀ ਜੀ ਲੈਣ ਦਿਓ। ਬਸ ਇੰਨੀ ਕੀ ਗੱਲ ਕਹੂੰਗਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ, ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ, ਵੀਡੀਓਜ਼, ਕਾਫੀ ਕੁਛ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ। ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਉਨਾ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ, ਤਾਂ ਬਾਰ-ਬਾਰ ਅਸੀਂ ਕੁਛ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ, ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਪਹਿਲੇ ਤਾਂ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ, ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ, ਕੱਲ੍ਹ ਕੁਛ ਜਥੇਬੰਦੀਆਂ, ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ, ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੁਹਾਨੂੰ ਇੱਕ ਚੀਜ਼ ਦੱਸਦਾ, ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ। ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਸ ਜਾਂ ਕ੍ਰੀਏਟਰ ਨੇ, ਹੈ ਨਾ, ਸਭ ਨੂੰ ਪ੍ਰਮੋਸ਼ਨਸ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ, ਅਤੇ ਇਨਫਲੂਐਂਸਰਸ ਜਾਂ ਜਿੰਨੇ ਵੀ ਕ੍ਰੀਏਟਰਸ ਹੁੰਦੇ ਆ, ਉਹਨਾਂ 'ਚੋਂ ਜਿੰਨਾ ਕੁ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ, ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰਮੋਸ਼ਨਸ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਅਤੇ ਉਹਨਾਂ 'ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਉਣੀ ਹੈ। ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਵੀ ਤੁਸੀਂ ਇੰਨੇ ਟਾਈਮ ਤੋਂ ਇੰਨੇ ਸੈਕਿੰਡ ਤੱਕ ਪਾਉਣੀ ਹੈ। ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਇਹ ਚੀਜ਼। ਆਹ ਦੇਖੋ, ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ, ਆਹ ਚੀਜ਼ ਤੁਸੀਂ ਚੈੱਕ ਕਰਿਓ। 1:57 ਤੋਂ 2:10 ਤੱਕ, ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖੇ ਹੁੰਦੇ ਹੈ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ। ਪ੍ਰਮੋਸ਼ਨਸ ਆਉਂਦੀ ਹੈ, ਅਸੀਂ ਨੋਰਮਲ ਕਰੀ ਦੀਆਂ, ਅਤੇ ਇਹ ਪ੍ਰਮੋਸ਼ਨਸ ਸਭ ਨੂੰ ਆਉਂਦੀਆਂ ਨੇ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਸ ਵੀਡੀਓ ਨੂੰ ਦੇ ਵਿੱਚ 7,700 ਰੀਲਾਂ ਹੋਰ ਵੀ ਇਸੇ ਗਾਣੇ ਦੇ, ਮਤਲਬ 7,700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ, ਸਿਰਫ ਇਕੱਲੇ ਅਸੀਂ ਨਹੀਂ ਬਣਾਈ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਆ ਕਿ ਦੁਨੀਆ ਬੜੀ ਇੱਦਾਂ, ਦੁਨੀਆ ਬੜੀ ਉੱਦਾਂ, ਹੈ ਨਾ, ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ। ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ। ਜਦੋਂ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਨਾ, ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ। ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ, ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ। ਔਰ ਦੂਸਰੀ ਗੱਲ ਇਹ ਹੈ ਕਿ ਸਭ ਲੋਕ ਇਹ ਬੋਲੇ ਕਿ ਮੈਂ ਇਹ ਗਾਲ ਕੱਢੀ ਹੈ, ਮੇਰੀ ਆਵਾਜ਼ ਨਹੀਂ ਹੈ। ਜਦੋਂ ਗਾਲ ਆਉਂਦੀ ਹੈ, ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਣਾ, ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ। ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ, ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ, ਮੈਂ ਉਸ ਚੀਜ਼ ਦੇ ਲਈ ਮੈਂ ਹਮੇਸ਼ਾ ਉਸ ਚੀਜ਼ ਲਈ ਮੈਂ ਕਦੇ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖੇ। ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਿਆ, ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਨ ਨੂੰ ਹਮੇਸ਼ਾ ਰੈਡੀ ਰਹਿਣਾ, ਮੈਨੂੰ ਕੋਈ ਦਿੱਕਤ ਨਹੀਂ। ਜਿੱਥੇ ਆਪਾਂ ਗਲਤ ਹਾਂ ਉੱਥੇ ਗਲਤ ਹਾਂ, ਠੀਕ ਹੈ। ਬਟ ਇੱਕ ਚੀਜ਼ ਛੋਟੀ ਜਿਹੀ ਹੋਰ ਦੱਸਣਾ ਚਾਹੂੰਗਾ। ਅੱਜ ਕੀ ਨਾਮ ਲੈਂਦੇ ਹੈਗੇ ਆ, ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ। ਕੁਛ ਲੋਕਾਂ ਨੇ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਪੁਰਾਣੇ ਟੌਪਿਕਸ 'ਤੇ, ਬਟ ਕੀ ਕਰਾਂ, ਬਾਰ-ਬਾਰ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਬਾਰ-ਬਾਰ। ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ, ਜਿਹੜੇ ਲੋਕ ਪਰਸਨਲੀ ਜਾਣਦੇ ਆ, ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ। ਜਦੋਂ ਤੁਸੀਂ 15 ਮਿੰਟ, 20 ਮਿੰਟ, ਅੱਧਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ, ਤੁਸੀਂ ਇੰਨੇ ਕੁ ਪੋਜ਼ੀਟਿਵ ਹੋ ਜਾਓਗੇ ਨਾ। ਤੁਸੀਂ ਅਗਰ ਪਰੇਸ਼ਾਨ ਹੋ, ਬਿਮਾਰ ਹੋ, ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹੌਸਪੀਟਲ 'ਚ ਬੈੱਡ 'ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ, ਅਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ। ਅਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ 'ਚ ਹੱਸ ਕੇ ਗੱਲਾਂ ਕੀਤੀਆਂ ਉਹਦੇ ਨਾਲ, ਅਤੇ ਇਹਨੂੰ ਤਾਂ ਕੋਈ ਫ਼ਰਕ ਹੀ ਨਹੀਂ ਪਿਆ ਵੀ ਜੋ ਕੁਛ ਵੀ ਹੋਇਆ ਉਸ ਚੀਜ਼ ਨੂੰ ਲੈ ਕੇ। ਸਾਨੂੰ ਕਿੰਨਾ ਫ਼ਰਕ ਪਿਆ, ਕਿੰਨਾ ਨਹੀਂ ਫ਼ਰਕ ਪਿਆ, ਇਹ ਤਾਂ ਅਸੀਂ ਜਾਣਦੇ ਹਾਂ। ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ 'ਚੋਂ ਨਿਕਲੇ, ਕਿਹੜੀ ਸਿਚੁਏਸ਼ਨ 'ਚੋਂ ਨਿਕਲੇ, ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ, ਔਰ ਅਸੀਂ ਕਿਹੜੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ। ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਕਿਉਂਕਿ ਅਸੀਂ ਐਕਸਪਲੇਨ ਕਰਦੇ ਹਾਂ, ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਕਹਿੰਦੇ ਹਾਂ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ, ਅੱਜ ਟਾਈਮ ਮਾੜਾ ਵਾ, ਕਦੇ ਤੇ ਚੰਗਾ ਆਊਗਾ। ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਂਦੇ ਹਾਂ, ਅਤੇ ਜਿਹਦੇ ਕਰਕੇ ਅਸੀਂ ਉੱਥੇ, ਮੈਂ ਅਨਮੋਲ ਵੀਰੇ ਨਾਲ ਇੰਨਾ ਕੁ ਕੰਫਰਟੇਬਲ ਸੀਗਾ ਨਾ। ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ 'ਤੇ ਉੱਦਾਂ ਹੀ ਸਮਾਈਲ ਆ ਜਾਂਦੀ ਹੈ। ਇੱਕ ਮਰੀਜ਼ ਬੰਦੇ ਦੇ ਚਿਹਰੇ 'ਤੇ ਸਮਾਈਲ ਆ ਸਕਦੀ ਹੈ, ਅਤੇ ਮੈਂ ਤਾਂ ਫਿਰ ਇੱਕ ਸਰੀਰਕ ਰੂਪ 'ਤੇ ਬੜਾ ਪਰਫੈਕਟ ਸੀਗਾ। ਅਤੇ ਹਾਂ, ਮੈਂਟਲੀ ਰੂਪ 'ਤੇ ਠੀਕ ਹੈ, ਪਰੇਸ਼ਾਨ ਸੀ, ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟਰੈਸ ਖਤਮ ਹੋ ਗਈ। ਔਰ ਤੁਹਾਨੂੰ ਪਤਾ ਹੈ, ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ, ਬਟ ਉਸ ਸਮੇਂ ਜਦੋਂ ਅਸੀਂ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ, ਅਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਹੀ ਨਹੀਂ ਸੀ ਕਦੇ ਵੀ।
ਜਿਸ ਸਮੇਂ ਇਹ ਸਿਚੁਏਸ਼ਨ ਬਣੀ। ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਕਰ ਦਿੱਤਾ ਨਾ ਇਸ ਟ੍ਰੈਜਡੀ ਤੋਂ ਬਾਅਦ ਦਾ, ਤੇ ਲੋਕਾਂ ਦੇ ਸਾਨੂੰ ਮੈਸੇजेस ਆਉਣੇ ਸ਼ੁਰੂ ਹੋਏ ਕਾਫੀ ਸਾਰੇ, ਮਤਲਬ ਕੋਈ ਨੋਰਮਲ ਬੰਦਿਆਂ ਦੀ ਵੀ ਨਹੀਂ ਗੱਲ ਕਰ ਰਿਹਾ, ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰੁਤਬਾ ਰੱਖਦੇ ਨੇ। ਬਹੁਤ ਸਾਰੇ ਇਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ, ਤੁਸੀਂ ਉਹਨੂੰ, ਬੜੇ ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ, ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ, ਦੁਬਾਰਾ ਤੁਸੀਂ ਕਮ ਬੈਕ ਕਰੋ। ਐਂਡ ਜ਼ਿਆਦਾ ਵੀ ਟਾਈਮ ਤੁਸੀਂ ਸੋਚੀ ਜਾਓਗੇ ਤੇ ਸਮਾਂ ਲੰਘਦਾ ਹੀ ਹੈ, ਤੁਸੀਂ ਕੋਈ ਨਹੀਂ, ਆਰਾਮ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਾਪਸ ਆਓ। ਸਾਨੂੰ ਮੈਸੇजेस ਤਾਂ ਹਫ਼ਤੇ ਬਾਅਦ ਆਉਣੇ ਸ਼ੁਰੂ ਹੋ ਗਏ ਸੀ, ਅਸੀਂ ਫਿਰ ਵੀ ਆਪਣੇ ਆਪ ਨੂੰ ਸੋਚਦੇ ਕਰਾਂਦੇ ਅਸੀਂ 1 ਮਹੀਨਾ, ਸਵਾ ਮਹੀਨਾ ਬਾਅਦ ਜਾ ਕੇ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ ਸੀ। ਸਭ ਦੇ ਹਜ਼ਾਰਾਂ ਮੈਸੇजेस, ਤੁਸੀਂ ਮੰਨੋਗੇ ਦੁਕਾਨ ਤੇ ਲੋਕ ਆਉਂਦੇ ਸੀ, ਨੋਟ ਲਿਖ ਕੇ ਜਾਂਦੇ ਸੀ। ਕੁਝ ਜੰਮੂ ਤੋਂ ਆਏ ਸੀ, ਇੱਕ ਦਿੱਲੀ ਤੋਂ ਇੱਕ ਪ੍ਰੈਸ ਰਿਪੋਰਟਰ ਮੈਮ ਹੀ ਸੀਗੇ, ਉਹ ਆਏ, ਆਪਣਾ ਨੋਟ ਲਿਖ ਕੇ ਦੇ ਕੇ ਗਏ ਕਿ ਤੁਸੀਂ ਪਲੀਜ਼ ਕਦੇ ਹਿੰਮਤ ਨਹੀਂ ਹਾਰਨੀ, ਪੋਜ਼ਿਟਿਵ ਰਹਿਣਾ, ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ। ਠੀਕ ਹੈ, ਸਾਡੇ ਤੋਂ ਗਲਤੀ ਹੋਈ, ਅਸੀਂ ਮੰਨ ਵੀ ਲਈ ਸੀ ਉਹ ਗਲਤੀ, ਬਟ ਉਸ ਗੱਲ ਨੂੰ ਤੁਸੀਂ ਅਗਰ ਅੱਗੇ ਤੱਕ ਖਿੱਚੀ ਜਾਓਗੇ ਇੱਦਾਂ ਤਾਂ ਕਦੇ ਸਾਰੀ ਉਮਰ ਕੁਝ ਠੀਕ ਹੀ ਨਹੀਂ ਹੋਏਗਾ। ਤੇ ਤੀਸਰੀ ਚੀਜ਼, ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਆਈਆਂ। ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ, ਮੈਂ ਜਿੰਨੇ ਵੀ ਧਰਮ ਨੇ, ਹਿੰਦੂ ਮੁਸਲਿਮ ਸਿੱਖ ਈਸਾਈ ਮੈਂ ਸਾਰੇ ਧਰਮਾਂ ਦਾ ਆਪਣਾ ਸਤਿਕਾਰ ਕਰਦਾ, ਸਾਰੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦਾ, ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ, ਮੈਂ ਸਭ ਦਾ ਰਿਸਪੈਕਟ ਕਰਦਾ, ਸਭ ਦੀ ਇੱਜ਼ਤ ਕਰਦਾ। ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ, ਮੈਂ ਖੁਦ ਉਸ ਸਰੂਪ ਦੇ ਵਿੱਚ ਹਾਂ, ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ, ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ, ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ, ਬਟ ਇੱਕ ਚੀਜ਼ ਦੱਸਣਾ ਚਾਹੂੰਗਾ, ਇਹ ਜੋ 2 ਜਾਂ 3 ਸਿੰਘ ਆਏ, ਜਿੰਨੇ ਵੀ ਆਏ, ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ। ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ, ਇਹਨਾਂ ਨੇ ਪਹਿਲੇ ਤਾਂ ਇੱਕ ਗੱਲ ਕੀਤੀ ਜੀ, ਇਹ ਸਿੱਖ ਨਹੀਂ ਹੈਗਾ, ਇਹ ਬਹਿਰੂਪੀ ਹੈ। ਪਹਿਲੀ ਗੱਲ ਤਾਂ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ, ਇਹ ਮੈਂ ਜਾਣਦਾ, ਮੇਰੇ ਮਹਾਰਾਜ ਜਾਣਦੇ ਨੇ, ਠੀਕ ਹੈ। ਦੂਸਰੀ ਚੀਜ਼, ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ, ਪਰਚਿਆਂ ਤੋਂ ਨਹੀਂ ਡਰਦੇ। ਇਹ ਚੀਜ਼ਾਂ, ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ, ਸਾਨੂੰ ਠੀਕ ਹੈ, ਕਾਫੀ ਜ਼ਿਆਦਾ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕਰਕੇ, ਵੀ ਹਾਂ ਇੱਕ ਇਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਨਾ ਦੁਬਾਰਾ, ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ। ਇਹਨਾਂ ਦੇ ਲਈ ਮੈਂ, ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ, ਚਲੋ ਜੋ ਵੀ ਕੁਝ ਕਰਦੇ ਸਹੀ ਸੀ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿੱਦਾਂ ਦਾਗ ਲਾਇਆ। ਮੈਂ ਤੁਹਾਨੂੰ ਇੱਕ ਕਲੀਅਰ ਬੈਕ, ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਂਗਾ। ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੇੜ ਲੈਂਦੇ ਆ, ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੋਸ ਯਾਰ, ਆ ਜੋੜੇ ਹੱਥ, ਬਿਗ ਬੋਸ ਨੂੰ ਆਪਣੀ ਜੇਬ 'ਚ ਪਾ ਕੇ ਰੱਖ ਲਓ ਆਪਣੇ ਕੋਲ। ਮੈਨੂੰ ਨਾ ਬਿਗ ਬੋਸ ਨਾਲ ਲੈਣ ਦੇਣ ਸੀਗਾ, ਔਰ ਦੂਜੀ ਗੱਲ, ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੀਆਂ ਕੰਟਰੋਵਰਸੀ, ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ, ਮੈਂ ਆਪਣੀ ਵਾਈਫ ਦੇ ਨਾਲ ਆ, ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰੀ ਜ਼ਿੰਦਗੀ ਆਉਣ ਵਾਲੀ, ਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਧਰਤੀ ਤੇ, ਮੈਂ ਉਹਦੇ ਨਾਲ ਕੱਟਣਾ ਵਾ। ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ। ਜਿਹੜੇ ਤੇ ਪਿਆਰ ਵਾਲੇ ਨੇ, ਜਿਹੜੇ ਤੇ ਸਮਝਣ ਵਾਲੇ ਨੇ, ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ। ਜਿਹੜੇ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੁਛ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ, ਅਸੀਂ ਜਿੱਦਾਂ ਦੇ ਹੁੰਦੇ ਨਹੀਂ, ਸਾਨੂੰ ਉੱਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਲਈ ਕੀਤਾ ਗਿਆ। ਮੈਨੂੰ ਇੱਕ ਗੱਲ ਦੱਸੋ, ਕਿ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ ਚਲਾਵਾਂਗੇ? ਪਹਿਲੇ ਮੈਨੂੰ ਇਹ ਦੱਸੋ, ਕਿਸੇ ਕੋਲ ਵੀ ਐਵੀਡੈਂਸ ਹੈ? ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ। ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ, ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ, ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ। ਇਹਨਾਂ ਨੇ ਬਿਗ ਬੋਸ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਐਜ਼ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ। ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂਗਾ, ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ, ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਮੇਰੀ ਇਹ ਵੀਡੀਓ ਵੇਖਿਓ, ਪਹਿਲੇ ਪੂਰੀ ਵੀਡੀਓ ਸੁਣਿਓ, ਮੈਂ ਆਪਣੀ ਕਲਿੱਪ ਕੱਟ ਕੇ ਉਹ ਵੀਡੀਓ ਪਾਉਣ ਲੱਗਾ। ਅੱਜ-ਕੱਲ ਟਾਈਮ ਹੋਣਾ ਹੈ, ਅੱਛਾ ਗੱਲ ਕਰ ਲਓ ਜਿੱਥੇ ਬੰਦੀਆਂ ਨੇ करो ना, वो बताना पानी का परसों आना जाते हुआ तो उस मोड़ पे वाले समझे दर्शक
ਬ੍ਰਦਰ ਤੇ ਕਰ ਲਓ, ਥੱਲੇ ਹੋ ਕੇ ਕਰ ਲਓ। ਗੱਲ ਕਰਨ ਦੀ ਨਹੀਂ ਪਤਾ ਕੀ ਦੰਦੇ ਮੈਂ ਕਿਹਨਾਂ ਨਾਲ ਗੱਲ ਹੀ ਕਰਦਾ, ਮੈਂ ਜਿੱਥੇ ਮਰਜ਼ੀ ਕਰ ਲਓ ਤੁਸੀਂ ਕਾਲ ਚਾਹੁੰਦੇ ਆ ਕੀ ਕਹਿੰਦਾ ਜਵਾਬ ਦੇ ਨਾਮ ਦਾ ਸਪਸ਼ਟੀਕਰਨ ਦੇ ਦੇ ਆਪਣਾ ਕਿਉਂ ਬਣਾਈ ਵੀ ਕੁਝ ਪਤਾ ਕੀ ਕੁਝ ਚਾਹਦਾ ਇਹ ਥੱਲੇ ਵੀ ਕੋਈ ਗੱਲ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ, ਤੁਸੀਂ ਇਹ ਵੀਡੀਓ ਵੇਖ ਲਈ, ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਹੈ, ਮੈਂ ਚਲੋ ਠੀਕ ਹੈ ਜੀ, ਮੈਂ ਕਹਿੰਦਾ ਮੈਂ ਰੀਲ ਬਣਾਤੀ, ਪ੍ਰਮੋਸ਼ਨ ਆਈ, ਮੇਰੀ ਰੋਜ਼ੀ ਰੋਟੀ ਹੈ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਹੈ। ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘੱਟ ਹੁੰਦਾ ਤੇ ਸਾਨੂੰ ਕਿਤੋਂ 2 ਪੈਸੇ ਉਧਰੋਂ ਆ ਜਾਂਦੇ, 2 ਪੈਸੇ ਇੱਧਰੋਂ ਆ ਜਾਂਦੇ ਆ ਤੇ ਅਸੀਂ ਉਹ 4 ਪੈਸੇ ਨਾਲ ਆਪਣੇ ਖਰਚੇ ਚਲਾਉਂਦੇ ਆ। ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ, ਚਾਹੇ ਕੋਈ ਯੂਟਿਊਬਰ ਹੈ, ਕੋਈ ਇੰਸਟਾਗ੍ਰਾਮਰ ਹੈ, ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰਮੋਸ਼ਨ ਕਰਦਾ। ਤੇ ਮੈਂ ਇਕੱਲੇ ਨੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ। ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ, ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ, ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲੈ ਲਓ, ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਦਾ ਕਿ ਤੁਹਾਡਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਹੈ ਨਾ, ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਦਾ। ਬਟ ਇੱਕ ਚੀਜ਼ ਦੱਸਦਾ, ਇਹਨਾਂ ਬੰਦਿਆਂ ਨੇ ਕੀ ਕੀਤਾ, ਜਦੋਂ ਇਹ ਵੀਡੀਓ ਬਣਾ ਲਈਆਂ ਇਹਨਾਂ ਨੇ, ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੁਣੀ ਲਈਆਂ ਹੋਣੀਆਂ, ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ, ਤੁਸੀਂ ਆ ਦੇਖੋ, ਆ ਤਸਵੀਰ ਦੇਖੀ ਹੋਣੀ ਹੈ ਵਿੱਚ ਆ ਔਰੰਜ ਪਰਨੇ ਵਾਲਾ, ਇਹ ਮੰਗੂ ਮੱਠ ਜੀ ਨੇ, ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਨੇ ਚ ਆਇਆ, ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ। ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ, ਕਹਿੰਦੇ ਤੁਸੀਂ 50,000 ਰੁਪਈਆ ਦੇ ਦਿਓ, ਆ ਜੋ ਕੈਮਰੇ ਚੱਲ ਰਹੇ ਨੇ, ਜੋ ਕੁਝ ਵੀਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ, ਅਸੀਂ ਕਿਨਮ ਲੈਂਦੇ ਹੈਗੇ ਆ, ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ, ਤੁਸੀਂ 50,000 ਰੁਪਏ ਦੇ ਦਿਓ। ਆ CCTV ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ, ਇਹ ਉਹਦੇ ਵਿੱਚ 50,000 ਦੀ ਗੱਲ, ਪਹਿਲੇ ਤੇ ਪੌੜੀਆਂ ਚੜ੍ਹਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ, ਬੰਦਾ ਗੱਲ ਕਿੱਥੇ ਕਰੇ। ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ਏਅਰਫੋਨ ਨਹੀਂ ਲੱਗੇ, ਏਅਰਫੋਨ ਲਾ ਕੇ ਉਹ ਪੂਰੀ CCTV ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ। ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਉਂਦੇ ਨਾ, ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ, ਮੈਂ ਤੁਹਾਡੇ ਅੱਗੇ ਸਿਰ ਨਿਵਾਉਣ ਨੂੰ ਤਿਆਰ ਹਾਂ। ਮੈਂ ਇਹਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਊਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ। ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਝੁਕਣ ਨੂੰ ਤਿਆਰ ਹਾਂ। ਜਿਹੜੇ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਪਰ ਤੁਸੀਂ ਇਦਾਂ ਦੀ ਘਟੀਆ ਕਰਤੂਤ ਕੀਤੀ ਹੈ, ਤੁਸੀਂ ਅੰਦਰ ਆ ਕੇ 50,000 ਦੀ ਡਿਮਾਂਡ ਕਰ ਰਹੇ ਹੋ, ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50,000 ਕਿੱਥੋਂ ਦੇਦਾ, ਤੇ ਤੁਸੀਂ ਕਹਿ ਰਹੇ ਹੋ ਉਹਨੂੰ ਫੋਨ ਕਰੋ ਜਿੰਨੇ ਵੀਡੀਓ ਪਾਈ ਹੈ। ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ। ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਹਾਂਗਾ ਤੇ ਮੇਰੇ ਤਾਂ ਪੱਖ 'ਚ ਕਦੇ ਕੋਈ ਬੋਲੇ ਨਾ ਬੋਲੇ, ਠੀਕ ਹੈ, ਜੇ ਕੋਈ ਬੋਲਦਾ ਤੇ ਪਬਲਿਕ ਉਹਨੂੰ ਵੀ ਬੋਲਦੀ ਕਿ ਤੂੰ ਉਹਨਾਂ ਦੀ ਸਪੋਰਟ ਕਿਉਂ ਕਰਦਾ, ਪਰ ਮੈਂ ਆਪਣੀ ਸਪੋਰਟ 'ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨਾ ਚਿਰ ਤੱਕ ਚੁੱਪ ਰਹਿ ਜਾਵਾਂਗਾ। ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ, ਮੇਰੇ ਬੋਲਿਆਂ ਜ਼ਿਆਦਾ ਵੱਧ ਜਾਂਦੀ ਹੈ, ਮੇਰੀ ਗੱਲ ਦੂਰ ਤੱਕ ਜਾਂਦੀ ਹੈ, ਮੈਨੂੰ ਸ਼ਾਂਤ ਰਹਿਣਾ ਚਾਹੀਦਾ, ਇਹੀ ਕੋਸ਼ਿਸ਼ ਕਰਦੇ ਹਾਂ ਅਸੀਂ, ਕਦੇ ਕਿਸੇ ਕੰਟਰੋਵਰਸੀ 'ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ, ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ, ਇਹਨਾਂ ਦੀ CCTV ਫੁਟੇਜ ਵੀ ਪਾ ਦਿੱਤੀ ਹੈ। ਹੁਣ ਇਹਨਾਂ ਨੇ ਇੱਕ ਚੀਜ਼ ਕਰਨੀ, ਮੈਨੂੰ ਪਤਾ ਨਹੀਂ ਮੈਂ ਇਹਨੂੰ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹਨਾਂ ਦੀ CCTV ਫੁਟੇਜ ਪਾ ਦੀ ਹੈ, ਉਹਨਾਂ ਦੇ ਉੱਤੇ ਇਲਜ਼ਾਮ ਲਾਏ, ਮੈਨੂੰ ਨਹੀਂ ਪਤਾ ਹੈ, ਮੇਰੇ ਲਈ ਰਿਸਕੀ ਹੈ ਇਸ ਚੀਜ਼ ਲਈ ਬੋਲਣਾ, ਪਰ ਪਤਾ ਨਹੀਂ ਮੇਰੇ ਉੱਤੇ ਕੋਈ ਅਟੈਕ ਵੀ ਕਰਾ ਸਕਦੇ ਨੇ, ਕੁਝ ਵੀ ਕਰਾ ਸਕਦੇ ਨੇ, ਮੈਨੂੰ ਕੁਝ ਨਹੀਂ ਪਤਾ। ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ, ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਹੈ। ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਹੈ, ਦੁਕਾਨ ਦੇ ਅੱਗੋਂ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ, ਜੇ ਕਿਤੇ ਗੱਡੀ 'ਚ ਦੇਖ ਲੈਂਦੇ ਲੋਕ ਕੀ ਫਾਲਤੂ ਕਮੈਂਟਰੀਆਂ ਕਰਨ ਲੱਗ ਜਾਂਦੇ ਨੇ। ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ, ਸਾਡੇ ਨਾਲ ਖੜਾ ਹੋਵੇ ਤੇ ਉਹ ਬੰਦਾ ਅੰਦਰੋਂ ਟੁੱਟ ਜਾਵੇ, ਖਤਮ ਹੋ ਜਾਏ। ਸਾਨੂੰ ਪਤਾ ਅਸੀਂ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ 'ਚ ਅੱਗੇ ਵਧ ਰਹੇ ਹਾਂ, ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਕਿਰਤ ਕਰ ਰਹੇ ਹਾਂ, ਕਦੇ ਕਿਸੇ ਨੂੰ ਫਾਲਤੂ ਕੋਈ ਗੱਲ ਨਹੀਂ ਕਰਦੇ। ਰੀਲ ਵਾਲੀ ਗੱਲ, ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਉਣ ਲਈ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ, ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ, ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ, ਇਹ ਜਸਟ ਮੇਰੇ ਲਈ ਇੱਕ ਪ੍ਰਮੋਸ਼ਨ ਸੀ, ਮੈਂ ਪ੍ਰਮੋਸ਼ਨ ਦੇ ਤੌਰ ਤੇ ਪਾਈ। ਪਰ ਜੋ ਇਹਨਾਂ ਨੇ ਕੀਤਾ ਆ ਕੇ, ਤੁਸੀਂ ਪਹਿਲੇ ਤੇ ਟੇਬਲਾਂ ਦੇ ਉੱਤੇ ਚੜ੍ਹ ਕੇ ਆ ਕੇ ਬਹਿ ਗਏ ਤੁਸੀਂ, ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ। ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ, ਮੇਰੇ ਅੰਦਰ ਕੀ ਸਿੱਖੀ ਹੈ। ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ, ਮੇਰੀ ਇੱਕ ਗਲਤੀ ਦੇ ਨਾਲ ਔਰ ਦੂਸਰੀ ਗੱਲ, ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ, ਮੈਂ ਬਾਰ-ਬਾਰ ਉਸ ਟੌਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ, ਅਸੀਂ ਹਸਬੈਂਡ ਵਾਈਫ ਸੀ, ਕੋਈ ਬਗਾਨਾ ਨਹੀਂ ਸੀ। ਔਰ ਦੂਸਰੀ ਚੀਜ਼,
ਉਹ ਵੀਡੀਓ ਪਿੱਛੇ ਜੀ ਇੱਕ ਗੱਲ ਹੋਲ ਕਲੀਅਰ ਕਰ ਦੇਣਾ, ਸਭ ਲੋਕ ਕਹਿੰਦੇ ਪਏ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ, ਕੁੜੀਆਂ ਦੇ ਉੱਤੇ। ਮੈਂ ਪਤਾ ਕੀ ਹੈ, ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ, ਮੇਰੀ ਇੱਕ ਸੋਚ ਇਦਾਂ ਦੀ ਹੈ, ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ। ਮੈਂ ਕਹਿੰਦਾ ਸੀ, ਮੇਰਾ ਅਨਮੋਲ ਵੀਰੇ ਦੀ ਵੀਡੀਓ 'ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ, ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ, ਸਬੂਤਾਂ ਦੇ ਤੌਰ ਤੇ ਕੀਤਾ ਵਾ, ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ। ਪੁਲਿਸ ਕੋਲ ਬਕਾਇਦਾ ਸਬੂਤ ਸੀਗੇ, ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ। ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜ੍ਹਾ ਤੋਂ, ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸੇ ਨੂੰ ਅਰੈਸਟ ਕਰ ਲੇ। ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਪੋਡਕਾਸਟ ਕੀਤਾ, ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ। ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ, ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹਦੀ ਇਮੇਜ ਵੀ ਖਰਾਬ ਕਰਦੇ ਹੋ। ਮੈਨੂੰ ਜੈਨੂਇਨਲੀ ਪੋਡਕਾਸਟ ਕਰਨ ਤੋਂ ਬਾਅਦ ਇੰਨਾ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਇੱਦਾਂ ਦਾ ਮਾੜਾ ਕਰ ਦਿੱਤਾ। ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ, ਸੱਚ ਦੀ ਆਵਾਜ਼ ਉਠਾਈ। ਜੇ ਮੈਂ ਗਲਤ ਹੁੰਦਾ, ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ। ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹੈ ਅਨਮੋਲ ਵੀਰਾ, ਕਿ ਜੇ ਮੈਂ ਗਲਤ ਆ ਨਾ, ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੂਗਾ। ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ, ਉਹਨਾਂ ਨੇ ਮੈਨੂੰ ਬੋਲਿਆ, ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਸੌਰੀ ਵੀਰੇ, ਪਰ ਮੇਰੇ ਇਦਾਂ ਦਾ ਮਾਈਂਡ 'ਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ, ਮੇਰੇ ਤੋਂ ਵੀਡੀਓ ਪੈ ਗਈ। ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ। ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਹਾਂ, ਪਰ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਵਾਂਗਾ। ਮੈਂ ਕਿਹਾ ਠੀਕ ਹੈ ਜੀ, ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹੋਇਆ, ਠੀਕ ਹੈ। ਬਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਦੱਸਦਾ, ਸਾਡੀ ਹਰ ਛੋਟੀ ਚੀਜ਼ ਨੂੰ ਜੇ ਹਊਆ ਬਣਾਓਗੇ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ, ਔਰ ਕੁਝ ਲੋਕ ਬੜੇ ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਫੇਸਬੁੱਕ ਜਾਂ YouTube ਮੋਨੇਟਾਈਜੇਸ਼ਨ ਬੰਦ ਕਰ ਦੇ, ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ, ਜਾਂ ਜਿੰਨੀਆਂ ਵੀ ਮੇਰੇ ਖਿਲਾਫ ਨਿਊਜ਼ਾਂ ਬਣਦੀਆਂ ਨੇ ਨਾ, ਸਾਰੀਆਂ ਬੰਦ ਹੋ ਜਾਣਗੀਆਂ। ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਨਾ, ਨੋਰਮਲ ਇੱਕ ਬੰਦੇ ਦੇ, ਮੈਂ ਪਿੱਛੇ ਜੀ ਕੁਝ ਬੰਦਿਆਂ ਨੇ 2-3 ਮੈਂ ਉਹ ਵੀ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ। ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ, ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ। ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ, ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ 2 ਤੋਂ 3 ਹਜ਼ਾਰ ਵਿਊ ਵੀ ਨਹੀਂ ਆਉਂਦੇ। ਜਦੋਂ ਸਾਨੂੰ ਗਾਲਾਂ ਕੱਢਦੇ ਨੇ 2-2 3-3 ਮਿਲੀਅਨ 4-4 ਮਿਲੀਅਨ ਚਲੇ ਜਾਂਦੇ ਨੇ, ਜਿਹਦੇ ਕਰਕੇ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ, ਉਹ ਹੋਰ 4 ਵੀਡੀਓ ਪਾਉਣ ਲੱਗ ਜਾਂਦੇ ਨੇ, ਜਿਹਦੇ ਕਰਕੇ ਮੁੱਦਾ ਠੰਡੇ ਹੋਣ ਦੀ ਗੱਲ ਹੀ ਨਹੀਂ ਹੋ ਰਹੀ। ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦਿਓ, ਸਾਨੂੰ ਅੱਗੇ ਵੱਧ ਲੈਣ ਦਿਓ। ਮੈਂ ਬਾਰ-ਬਾਰ ਕਿੰਨੀਆਂ ਕੁ ਕਲੈਰੀਫਿਕੇਸ਼ਨਾਂ ਦੇਈ ਚੱਲੂੰਗਾ, ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ। ਪਰ ਜਿਹੜੀ ਆਹ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ, ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ। ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ, ਕਿਉਂਕਿ ਮੈਂ ਵੀ ਇਸ ਸਰੂਪ ਦੇ ਵਿੱਚ ਹਾਂ। ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ, 4 ਥਾਵਾਂ ਤੇ ਹੋਰ ਵੀ ਕਰਕੇ ਆਉਂਦੇ ਹੋਣਗੇ, ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਕਿ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50,000 ਰੁਪਏ ਦੀ ਡਿਮਾਂਡ ਕੀਤੀ। CCTV ਫੁਟੇਜ ਤੁਹਾਡੇ ਸਾਹਮਣੇ ਹੈ। ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ, ਕਹਿੰਦੇ 2 ਦਿਨ ਬਾਅਦ, ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ, ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ। ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ, ਨਾ ਮਿਲਦਾ ਕੱਲ। ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜ ਭੰਨ ਕਰਨ ਦੀ, ਤੇ ਜੇ ਦੇਖੋ ਯਾਰ, ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ, ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਨਹੀਂ। ਦੇਖੋ, ਹਮੇਸ਼ਾ ਆਪਾਂ ਚੀਜ਼ਾਂ ਨੂੰ ਨਾ ਬੜਾ ਉਲਝਾ ਦਿੰਦੇ ਹਾਂ, ਬੜਾ ਉਲਟਾ ਸਿੱਧਾ ਜਿਹਾ ਕਰ ਦਿੰਦੇ ਹਾਂ, ਬਟ ਕਦੇ ਵੀ ਨਾ ਇੱਕ ਪਰਸਨ ਦੀ ਲਾਈਫ ਦੇ ਵਿੱਚ ਜਾ ਕੇ ਵੇਖੋ ਉਹ ਬੰਦਾ ਕੀ ਫੇਸ ਕਰ ਰਿਹਾ ਹੈ, ਕੀ ਨਹੀਂ ਫੇਸ ਕਰ ਰਿਹਾ। ਤੁਸੀਂ ਸਭ ਲੋਕਾਂ ਨੇ ਨਾ ਸਾਨੂੰ ਐਡਾ ਵੱਡਾ ਕ੍ਰਿਮੀਨਲ ਬਣਾਇਆ ਹੋਇਆ, ਜਿੱਦਾਂ ਪਤਾ ਨਹੀਂ ਅਸੀਂ ਦੁਨੀਆ ਦਾ ਕੀ ਲੁੱਟ ਕੇ ਖਾ ਗਏ ਹਾਂ। ਮੈਂ ਨਾ ਤਾਂ ਕੋਈ 2 ਨੰਬਰ ਦਾ ਕੰਮ ਕਰ ਰਿਹਾ, ਮੈਂ ਕੋਈ ਨਸ਼ਾ ਨਹੀਂ ਵੇਚਦਾ, ਠੀਕ ਹੈ ਨਾ, ਮੈਂ ਕਦੇ ਕਿਸੇ ਨਾਲ ਕੋਈ ਐਦਾਂ ਦਾ ਕ੍ਰਿਮੀਨਲ ਹੈਗਾ ਕਿ ਮੈਂ ਕਦੇ ਕਿਸੇ ਨਾਲ ਮਾੜੀ ਕਰਦਾ ਪਿਆ ਹੋਵਾਂ, ਜਾਂ ਕਦੇ ਤੁਸੀਂ ਮੈਨੂੰ ਕਿਸੇ ਦਾ ਕੋਈ ਕਤਲ ਕਰਦੇ ਵੇਖ ਲਿਆ ਹੋਵੇ। ਜਿਸ ਤਰੀਕੇ ਤੁਸੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਬਾਰ-ਬਾਰ ਸਾਡੀ ਭੰਡੀ ਕੀਤੀ ਜਾ ਰਹੀ ਹੈ ਕਿ ਇਹ ਮਾੜੇ ਨੇ। ਜਿੰਨਾ ਮੈਂ ਇਸ ਸਰੂਪ ਨੂੰ ਪਿਆਰ ਕਰਦਾ, ਇਹ ਮੇਰਾ ਦਿਲ ਜਾਣਦਾ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਔਰ ਮੇਰੇ ਸਰੂਪ ਦੇ ਲਈ ਕੋਈ ਵੀ ਬੰਦਾ ਫਾਲਤੂ ਆ ਕੇ ਸਰਟੀਫਾਈ ਕਰੇ ਤੇ ਮੈਨੂੰ ਕਦੇ ਵੀ ਕਬੂਲ ਨਹੀਂ ਹੋਏਗਾ ਇਸ ਚੀਜ਼ ਦਾ। ਔਰ ਦੂਸਰੀ ਚੀਜ਼, ਕਿਰਪਾ ਕਰਕੇ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਇਹ ਜੋ ਮੇਰੇ ਨਾਲ ਇਹ ਵੀਡੀਓ ਡਿਲੀਟ ਕਰਾਉਣ ਲਈ ਅਗਰ ਕੁਝ ਕੀਤਾ ਜਾਂਦਾ ਨਾ, ਜੇ ਮੇਰੇ ਨਾਲ ਮੰਨ ਲਓ, ਪਤਾ ਨਹੀਂ ਕੁਝ ਵੀ ਕਰ ਸਕਦੇ ਨੇ। ਹੁਣ ਮੈਂ ਕਿਉਂਕਿ ਉਹਨਾਂ ਦੇ ਖਿਲਾਫ ਬੋਲ ਰਿਹਾ, ਅਗਲੇ ਪਤਾ ਨਹੀਂ ਕਿੱਥੇ ਜਾ ਕੇ ਕੰਟਰੋਵਰਸੀਆਂ ਕਰਕੇ ਉਹਨਾਂ ਅਗਲਿਆਂ ਕੋਲ ਕਿੰਨੇ ਕੁ ਬੰਦੇ ਹੋਣਗੇ, ਕਿੰਨੇ ਕੁ ਨਹੀਂ। ਮੇਰੀ ਸਾਰੀ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਇਹਨਾਂ ਦੇ ਨਾਲ ਗੱਲ ਕੀਤੀ ਜਾਵੇ। ਭਾਈ ਪੈਸਿਆਂ ਦੀ ਕਾਹਦੀ ਡਿਮਾਂਡ ਹੈ? ਜੋ ਬੰਦਾ ਗਲਤ ਹੈ ਉਹਨੂੰ ਗਲਤ ਜਾ ਕੇ ਕਹਿ, ਤੇਰੇ ਕੋਲ ਪੈਸਿਆਂ ਦੀ ਡਿਮਾਂਡ ਦਾ ਕੀ ਮਤਲਬ ਹੈ? ਅਸੀਂ ਮੁੱਦਾ ਖਤਮ ਕਰ ਦਾਂਗੇ। ਇਹ ਤਾਂ ਬਲੈਕਮੇਲਿੰਗ ਹੋ ਗਈ ਸ਼ਰੇਆਮ। ਔਰ ਮੈਨੂੰ ਇਸ ਚੀਜ਼ ਦਾ ਜੈਨੂਨਲੀ ਬਹੁਤ ਜ਼ਿਆਦਾ, ਮੇਰੀ ਉਸ ਰੀਲ ਦਾ ਜਾਂ ਮੇਰੇ ਦੁਕਾਨ ਦੇ ਉੱਤੇ ਕਸਟਮਰਸ ਬੈਠੇ ਹੋਏ ਸੀ, ਜੋ ਮਾਹੌਲ ਬਣਿਆ ਉਹ ਤੇ ਚਲੋ ਖਰਾਬ ਹੋਇਆ ਹੀ ਹੋਇਆ। ਤੁਸੀਂ ਇਸ ਚੀਜ਼ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਕਿ ਯਾਰ ਬੰਦਾ ਕਿਹੜੇ ਪਾਸੇ ਜਾ ਕੇ ਮਰੇ। ਇਹਨਾਂ ਨਾਲ ਲੜੇ, ਕੱਲ ਨੂੰ ਆ ਕੇ ਮੇਰੇ ਤੇ ਕੋਈ ਅਟੈਕ ਕਰਦਾ, ਮੈਨੂੰ ਕਿਸੇ ਚੀਜ਼ ਦਾ ਕੁਝ ਨਹੀਂ ਪਤਾ। ਉੱਤੋਂ ਇਹ ਤਾਂ ਕਲੀਅਰ ਆ ਕੇ ਵੀਡੀਓ 'ਚ ਹੀ ਬੋਲੇ ਜਾਂਦੇ ਤੇਰਾ ਸੌਦਾ ਲਾਣਾ। ਸੌਦਾ ਲਾਣ ਦਾ ਕਾਰਨ ਮੈਂ ਕਿਸ ਨੂੰ ਜਾਨ ਤੋਂ ਮਾਰਤਾ, ਮੈਂ ਕਿਸ ਨਾਲ ਮਾੜਾ ਕਰਤਾ? ਤੁਸੀਂ ਕਹਿੰਦੇ ਹੋ ਸਿੱਖੀ ਸਰੂਪ ਦੇ ਵਿੱਚ ਆ ਕੇ ਰੀਲਾਂ ਬਣਾ ਰਿਹਾ। ਮੈਨੂੰ ਇੱਕ ਗੱਲ ਦੱਸੋ, ਸਿੱਖੀ ਸਰੂਪ ਦੇ ਵਿੱਚ ਰਹਿ ਕੇ ਕਿ ਅਸੀਂ ਜੀਣਾ ਛੱਡ ਦਈਏ?
ਜਾਂ ਆਪਣੇ ਜ਼ਿੰਦਗੀ ਨੂੰ ਛੱਡ ਦਈਏ ਕਿ ਅਸੀਂ ਹੁਣ ਸਭ ਲੋਕ ਕਹਿੰਦੇ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਨਹੀਂ ਆਉਣਾ ਚਾਹੀਦਾ ਸੀਗਾ। ਭਾਈ ਸਾਹਿਬ ਸਾਡੀ ਰੋਜੀ ਰੋਟੀ ਹੈ ਸੋਸ਼ਲ ਮੀਡੀਆ 'ਚ ਹਜ਼ਾਰਾਂ ਕਰੋੜਾਂ ਲੋਕਾਂ ਦੀ ਰੋਜੀ ਰੋਟੀ ਹੈ। ਅਸੀਂ ਸੋਸ਼ਲ ਮੀਡੀਆ ਤੋਂ ਹੀ ਨਾਮ ਬਣਾਇਆ ਸੀ, ਸੋਸ਼ਲ ਮੀਡੀਆ ਤੋਂ ਹੀ ਅੱਗੇ ਵਧੇ ਸੀ। ਇੱਕ ਚੀਜ਼ ਹੋਰ ਜ਼ਰੂਰ ਕਹੂੰਗਾ, ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਜੀ ਫੇਮਸ ਹੋਣ ਲਈ ਇਹ ਸਭ ਕੁਝ ਕੀਤਾ, ਵੀਡੀਓ ਵਾਇਰਲ ਕੀਤੀ। ਭਾਈ ਸਾਹਿਬ ਸਾਡੇ ਕੋਲ ਨਾਮ ਵੀ ਸੀਗਾ, ਫੇਮ ਵੀ ਸੀਗਾ, ਸਾਡਾ ਸੋਸ਼ਲ ਮੀਡੀਆ ਵੀ ਚੰਗਾ ਭਲਾ ਚੱਲ ਰਿਹਾ ਸੀ, ਸਾਨੂੰ ਰੋਟੀ ਵੀ ਸੋਹਣੀ ਆ ਰਹੀ ਸੀਗੀ, ਅਸੀਂ ਆਲਰੇਡੀ ਫੇਮਸ ਸੀਗੇ। ਸਾਡੇ ਉੱਤੇ ਇਹ ਟੈਗ ਲਾਉਣ ਤੋਂ ਪਹਿਲੇ ਇਹ ਸੋਚੋ ਕਿ ਉਹਨਾਂ ਕੋਲ ਕਿਸੇ ਚੀਜ਼ ਦੀ ਕਮੀ ਸੀਗੀ ਕਿ ਉਹ ਇਹੋ ਜਿਹੀ ਹਰਕਤਾਂ ਕਰਨਗੇ। ਤੁਸੀਂ ਆਪਣੇ ਆਪ ਹੀ ਅੰਦਰ ਇੱਕ ਵਾਰੀ ਝਾਤੀ ਮਾਰ ਕੇ ਦੇਖ ਲਿਆ ਕਰੋ, ਕਿਸੇ ਨੂੰ ਇੰਨਾ ਵੀ ਹੱਦ ਤੋਂ ਵੱਧ ਮਜਬੂਰ ਨਾ ਕਰੋ। ਜਿੱਦਾਂ ਅਨਮੋਲ ਵੀਰੇ ਨੇ ਕਿਹਾ ਕਿ ਯਾਰ ਇਹਨਾਂ ਨੂੰ ਮਾਰ ਕੇ ਸਾਹ ਲੈਣਾ, ਜਿੱਦਾਂ ਦੇ ਹਾਲਾਤ ਬਣ ਰਹੇ ਨੇ ਤਾਂ ਮੈਨੂੰ ਤਾਂ ਲੱਗਦਾ ਹੀ ਹੈ ਕਿ ਜਦੋਂ ਤੱਕ ਅਸੀਂ ਮਰੇ ਨਾ ਉਦੋਂ ਤੱਕ ਲੋਕਾਂ ਨੇ ਸ਼ਾਂਤ ਨਹੀਂ ਹੋਣਾ। ਸਾਨੂੰ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਸਾਡੀ ਜ਼ਿੰਦਗੀ ਜੀ ਲੈਣ ਦਿਓ। ਦੂਜੇ ਤੀਜੇ ਦਿਨ ਸਾਨੂੰ ਹਰਾਸ ਕਰ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੁਝ ਆਂਦਾ ਹੈ, ਚਲੋ ਵੀਡੀਓ ਬਣਾਉਣ ਵਾਲਿਆਂ ਦੇ ਘਰ ਤੇ ਪੈਸਾ ਜਾਂਦਾ ਹੈ, ਕਮੈਂਟ ਕਰਨ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲਦਾ। ਤੁਸੀਂ ਤਾਂ ਯਾਰ ਜਾਗਰੂਕ ਹੋ, ਤੁਸੀਂ ਤੇ ਸਮਝਦਾਰ ਹੋ, ਸਿਆਣੇ ਹੋ, ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੰਨਾ ਵੀ ਕਿਸੇ ਨੂੰ ਨਾ ਪਰੇਸ਼ਾਨ ਕਰੋ ਕਿ ਅਗਲਾ ਦੁਖੀ ਹੋ ਕੇ ਕਿਸੇ ਪਾਸੇ ਮਰਨ ਵਾਲੀਆਂ ਹਰਕਤਾਂ ਕਰੇ। ਪਰ ਮੈਂ ਚਲੋ ਮਹਾਰਾਜ ਦੇ ਵੱਲੋਂ ਇੰਨਾ ਸਟਰੋਂਗ ਆ ਕਿ ਅਸੀਂ ਇਸ ਚੀਜ਼ ਨੂੰ ਝੱਲਦੇ ਪਏ ਹਾਂ। ਮੇਰੀ ਜਗ੍ਹਾ ਕੋਈ ਹੋਰ ਹੁੰਦਾ ਹੁਣ ਤੱਕ ਸ਼ਾਇਦ ਕੋਈ ਨਾ ਕੋਈ ਸਟੈਪ ਲੈ ਗਿਆ ਹੁੰਦਾ, ਇਹ ਗੱਲ ਵਾਕਈ ਹੈ। ਔਰ ਕੁਝ ਲੋਕ ਤੇ ਇਸ ਚੀਜ਼ ਤੋਂ ਬੜੇ ਖੁਸ਼ ਵੀ ਹੁੰਦੇ ਕਿ ਚੰਗਾ ਹੋਇਆ ਮਰਾ ਗਿਆ। ਪਰ ਮੈਂ ਕਦੇ ਵੀ ਸਾਰਿਆਂ ਨੂੰ ਇੱਕੋ ਰਸਤੇ ਨਹੀਂ ਤੋਲਦਾ। ਪਿੱਛੇ ਇੱਕ ਮੈਂ ਹੋਰ ਗੱਲ ਕਲੀਅਰ ਕਰਦਾ, ਪੰਜਾਬੀਆਂ ਵਾਲੀ। ਅਨਮੋਲ ਵੀਰੇ ਦੇ ਪੋਡਕਾਸਟ ਨਾਲ ਲੋਕਾਂ ਨੇ ਬੜਾ ਸਿਆਪਾ ਜਿਹਾ ਪਾਲਿਆ ਸੀਗਾ ਕਿ ਇਹਨਾਂ ਨੇ ਨਾ ਪੂਰੇ ਪੰਜਾਬ ਨੂੰ ਮਾੜਾ ਕਹਿਤਾ, ਪੰਜਾਬੀਆਂ ਦਾ ਖਾਂਦਾ ਹੈ ਤੇ ਪੰਜਾਬੀਆਂ ਨੂੰ ਹੀ ਮਾੜਾ ਬੋਲਦਾ ਹੈ। ਇੱਕ ਛੋਟੀ ਜਿਹੀ ਚੀਜ਼ ਸੁਣਿਓ, ਸਮਝੋ ਇੱਕ ਗੱਲ। ਮੈਂ ਪੂਰੇ ਪੰਜਾਬ ਨੂੰ ਕਦੇ ਨਾ ਤੇ ਮਾੜਾ ਕਿਹਾ ਨਾ, ਮੈਂ ਪੰਜਾਬ ਨੂੰ ਕਦੇ ਮਾੜਾ ਕਿਹਾ ਹੀ ਨਹੀਂ। ਮੈਂ ਸਿਰਫ ਕੁਝ ਕੁ ਲੋਕਾਂ ਦੀ ਗੱਲ ਕਰ ਰਿਹਾ। ਜਿੱਦਾਂ ਹੁਣ ਇਹ ਕਹਾਵਤਾਂ ਮੈਂ ਨਹੀਂ ਬਣਾਈ, ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ, ਤਾਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਇਹ ਕਹਾਵਤਾਂ ਕਿਸੇ ਨਾਲ ਵਾਪਰੀਆਂ ਤਾਂ ਲਿਖੀਆਂ ਗਈਆਂ ਨੇ। ਉਹੀ ਕਹਾਵਤ ਜੇ ਉਹ ਸੀਗੀ ਵੀ ਪੰਜਾਬੀ ਦਾ ਦੁਸ਼ਮਣ ਹੁੰਦਾ ਹੈ, ਸਾਰੇ ਨਹੀਂ ਕਹਿੰਦਾ ਮੈਂ ਕਿ ਸਾਰੇ ਦੁਸ਼ਮਣ ਹੁੰਦੇ ਨੇ, ਪਰ ਕੁਝ ਕੁ ਬੰਦਿਆਂ ਕਰਕੇ ਸਾਰੇ ਬੰਦੇ ਖਰਾਬ ਹੋ ਜਾਂਦੇ ਨੇ ਨਾ। ਹੁਣ ਜਿੱਦਾਂ ਤੁਸੀਂ ਮੇਰੀ ਇੱਕ ਗਲਤੀ ਕਰਕੇ ਕਹਿ ਰਹੇ ਹੋ ਕਿ ਮੈਂ ਪੂਰੇ ਸਿੱਖ ਕੌਮ ਦੀ ਬਦਨਾਮੀ ਕਰਤੀ, ਇਦਾਂ ਥੋੜੀ ਹੁੰਦਾ ਵੀ ਸਿੱਖ ਕੌਮ ਦੀ ਬਦਨਾਮੀ ਹੋ ਜਾਂਦੀ ਹੈ। ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਥੋੜੀ ਹੈ ਕਿ ਮੇਰਾ ਪੂਰਾ ਜੀਵਨ ਹੀ ਖਤਮ ਹੋ ਗਿਆ, ਪੂਰੇ ਜੀਵਨ ਦੀ ਕੀਤਾ ਕਰਾਇਆ ਮਿੱਟੀ ਕਰ ਦਿੱਤਾ ਤੁਸੀਂ ਤੇ। ਯਾਰ ਮੈਂ ਮਿਹਨਤ ਕਰਕੇ ਲੋਕਾਂ ਦਾ ਪੇਟ ਦੇ ਵਿੱਚ ਸਮਾਨ ਪਾਇਆ, ਠੀਕ ਹੈ, ਮੈਂ ਉਸ ਚੀਜ਼ ਤੋਂ ਪੈਸੇ ਕਮਾਏ। ਪੂਰੀ ਦੁਨੀਆ ਜੋ ਕੁਝ ਕਰ ਰਹੀ ਹੈ ਸਭ ਕੁਝ ਪੈਸੇ ਕਮਾਉਣ ਲਈ ਕਰਦੀ ਹੈ। ਸਭ ਲੋਕ ਪੈਸੇ ਖਾਣ, ਮਤਲਬ ਜਿੰਨਾ ਵੀ ਤੁਸੀਂ ਕਿਰਤ ਕਰਦੇ ਹੋ, ਹਰ ਬੰਦਾ ਕਿਰਤ ਕਰਦਾ। ਮੈਂ ਵੀ 10 ਅਨੂਆਂ ਦੀ ਕਿਰਤ ਕੀਤੀ। ਸੋਸ਼ਲ ਮੀਡੀਆ ਦੇ ਉੱਤੇ ਵੀ ਅਗਰ ਤੁਸੀਂ ਕਹਿੰਦੇ ਹੋ ਦੀ 5 ਮਿੰਟ ਦੀ ਰੀਲ ਹੁੰਦੀ ਹੈ, ਉਹਦੇ ਲਈ ਵੀ 3600 ਤਰ੍ਹਾਂ ਦੇ ਐਫਰਟਸ ਕਰੀਦੇ ਆ। ਕਦੇ ਕਿਤੇ ਜਾ ਕੇ ਵੀਡੀਓ ਬਣਾਈ ਦੀ ਹੈ, ਕਦੇ ਕਿਤੇ ਜਾ ਕੇ ਬਣਾਈ ਦੀ ਹੈ, ਕਦੇ ਕੁਝ ਕਰੀਦਾ। ਕਿਰਤ ਉਹ ਵੀ ਕਿਰਤੀ ਹੈ ਜੀ, ਉਹ ਵੀ ਮਾੜੀ ਕਿਰਤ ਨਹੀਂ ਹੈਗੀ। ਮੈਂ ਇੱਕ ਬੇਨਤੀ ਹੈ, ਇੰਨਾ ਕੁ ਜ਼ਿਆਦਾ ਹਰਾਸ ਨਾ ਕਰੋ। ਅਸੀਂ ਬਹੁਤ ਅਪਸੈਟ ਹੋਈ ਜਾਂਦੇ ਪਏ, ਸਾਨੂੰ ਸਮਝ ਨਹੀਂ ਆਉਂਦਾ ਅਸੀਂ ਕਰੀਏ ਕਿ। ਸਾਨੂੰ ਇੱਦਾਂ ਲੱਗਦਾ ਕਦੇ ਕੁਝ ਠੀਕ ਵੀ ਨਹੀਂ ਹੋਊਗਾ। ਔਰ ਇੱਕ ਹੱਥ ਜੋੜ ਕੇ ਬੇਨਤੀ ਹੈ, ਸਾਨੂੰ ਜੀਣ ਦਿਓ। ਜੇ ਇਹ ਜੋ ਇਹਨਾਂ ਨੇ ਕੀਤਾ, ਦੋਨਾਂ ਨੇ ਆ ਕੇ 2-3, ਇੱਕ ਵਿੱਚ ਇੱਕ ਸੀਗੇ ਇੱਕ ਫਗਵਾੜੇ ਵਾਲੇ ਸਿੰਘ ਸਾਹਿਬ। ਅੱਛਾ, ਮੈਂ ਇਹਨਾਂ ਨੇ ਇਹ ਵੀ ਗੱਲ ਕਹਿੰਦੇ ਮੇਰੇ ਨਾਲ ਫੋਨ ਤੇ ਗੱਲ ਨਹੀਂ ਕੀਤੀ। ਮੈਂ ਮੁੰਡੇ ਨੂੰ ਫੋਨ ਲਾਇਆ ਉਸ ਟਾਈਮ ਤੇ, ਮੈਂ ਕਿਹਾ ਮੇਰੀ ਫੋਨ ਤੇ ਗੱਲ ਕਰਾਓ, ਦੱਸੋ ਕੀ ਗੱਲ ਹੈ। ਕਹਿੰਦੇ ਜੀ ਇਹਨਾਂ ਨੂੰ ਇੱਥੇ ਬੁਲਾਓ, ਅਸੀਂ ਫੋਨ ਤੇ ਗੱਲ ਹੀ ਨਹੀਂ ਕਰਨੀ। ਔਰ ਇਹਨਾਂ ਨੇ ਮੀਡੀਆ ਦੇ ਵਿੱਚ ਇੱਕ ਚੀਜ਼ ਹੋਰ ਬੋਲੀ ਕਿ ਅਸੀਂ ਜੀ ਆਪਣਾ ਫੋਨ ਦੇ ਉੱਤੇ ਤੇ ਆਪਾਂ ਇਹਨਾਂ ਨਾਲ ਗੱਲ, ਮਤਲਬ ਕਹਿੰਦੇ ਕਿ ਇਹਨਾਂ ਕੋਲ ਕੋਈ ਨੰਬਰ ਹੀ ਨਹੀਂ ਹੈਗਾ, ਕੋਈ ਕੰਟੈਕਟ ਹੀ ਨਹੀਂ ਹੈਗਾ। ਮੈਂ ਕਲੀਅਰ ਫੋਨ ਤੇ ਬੋਲਿਆ, ਉਹ ਕਹਿੰਦਾ ਜੀ ਫੋਨ ਤੇ ਅਸੀਂ ਗੱਲ ਹੀ ਨਹੀਂ ਕਰਨੀ। ਹੁਣ ਮੈਂ ਰਾਜਸਥਾਨ ਆ ਤੇ ਮੈਨੂੰ ਕੀ ਨਾਮ ਲੈਂਦੇ ਆ, ਕਹਿ ਰਹੇ ਆ ਕਿ ਤੁਸੀਂ ਆਪਣਾ ਆ ਕੇ ਗੱਲ ਕਰੋ। ਮੈਂ ਜਦ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ, ਮੈਨੂੰ ਕਲੈਰੀਫਿਕੇਸ਼ਨ ਮਿਲ ਜਾਵੇ, ਪਰ ਉਹ ਚਾਹੁੰਦੇ ਕਿ ਇੱਥੇ ਆਊਗਾ ਤਾਂ ਹੀ ਪੈਸੇ ਮਿਲੂਗੇ, ਤੇ ਪੈਸੇ ਮੇਰੇ ਵੱਲੋਂ ਤੁਹਾਨੂੰ ਕਦੇ ਨਹੀਂ ਮਿਲਣੇ। ਭੁੱਲ ਜਾਓ। ਜੇ ਤੁਹਾਨੂੰ ਲੱਗਦਾ ਕਿ ਕੋਈ ਇਲਜ਼ਾਮ ਹੈ, ਤੁਹਾਡੇ ਸਾਹਮਣੇ CCTV ਫੁਟੇਜ ਤੁਸੀਂ ਦੇਖ ਹੀ ਲਈ ਹੈ, ਤੇ ਉਸ ਤੋਂ ਬਾਅਦ ਇਹ ਤਾਂ ਕੁਦਰਤੀ ਸ਼ੁਕਰ ਹੈ ਰੱਬ ਦਾ ਕਿ ਮੇਰੇ ਕੋਲ CCTV ਫੁਟੇਜ ਆ ਗਈ। ਨਹੀਂ ਤੇ ਤੁਹਾਨੂੰ ਪਤਾ ਹੈ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਛੇਤੀ ਕਿਤੇ ਕਵਰ ਪਕੜ 'ਚ ਨਹੀਂ ਆਉਂਦੀਆਂ। ਹੱਥ ਜੋੜ ਕੇ ਬੇਨਤੀ, ਸਾਨੂੰ ਸਾਡੀ ਜ਼ਿੰਦਗੀ ਜੀਣ ਦਿਓ। ਤੁਹਾਨੂੰ ਚੰਗੇ ਲੱਗਦੇ ਆ ਤੁਸੀਂ ਸਾਨੂੰ ਵੇਖ ਲਓ, ਨਹੀਂ ਚੰਗੇ ਲੱਗਦੇ ਬਲੋਕ ਮਾਰ ਦਿਓ ਪਰਮਾਨੈਂਟਲੀ। ਸਾਨੂੰ ਹਰ ਥਾਂ ਤੋਂ ਜਿੱਥੇ ਸਾਡੀ ਵੀਡੀਓ ਵੇਖਦੀ ਹੈ, ਜਿਹੜੇ ਸਾਡੀ ਵੀਡੀਓ ਪਾਉਂਦੇ ਨੇ, ਉਹਨਾਂ ਨੂੰ ਵੀ ਚੱਕ ਕੇ ਬਲੋਕ ਮਾਰ ਦਿਓ। ਤੁਹਾਨੂੰ ਚੰਗੇ ਲੱਗਦੇ ਆ ਦੇਖੋ, ਨਹੀਂ ਚੰਗੇ ਲੱਗਦੇ ਨਾ ਦੇਖੋ, ਪਰ ਸਾਨੂੰ ਹਰਾਸ ਕਰਨਾ ਬੰਦ ਕਰ ਦਿਓ। ਬੇਨਤੀ ਹੈ ਸਾਰਿਆਂ ਨੂੰ, ਜੋ ਲੋਕ ਸਾਨੂੰ ਹਰਾਸ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੇ। ਹੱਥ ਜੋੜ ਕੇ ਬੇਨਤੀ ਯਾਰ। ਪਰ ਬਹੁਤ ਪਰੇਸ਼ਾਨ ਹੋਏ ਪਿਆ, ਬਹੁਤ ਦੁਖੀ ਹੋਏ ਪਿਆ। ਕਿਸੇ ਪਾਸੇ ਤੁਸੀਂ ਮੰਨੋਗੇ, ਘਰ ਜਾਂਦੇ ਆ, ਘਰ ਆਉਂਦੇ ਜਾਂਦੇ ਸਾਨੂੰ ਇੰਨਾ ਜ਼ਿਆਦਾ ਔਖਾ ਹੁੰਦਾ। 3600 ਚੀਜ਼ਾਂ ਅਸੀਂ ਫੇਸ ਕਰਦੇ ਹਾਂ, ਕੀ ਦੱਸਦੇ ਫਿਰੀਏ ਤੁਹਾਨੂੰ। ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜੋ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਜੋ ਕੁਝ ਪਬਲਿਕ ਵਿੱਚ ਰਹਿ ਕੇ ਫੇਸ ਕਰਦੇ ਹਾਂ ਨਾ, ਸਾਨੂੰ ਪਤਾ ਅਸੀਂ ਕੀ ਕੁਝ ਫੇਸ ਕਰਕੇ ਜ਼ਿੰਦਗੀ ਕੱਟ ਰਹੇ ਹਾਂ। ਫਿਰ ਵੀ ਅਸੀਂ ਖੜੇ ਹੋਏ ਹਾਂ। ਤੁਸੀਂ ਇਹ ਚੀਜ਼ ਨਹੀਂ ਦੇਖਦੇ ਕਿ ਯਾਰ ਉਹ ਬੰਦੇ ਫਿਰ ਵੀ ਖੜੇ ਹੋਏ ਨੇ ਯਾਰ। ਕਿ ਤੁਹਾਡੇ 2 ਮਿੰਟ ਦਾ ਮਜ਼ਾਕ ਬਹੁਤ ਘੱਟ ਕਰਦੇ। ਮੈਂ ਬਾਰ-ਬਾਰ ਇੱਕੋ ਗੱਲ ਨਹੀਂ ਬੋਲਣਾ ਚਾਹੁੰਦਾ ਯਾਰ ਕਿ ਬੰਦਾ ਸਿੰਪਥੀ ਲੈ ਰਿਹਾ, ਮੈਨੂੰ ਕਿਸੇ ਤਰੀਕੇ ਦੀ ਸਿੰਪਥੀ ਨਹੀਂ ਚਾਹੀਦੀ। ਮੈਨੂੰ ਸਿਰਫ ਇਹ ਹੈ ਕਿ ਯਾਰ ਬਿਨਾਂ ਰੀਜ਼ਨ ਤੋਂ ਬਦਨਾਮ ਨਾ ਕਰੋ। ਸਿੰਪਥੀ ਮੈਨੂੰ ਨਹੀਂ ਚਾਹੀਦੀ ਤੁਹਾਡੇ ਤੋਂ ਕਿਸੇ ਵੱਲੋਂ ਵੀ। ਮੈਨੂੰ ਬਿਨਾਂ ਗੱਲੋਂ ਬਦਨਾਮ ਨਾ ਕਰੋ ਸਾਡੇ ਪਰਿਵਾਰ ਨੂੰ। ਅਸੀਂ ਬੜੇ ਸੋਹਣੇ ਢੰਗ ਨਾਲ ਜੀਂਦੇ ਸੀ, ਸਾਨੂੰ ਸੋਹਣੇ ਢੰਗ ਨਾਲ ਸਾਡੀ ਦੁਬਾਰਾ ਜ਼ਿੰਦਗੀ ਜੀ ਲੈਣ ਦਿਓ। ਬਸ ਇੰਨੀ ਕੀ ਗੱਲ ਕਹੂੰਗਾ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਮੈਂ ਵੈਸੇ ਗੱਲਾਂ ਕਰਨਾ ਨਹੀਂ ਚਾਹੁੰਦਾ। ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਅੱਜ ਕੱਲ੍ਹ ਚੱਲ ਰਹੀਆਂ, ਤੁਸੀਂ ਦੇਖ ਰਹੇ ਹੋ ਸਾਡੇ ਖਿਲਾਫ ਬਹੁਤ ਸਾਰੀਆਂ ਗੱਲਾਂ, ਵੀਡੀਓਜ਼, ਕਾਫੀ ਕੁਛ ਚੀਜ਼ਾਂ ਨਵੀਆਂ ਜੁੜ ਕੇ ਆ ਰਹੀਆਂ। ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ, ਉਨਾ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੌਪਿਕ ਦੇ ਉੱਤੇ ਗੱਲ, ਤਾਂ ਬਾਰ-ਬਾਰ ਅਸੀਂ ਕੁਛ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ, ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਪਹਿਲੇ ਤਾਂ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ, ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ, ਕੱਲ੍ਹ ਕੁਛ ਜਥੇਬੰਦੀਆਂ, ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ, ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ। ਤੁਹਾਨੂੰ ਇੱਕ ਚੀਜ਼ ਦੱਸਦਾ, ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ। ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਸ ਜਾਂ ਕ੍ਰੀਏਟਰ ਨੇ, ਹੈ ਨਾ, ਸਭ ਨੂੰ ਪ੍ਰਮੋਸ਼ਨਸ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਨਾ ਸਿੰਗਰ, ਅਤੇ ਇਨਫਲੂਐਂਸਰਸ ਜਾਂ ਜਿੰਨੇ ਵੀ ਕ੍ਰੀਏਟਰਸ ਹੁੰਦੇ ਆ, ਉਹਨਾਂ 'ਚੋਂ ਜਿੰਨਾ ਕੁ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ, ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰਮੋਸ਼ਨਸ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਅਤੇ ਉਹਨਾਂ 'ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਉਣੀ ਹੈ। ਉਹਦੇ ਉੱਤੇ ਟਾਈਮ ਫਰੇਮ ਪਲੱਸ ਸੈਕਿੰਡ ਤੱਕ ਲਿਖੇ ਹੁੰਦੇ ਨੇ ਵੀ ਤੁਸੀਂ ਇੰਨੇ ਟਾਈਮ ਤੋਂ ਇੰਨੇ ਸੈਕਿੰਡ ਤੱਕ ਪਾਉਣੀ ਹੈ। ਮੈਂ ਤੁਹਾਨੂੰ ਦਿਖਾ ਦਿੰਦਾ ਸਾਨੂੰ ਕਿਸ ਤਰੀਕੇ ਆਉਂਦੀ ਇਹ ਚੀਜ਼। ਆਹ ਦੇਖੋ, ਮੈਂ ਕੰਪਨੀ ਦਾ ਨਾਮ ਨਹੀਂ ਅੱਗੇ ਰੱਖਾਂਗਾ, ਆਹ ਚੀਜ਼ ਤੁਸੀਂ ਚੈੱਕ ਕਰਿਓ। 1:57 ਤੋਂ 2:10 ਤੱਕ, ਮਤਲਬ ਸਾਡੇ ਕੋਲ ਸੈਕਿੰਡ ਤੱਕ ਲਿਖੇ ਆਉਂਦੇ ਆ ਕਿ ਤੁਸੀਂ ਇੰਨੇ ਤੋਂ ਇੰਨੇ ਹਿੱਸੇ ਦੇ ਵਿੱਚ ਰੀਲ ਅਪਲੋਡ ਕਰਨੀ ਹੈ। ਪ੍ਰਮੋਸ਼ਨਸ ਆਉਂਦੀ ਹੈ, ਅਸੀਂ ਨੋਰਮਲ ਕਰੀ ਦੀਆਂ, ਅਤੇ ਇਹ ਪ੍ਰਮੋਸ਼ਨਸ ਸਭ ਨੂੰ ਆਉਂਦੀਆਂ ਨੇ। ਔਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਇਸ ਵੀਡੀਓ ਨੂੰ ਦੇ ਵਿੱਚ 7,700 ਰੀਲਾਂ ਹੋਰ ਵੀ ਇਸੇ ਗਾਣੇ ਦੇ, ਮਤਲਬ 7,700 ਲੋਕਾਂ ਨੇ ਇਹਦੇ ਉੱਤੇ ਵੀਡੀਓਜ਼ ਬਣਾਈਆਂ, ਸਿਰਫ ਇਕੱਲੇ 80 ਨਹੀਂ ਬਣਾਈ। ਅਤੇ ਦੂਸਰੀ ਚੀਜ਼ ਇਹ ਹੈ ਕਿ ਜਦੋਂ ਸਭ ਲੋਕ ਕਹਿੰਦੇ ਆ ਕਿ ਦੁਨੀਆ ਬੜੀ ਇੱਦਾਂ, ਦੁਨੀਆ ਬੜੀ ਉੱਦਾਂ, ਹੈ ਨਾ, ਜਿਹਦੇ ਵਿੱਚ ਦੁਨੀਆ ਵਾਲੀ ਗੱਲ ਨੂੰ ਬਹੁਤ ਜ਼ਿਆਦਾ ਕੈਚ ਕੀਤਾ ਗਿਆ। ਮੈਂ ਇੱਕ ਚੀਜ਼ ਤੁਹਾਨੂੰ ਛੋਟੀ ਜਿਹੀ ਚੀਜ਼ ਦੱਸਣਾ ਚਾਹੂੰਗਾ। ਜਦੋਂ ਅਸੀਂ ਇਹ ਵੀਡੀਓਜ਼ ਬਣਾਉਂਦੇ ਹਾਂ ਨਾ, ਸਾਡੇ ਲਈ ਇੱਕ ਪ੍ਰਮੋਸ਼ਨ ਹੁੰਦੀ ਹੈ। ਅਸੀਂ ਕਦੇ ਵੀ ਕਿਸੇ ਚੀਜ਼ ਨੂੰ ਲੈ ਕੇ, ਪਹਿਲੀ ਗੱਲ ਤਾਂ ਮੇਰਾ ਕਿਸੇ ਨੂੰ ਵੀ ਕਿਸੇ ਵੀ ਤਰੀਕੇ ਦਾ ਹਰਟ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ। ਔਰ ਦੂਸਰੀ ਗੱਲ ਇਹ ਹੈ ਕਿ ਸਭ ਲੋਕ ਇਹ ਬੋਲੇ ਕਿ ਮੈਂ ਇਹ ਗਾਲ ਕੱਢੀ ਹੈ, ਮੇਰੀ ਆਵਾਜ਼ ਨਹੀਂ ਹੈ। ਜਦੋਂ ਗਾਲ ਆਉਂਦੀ ਹੈ, ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਣਾ ਤਾਂ ਕਿ ਮੇਰੇ ਮੂੰਹ ਦੇ ਵਿੱਚੋਂ ਲਫ਼ਜ਼ ਕਿਸੇ ਦੇ ਸਾਹਮਣੇ ਨਾ ਆਵੇ ਕਿ ਮੇਰੇ ਮੂੰਹ ਦਾ ਕੱਢਿਆ। ਮੈਂ ਲਿਪਸਿੰਗ ਵੀ ਕੀਤੀ ਉਹਦੇ ਉੱਤੇ, ਬਟ ਚਲੋ ਜੇ ਕਿਸੇ ਦਾ ਦਿਲ ਦੁਖਿਆ, ਮੈਂ ਉਸ ਚੀਜ਼ ਦੇ ਲਈ ਮੈਂ ਹਮੇਸ਼ਾ ਉਸ ਚੀਜ਼ ਲਈ ਮੈਂ ਕਦੇ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖੇ। ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਿਆ, ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਨ ਨੂੰ ਹਮੇਸ਼ਾ ਰੈਡੀ ਰਹਿਣਾ। ਮੈਨੂੰ ਕੋਈ ਦਿੱਕਤ ਨਹੀਂ, ਜਿੱਥੇ ਆਪਾਂ ਗਲਤ ਹਾਂ ਉੱਥੇ ਗਲਤ ਹਾਂ, ਠੀਕ ਹੈ। ਬਟ ਇੱਕ ਚੀਜ਼ ਛੋਟੀ ਜਿਹੀ ਹੋਰ ਦੱਸਣਾ ਚਾਹੂੰਗਾ। ਅੱਜ ਕੀ ਨਾਮ ਲੈਂਦੇ ਹੈਗੇ ਆ, ਪਿੱਛੇ ਅਨਮੋਲ ਵੀਰੇ ਦੇ ਪੋਡਕਾਸਟ ਨੂੰ ਲੈ ਕੇ ਵੀ ਕਾਫੀ ਸਾਰੀਆਂ ਗੱਲਾਂ ਹੋਈਆਂ। ਕੁਛ ਲੋਕਾਂ ਨੇ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਪੁਰਾਣੇ ਟੌਪਿਕਸ 'ਤੇ, ਬਟ ਕੀ ਕਰਾਂ, ਬਾਰ-ਬਾਰ ਕੁਛ ਨਾ ਹਰ ਚੀਜ਼ ਨੂੰ ਲੈ ਕੇ ਉਸ ਵਿਵਾਦ ਨੂੰ ਨਾ ਅੱਗੇ ਖਿੱਚ ਲਿਆ ਜਾਂਦਾ ਬਾਰ-ਬਾਰ। ਅਨਮੋਲ ਵੀਰੇ ਨੂੰ ਤੁਸੀਂ ਅਗਰ ਮਿਲੋਗੇ ਨਾ, ਜਿਹੜੇ ਲੋਕ ਪਰਸਨਲੀ ਜਾਣਦੇ ਆ, ਤੁਸੀਂ ਉਸ ਪਰਸਨ ਕੋਲ ਇੱਕ ਵਾਰੀ ਬੈਠੋ ਜਾ ਕੇ। ਜਦੋਂ ਤੁਸੀਂ 15 ਮਿੰਟ, 20 ਮਿੰਟ, ਅੱਧਾ ਘੰਟਾ ਉਸ ਬੰਦੇ ਕੋਲ ਬੈਠੋਗੇ ਨਾ, ਤੁਸੀਂ ਇੰਨੇ ਕੁ ਪੋਜ਼ੀਟਿਵ ਹੋ ਜਾਓਗੇ ਨਾ। ਤੁਸੀਂ ਅਗਰ ਪਰੇਸ਼ਾਨ ਹੋ, ਬਿਮਾਰ ਹੋ, ਤੁਸੀਂ ਮੰਨੋਗੇ ਉਹ ਪਰਸਨ ਕਿਸੇ ਹੌਸਪੀਟਲ 'ਚ ਬੈੱਡ 'ਤੇ ਪਏ ਬੰਦੇ ਨੂੰ ਵੀ ਮਿਲ ਲਵੇ ਨਾ ਜਾ ਕੇ, ਅਤੇ ਉਹ ਵੀ ਉਹਦੇ ਨਾਲ ਹੱਸ ਪਊਗਾ ਉਸ ਟਾਈਮ। ਅਤੇ ਬੜੇ ਲੋਕਾਂ ਨੇ ਜੱਜ ਕੀਤਾ ਕਿ ਇਹਨੇ ਜੀ ਪੋਡਕਾਸਟ 'ਚ ਹੱਸ ਕੇ ਗੱਲਾਂ ਕੀਤੀਆਂ ਉਹਦੇ ਨਾਲ, ਅਤੇ ਇਹਨੂੰ ਤਾਂ ਕੋਈ ਫ਼ਰਕ ਹੀ ਨਹੀਂ ਪਿਆ ਵੀ ਜੋ ਕੁਛ ਵੀ ਹੋਇਆ ਉਸ ਚੀਜ਼ ਨੂੰ ਲੈ ਕੇ। ਸਾਨੂੰ ਕਿੰਨਾ ਫ਼ਰਕ ਪਿਆ, ਕਿੰਨਾ ਨਹੀਂ ਫ਼ਰਕ ਪਿਆ, ਇਹ ਤਾਂ ਅਸੀਂ ਜਾਣਦੇ ਹਾਂ। ਇਹ ਕੋਈ ਨਹੀਂ ਜਾਣਦਾ ਅਸੀਂ ਕਿਹੜੇ ਹਾਲਾਤ 'ਚੋਂ ਨਿਕਲੇ, ਕਿਹੜੀ ਸਿਚੁਏਸ਼ਨ 'ਚੋਂ ਨਿਕਲੇ, ਔਰ ਹੁਣ ਵੀ ਇਸ ਸਮੇਂ ਅਸੀਂ ਪਿਛਲੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਕੀ ਫੇਸ ਕਰਦੇ ਆ ਰਹੇ ਹਾਂ, ਔਰ ਅਸੀਂ ਕਿਹੜੇ ਹਾਲਾਤਾਂ 'ਚੋਂ ਨਿਕਲ ਰਹੇ ਹਾਂ। ਇਹ ਚੀਜ਼ਾਂ ਕਦੇ ਵੀ ਕਿਸੇ ਨੂੰ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ। ਅਸੀਂ ਕਿਉਂਕਿ ਅਸੀਂ ਐਕਸਪਲੇਨ ਕਰਦੇ ਹਾਂ, ਉਹ ਗੱਲ ਜਿੰਨੀ ਹੁੰਦੀ ਹੈ ਉਸ ਨਾਲੋਂ ਵੱਧ ਕੇ ਬਾਹਰ ਆ ਜਾਂਦੀ ਹੈ। ਅਸੀਂ ਕਹਿੰਦੇ ਹਾਂ ਕਿ ਜੋ ਹੋ ਰਿਹਾ ਕੋਈ ਗੱਲ ਨਹੀਂ, ਅੱਜ ਟਾਈਮ ਮਾੜਾ ਵਾ, ਕਦੇ ਤਾਂ ਚੰਗਾ ਆਊਗਾ। ਅਸੀਂ ਇਸ ਕਰਕੇ ਕੰਟੀਨਿਊ ਅੱਗੇ ਆਪਣੀ ਲਾਈਫ ਦੇ ਵਿੱਚ ਹੋ ਜਾਂਦੇ ਹਾਂ, ਅਤੇ ਜਿਹਦੇ ਕਰਕੇ ਅਸੀਂ ਉੱਥੇ, ਮੈਂ ਅਨਮੋਲ ਵੀਰੇ ਨਾਲ ਇੰਨਾ ਕੁ ਕੰਫਰਟੇਬਲ ਸੀਗਾ ਨਾ। ਪਹਿਲੀ ਗੱਲ ਤਾਂ ਉਸ ਬੰਦੇ ਨੂੰ ਦੇਖ ਕੇ ਬੰਦੇ ਦੇ ਚਿਹਰੇ 'ਤੇ ਉੱਦਾਂ ਹੀ ਸਮਾਈਲ ਆ ਜਾਂਦੀ ਹੈ। ਇੱਕ ਮਰੀਜ਼ ਬੰਦੇ ਦੇ ਚਿਹਰੇ 'ਤੇ ਸਮਾਈਲ ਆ ਸਕਦੀ ਹੈ, ਅਤੇ ਮੈਂ ਤਾਂ ਫਿਰ ਇੱਕ ਸਰੀਰਕ ਰੂਪ 'ਤੇ ਬੜਾ ਪਰਫੈਕਟ ਸੀਗਾ। ਅਤੇ ਹਾਂ, ਮੈਂਟਲੀ ਰੂਪ 'ਤੇ ਠੀਕ ਹੈ, ਪਰੇਸ਼ਾਨ ਸੀ, ਪਰ ਉਸ ਬੰਦੇ ਨੂੰ ਮਿਲ ਕੇ ਮੇਰੇ ਦਿਮਾਗ ਦੀ ਸਾਰੀ ਸਟਰੈਸ ਖਤਮ ਹੋ ਗਈ। ਔਰ ਤੁਹਾਨੂੰ ਪਤਾ ਹੈ, ਅਸੀਂ ਪੋਡਕਾਸਟ ਕਰਨਾ ਨਹੀਂ ਚਾਹੁੰਦੇ ਸੀ ਉਸ ਟੌਪਿਕ ਦੇ ਉੱਤੇ, ਬਟ ਉਸ ਸਮੇਂ ਜਦੋਂ ਅਸੀਂ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ, ਅਤੇ ਪਹਿਲੀ ਗੱਲ ਤਾਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਹੀ ਨਹੀਂ ਸੀ ਕਦੇ ਵੀ।
ਜਿਸ ਸਮੇਂ ਇਹ ਸਿਚੁਏਸ਼ਨ ਬਣੀ। ਬਟ ਉਸ ਤੋਂ ਬਾਅਦ ਜਦੋਂ ਅਸੀਂ ਸੋਸ਼ਲ ਮੀਡੀਆ ਚਲਾਉਣਾ ਬਿਲਕੁਲ ਬੰਦ ਕਰ ਦਿੱਤਾ ਨਾ ਇਸ ਟ੍ਰੈਜਡੀ ਤੋਂ ਬਾਅਦ ਦਾ, ਤੇ ਲੋਕਾਂ ਦੇ ਸਾਨੂੰ ਮੈਸੇजेस ਆਉਣੇ ਸ਼ੁਰੂ ਹੋਏ ਕਾਫੀ ਸਾਰੇ, ਮਤਲਬ ਕੋਈ ਨੋਰਮਲ ਬੰਦਿਆਂ ਦੀ ਵੀ ਨਹੀਂ ਗੱਲ ਕਰ ਰਿਹਾ, ਜਿਹੜੇ ਸੋਸ਼ਲ ਮੀਡੀਆ ਤੇ ਪਬਲਿਕ ਫਿਗਰ ਨੇ ਜਾਂ ਆਪਾਂ ਕਹਿ ਸਕਦੇ ਹਾਂ ਕਿ ਸਮਾਜ ਵਿੱਚ ਚੰਗਾ ਨਾਮ ਰੁਤਬਾ ਰੱਖਦੇ ਨੇ। ਬਹੁਤ ਸਾਰੇ ਇੱਦਾਂ ਦੇ ਬੰਦੇ ਸੀ ਜਿਨ੍ਹਾਂ ਦੇ ਸਾਨੂੰ ਮੈਸੇजेस ਵੀ ਆਏ ਕਿ ਜੋ ਕੁਝ ਤੁਹਾਡੇ ਕੋਲ ਹੈ ਨਾ, ਤੁਸੀਂ ਉਹਨੂੰ, ਬੜੇ ਲੋਕ ਉਹਨਾਂ ਚੀਜ਼ਾਂ ਲਈ ਤਰਸਦੇ ਨੇ, ਤੁਸੀਂ ਆਪਣੀ ਜ਼ਿੰਦਗੀ 'ਚ ਹਿੰਮਤ ਨਾ ਹਾਰੋ, ਦੁਬਾਰਾ ਤੁਸੀਂ ਕਮ ਬੈਕ ਕਰੋ। ਐਂਡ ਜ਼ਿਆਦਾ ਵੀ ਟਾਈਮ ਤੁਸੀਂ ਸੋਚੀ ਜਾਓਗੇ ਤੇ ਸਮਾਂ ਲੰਘਦਾ ਹੀ ਹੈ, ਤੁਸੀਂ ਕੋਈ ਨਹੀਂ, ਆਰਾਮ ਨਾਲ ਕੰਫਰਟੇਬਲ ਹੋਵੋ ਤੇ ਤੁਸੀਂ ਸੋਸ਼ਲ ਮੀਡੀਆ ਤੇ ਵਾਪਸ ਆਓ। ਸਾਨੂੰ ਮੈਸੇजेस ਤਾਂ ਹਫ਼ਤੇ ਬਾਅਦ ਆਉਣੇ ਸ਼ੁਰੂ ਹੋ ਗਏ ਸੀ, ਅਸੀਂ ਫਿਰ ਵੀ ਆਪਣੇ ਆਪ ਨੂੰ ਸੋਚਦੇ ਕਰਾਂਦੇ ਅਸੀਂ 1 ਮਹੀਨਾ, ਸਵਾ ਮਹੀਨਾ ਬਾਅਦ ਜਾ ਕੇ ਸੋਸ਼ਲ ਮੀਡੀਆ ਦੁਬਾਰਾ ਸਟਾਰਟ ਕੀਤਾ ਸੀ। ਸਭ ਦੇ ਹਜ਼ਾਰਾਂ ਮੈਸੇजेस, ਤੁਸੀਂ ਮੰਨੋਗੇ ਦੁਕਾਨ ਤੇ ਲੋਕ ਆਉਂਦੇ ਸੀ, ਨੋਟ ਲਿਖ ਕੇ ਜਾਂਦੇ ਸੀ। ਕੁਝ ਜੰਮੂ ਤੋਂ ਆਏ ਸੀ, ਇੱਕ ਦਿੱਲੀ ਤੋਂ ਇੱਕ ਪ੍ਰੈਸ ਰਿਪੋਰਟਰ ਮੈਮ ਹੀ ਸੀਗੇ, ਉਹ ਆਏ ਆਪਣਾ ਨੋਟ ਲਿਖ ਕੇ ਦੇ ਕੇ ਗਏ ਕਿ ਤੁਸੀਂ ਪਲੀਜ਼ ਕਦੇ ਹਿੰਮਤ ਨਹੀਂ ਹਾਰਨੀ, ਪੋਜ਼ਿਟਿਵ ਰਹਿਣਾ, ਲਾਈਫ ਦੇ ਵਿੱਚ ਚੀਜ਼ਾਂ ਹੁੰਦੀਆਂ। ਠੀਕ ਹੈ, ਸਾਡੇ ਤੋਂ ਗਲਤੀ ਹੋਈ, ਅਸੀਂ ਮੰਨ ਵੀ ਲਈ ਸੀ ਉਹ ਗਲਤੀ, ਬਟ ਉਸ ਗੱਲ ਨੂੰ ਤੁਸੀਂ ਅਗਰ ਅੱਗੇ ਤੱਕ ਖਿੱਚੀ ਜਾਓਗੇ ਇੱਦਾਂ ਤਾਂ ਕਦੇ ਸਾਰੀ ਉਮਰ ਕੁਝ ਠੀਕ ਹੀ ਨਹੀਂ ਹੋਏਗਾ। ਤੇ ਤੀਸਰੀ ਚੀਜ਼, ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ, ਜਿਹੜੀ ਆਪਣਾ ਇਸ ਵੀਡੀਓ ਨੂੰ ਲੈ ਕੇ ਅੱਜ ਨਿਹੰਗ ਸਿੰਘ ਜਥੇਬੰਦੀਆਂ ਆਈਆਂ। ਮੈਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੱਸਦਾ, ਮੈਂ ਜਿੰਨੇ ਵੀ ਧਰਮ ਨੇ, ਹਿੰਦੂ ਮੁਸਲਿਮ ਸਿੱਖ ਈਸਾਈ ਮੈਂ ਸਾਰੇ ਧਰਮਾਂ ਦਾ ਆਪਣਾ ਸਤਿਕਾਰ ਕਰਦਾ, ਸਾਰੀ ਸਿੱਖ ਜਥੇਬੰਦੀਆਂ ਦਾ ਸਤਿਕਾਰ ਕਰਦਾ, ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ, ਮੈਂ ਸਭ ਦਾ ਰਿਸਪੈਕਟ ਕਰਦਾ, ਸਭ ਦੀ ਇੱਜ਼ਤ ਕਰਦਾ। ਮੈਂ ਕਦੇ ਵੀ ਸਿੱਖ ਸਮਾਜ ਲਈ ਜਾਂ ਕਦੇ ਵੀ, ਮੈਂ ਖੁਦ ਉਸ ਸਰੂਪ ਦੇ ਵਿੱਚ ਹਾਂ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ, ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ, ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ, ਬਟ ਇੱਕ ਚੀਜ਼ ਦੱਸਣਾ ਚਾਹੂੰਗਾ, ਇਹ ਜੋ 2 ਜਾਂ 3 ਸਿੰਘ ਆਏ, ਜਿੰਨੇ ਵੀ ਆਏ, ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ। ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ, ਇਹਨਾਂ ਨੇ ਪਹਿਲੇ ਤਾਂ ਇੱਕ ਗੱਲ ਕੀਤੀ ਜੀ, ਇਹ ਸਿੱਖ ਨਹੀਂ ਹੈਗਾ, ਇਹ ਬਹਿਰੂਪੀ ਹੈ। ਪਹਿਲੀ ਗੱਲ ਤਾਂ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ, ਇਹ ਮੈਂ ਜਾਣਦਾ, ਮੇਰੇ ਮਹਾਰਾਜ ਜਾਣਦੇ ਨੇ, ਠੀਕ ਹੈ। ਦੂਸਰੀ ਚੀਜ਼, ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ, ਪਰਚਿਆਂ ਤੋਂ ਨਹੀਂ ਡਰਦੇ। ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ, ਸਾਨੂੰ ਠੀਕ ਹੈ, ਕਾਫੀ ਜ਼ਿਆਦਾ ਡਰਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਇੱਦਾਂ ਦੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ, ਇੱਕ ਇਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਨਾ ਦੁਬਾਰਾ, ਉਹਨੂੰ ਦੁਬਾਰਾ ਸੱਟਣ ਵਾਲੀ ਚੀਜ਼ ਹੋ ਗਈ। ਇਹਨਾਂ ਦੇ ਲਈ ਮੈਂ, ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ, ਚਲੋ ਜੋ ਵੀ ਕੁਝ ਕਰਦੇ ਸਹੀ ਸੀ, ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿੱਦਾਂ ਦਾਗ ਲਾਇਆ। ਮੈਂ ਤੁਹਾਨੂੰ ਇੱਕ ਕਲੀਅਰ ਬੈਕ, ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਂਗਾ, ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੋਸ ਦਾ ਮੁੱਦਾ ਛੇੜ ਲੈਂਦੇ ਆ, ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੋਸ ਯਾਰ ਆ ਜੋੜੇ ਹੱਥ, ਬਿਗ ਬੋਸ ਨੂੰ ਆਪਣੀ ਜੇਬ 'ਚ ਪਾ ਕੇ ਰੱਖ ਲਓ ਆਪਣੇ ਕੋਲ। ਮੈਨੂੰ ਨਾ ਬਿਗ ਬੋਸ ਨਾਲ ਲੈਣ ਦੇਣ ਸੀਗਾ, ਔਰ ਦੂਜੀ ਗੱਲ, ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੀਆਂ ਕੰਟਰੋਵਰਸੀ, ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ, ਮੈਂ ਆਪਣੀ ਵਾਈਫ ਦੇ ਨਾਲ ਹਾਂ, ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰੀ ਜ਼ਿੰਦਗੀ ਆਉਣ ਵਾਲੀ, ਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਧਰਤੀ ਤੇ ਮੈਂ ਉਹਦੇ ਨਾਲ ਕੱਟਣਾ ਵਾ। ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ। ਜਿਹੜੇ ਤੇ ਪਿਆਰ ਵਾਲੇ ਨੇ, ਜਿਹੜੇ ਤੇ ਸਮਝਣ ਵਾਲੇ ਨੇ, ਉਹ ਇਸ ਚੀਜ਼ ਨੂੰ ਸਮਝਦੇ ਵੀ ਨੇ। ਜਿਹੜੇ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕੁਛ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ, ਅਸੀਂ ਜਿੱਦਾਂ ਦੇ ਹੁੰਦੇ ਨਹੀਂ, ਸਾਨੂੰ ਉੱਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਲਈ ਕੀਤਾ ਗਿਆ। ਮੈਨੂੰ ਇੱਕ ਗੱਲ ਦੱਸੋ, ਕਿ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ ਚਲਾਵਾਂਗੇ? ਪਹਿਲੇ ਮੈਨੂੰ ਇਹ ਦੱਸੋ, ਕਿਸੇ ਕੋਲ ਵੀ ਐਵੀਡੈਂਸ ਹੈ? ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ। ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ, ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ, ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ। ਇਹਨਾਂ ਨੇ ਬਿਗ ਬੋਸ ਦੀ ਗੱਲ ਕੀਤੀ, ਫਿਰ ਉਸ ਤੋਂ ਬਾਅਦ ਇਹਨਾਂ ਨੇ ਐਜ਼ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ। ਮੈਂ ਇੱਕ ਛੋਟੀ ਜਿਹੀ ਗੱਲ ਦੱਸਾਂਗਾ, ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ, ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਮੇਰੀ ਵੀਡੀਓ ਵੇਖਿਓ, ਪਹਿਲੇ ਪੂਰੀ ਵੀਡੀਓ ਸੁਣਿਓ, ਮੈਂ ਆਪਣੀ ਕਲਿੱਪ ਕੱਟ ਕੇ ਉਹ ਵੀਡੀਓ ਪਾਉਣ ਲੱਗਾ। ਅੱਜ ਕੱਲ੍ਹ ਟਾਈਮ ਹੁੰਦਾ ਹੈ, ਕਈ ਚਾਰ ਵਾਰੀ ਗਲਤੀ ਹੋ ਜਾਂਦੀ ਨਾ। ਹਾਂ, ਅੱਛਾ ਗੱਲ ਕਰ ਲਓ ਕਿ ਜਿੱਥੇ ਬੰਦੀਆਂ ਨੇ ਕਿਹਨੇ ਇਹ ਗੱਲ ਵੀ ਤਨਾਅ ਕਰੋ ਨਾ, ਉਹ ਬਚਾਣਾ ਪਾਣੀ ਕਾਹਨੇ ਪਰਸੋਂ ਆਉਣਾ ਜਾ ਕੇ ਦੂਰ ਤੋਂ ਤੁਸੀਂ ਫੋਨ ਤੇ ਗੱਲ ਕਰੋ, ਸਮਝੀ ਦੱਸੋ।
ਬ੍ਰਦਰ ਤੇ ਕਰ ਲਓ, ਥੱਲੇ ਹੋ ਕੇ ਕਰ ਲਓ। ਗੱਲ ਕਰਨ ਦੀ ਨਹੀਂ ਪਤਾ ਕਿ ਦੰਦੇ ਮੈਂ ਕਿਸ ਆਪਣੇ ਗੱਲ ਹੀ ਕਰਦਾ ਜਿੱਥੇ ਮਰਜ਼ੀ ਕਰ ਲਓ ਤੁਸੀਂ ਪਤਾ ਨਹੀਂ ਕਾਹਦਾ ਕਹਿੰਦੇ ਆ ਕੀ ਕਹਿੰਦਾ ਜਵਾਬ ਦੇ ਨਾਮ ਸਪੈਸੀਫਿਕ ਦੇ ਦੇ ਆਪਣਾ ਕਿਉਂ ਬਣਾਈ ਦੀ ਕੋਸ਼ਿਸ਼ ਕਰਦਾ ਇਹ ਥੱਲੇ ਵੀ ਕਰਦਾ ਇਹ ਜਿਹੜਾ ਇਹ ਤੇ ਇਹ ਚੀਜ਼ਾਂ ਨਹੀਂ ਆਪਣੇ ਹੱਥ ਚਾਹੀਦੀ ਮੈਂ ਤਾਂ ਦਵਾਂਗੀ ਹਾਂ ਵੀ ਮੈਂ ਤਾਂ ਆਪਣੇ ਜੋ ਵੈਸੇ ਕਰਾ ਦੂੰਗਾ ਮੇਰੇ ਤੋਂ ਕਰਨੇ ਆ ਵੀ ਉਹਦੇ ਨਾਲ ਗੱਲ ਕਰੋ ਜੇ ਅਸੀਂ ਤੁਹਾਨੂੰ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ, ਤੁਸੀਂ ਇਹ ਵੀਡੀਓ ਵੇਖ ਲਈ, ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਅ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ